ਵੀ ਹੁੰਦਾ ਵੀ ਕੀ ਲੋਟਰੀ ਵੀ ਇਸ ਦੇ ਬਾਰੇ ਸੁਣਿਆ, ਸੋ ਜ਼ਰੂਰ ਇਸ ਦੇ ਬਾਰੇ ਜਾਣਕਾਰੀ ਦੱਸਿਓ। ਇਹ ਟੋਟਲ ਜੀ 85,000 ਵੀਜ਼ਾ ਹੁੰਦੇ ਨੇ, 85,000 ਇਹਦੇ ਜੀ। ਵਿੱਚੋਂ ਜਿਹੜੇ ਪਹਿਲੇ 20,000 ਵੀਜ਼ਾ ਹੁੰਦੇ ਨੇ ਉਹ ਹੁੰਦੇ ਨੇ ਰਿਜ਼ਰਵਡ US ਮਾਸਟਰਸ ਜਾਂ ਹਾਇਰ ਡਿਗਰੀ ਵਾਲਿਆਂ ਲਈ। ਠੀਕ ਹੈ। ਜਿਹੜੇ ਬਾਕੀ 65,000 ਵੀਜ਼ੇ ਨੇ ਉਹਦੇ ਲਈ ਬਾਕੀ ਸਾਰੇ ਜਾਣੇ ਰੈਸਟ ਆਫ ਦਾ ਵਰਲਡ ਕੰਪੀਟ ਕਰਦਾ ਹੈ, ਤੇ ਮਿਨੀਮਮ ਇਹਦੀ ਰਿਕੁਆਇਰਮੈਂਟ ਬੈਚਲਰਸ ਜਾਂ ਹਾਇਰ ਡਿਗਰੀ ਚਾਹੀਦੀ ਹੁੰਦੀ ਹੈ। ਜੀ। ਸੋ ਜਿਹੜੇ ਤੁਸੀਂ 20,000 ਦੱਸੇ, ਜਿਨ੍ਹਾਂ ਨੇ US ਦੇ ਕਾਲਜਿਸ ਤੋਂ ਮਾਸਟਰਸ ਕੀਤੀ ਉਹਨਾਂ ਲਈ ਆ, ਜਾਂ ਜਿਹੜੇ ਕੋਈ ਹੋਰ ਮਾਸਟਰਸ ਵੀ ਜਾਂ US ਸਿਟੀਜ਼ਨ ਨੇ ਜਿਨ੍ਹਾਂ ਨੇ ਮਾਸਟਰ ਕੀਤੀ ਉਹ ਵਾ? ਜਿਹੜੇ ਵੀ ਫੋਰਨ ਵਰਕਰਸ ਆਉਂਦੇ ਨੇ ਜਿਨ੍ਹਾਂ ਨੇ US ਐਕ੍ਰੈਡਿਟਡ ਯੂਨੀਵਰਸਿਟੀ ਤੋਂ ਮਾਸਟਰਸ ਜਾਂ ਹਾਇਰ ਡਿਗਰੀ ਕੀਤੀ ਹੈ ਉਹ ਐਗਜ਼ੈਂਪਟ ਨੇ, ਮਾਸਟਰਸ ਜਾਂ PhD ਟਿਪਿਕਲੀ। ਠੀਕ ਹੈ। ਤੇ ਕੌਣ ਇਸ ਦੇ ਵਿੱਚ H1B ਵੀਜ਼ਾ ਜਿਹੜਾ ਉਹ ਫਾਈਲ ਕਰ ਸਕਦਾ ਹੈਗਾ? ਇਹਦੇ ਵਿੱਚ ਹੀ ਦੋ ਮੇਜਰ ਰਿਕੁਆਇਰਮੈਂਟਸ ਹੈਗੀਆਂ। ਇੱਕ ਤਾਂ EMPLOYER-EMPLOYEE ਰਿਲੇਸ਼ਨਸ਼ਿਪ, ਮਤਲਬ ਕਿ ਸਿਰਫ ਇੱਕ US ਕੰਪਨੀ ਜਿਹਨੂੰ ਟੈਕਸ ID ਨੰਬਰ ਦਿੱਤਾ ਗਿਆ ਉਹੀ ਫਾਈਲ ਕਰ ਸਕਦੀ ਹੈ। ਠੀਕ ਹੈ। ਤੇ ਜਿਹੜੇ EMPLOYEE ਦੀ ਰਿਕੁਆਇਰਮੈਂਟ ਹੈ ਉਹ ਹੈਗਾ ਕਿ ਉਹਨਾਂ ਨੂੰ ਰੈਲੇਵੈਂਟ ਫੀਲਡ ਦੇ ਵਿੱਚ ਜਿਹੜੀ ਪੋਜੀਸ਼ਨ ਆਫਰ ਕੀਤੀ ਹੈ ਉਹਦੇ ਰਿਲੇਟਡ ਉਹਨਾਂ ਨੂੰ ਘੱਟੋ ਘੱਟ ਬੈਚਲਰਸ ਜਾਂ ਹਾਇਰ ਡਿਗਰੀ ਚਾਹੀਦੀ ਹੈ। ਠੀਕ ਹੈ ਜੀ, ਬਿਲਕੁਲ। ਅਤੇ ਕੀ ਕੋਈ ਇੰਡੀਵਿਜੂਅਲ ਜਾਂ ਕੋਈ ਸਟਾਰਟਅਪ ਜਿਹੜਾ ਆ ਉਹ ਵੀ ਇਸ ਨੂੰ ਅਪਲਾਈ ਕਰ ਸਕਦਾ H1B ਵੀਜ਼ੇ ਦੇ ਲਈ? ਇੰਡੀਵਿਜੂਅਲ ਨਹੀਂ ਕਰ ਸਕਦਾ, ਇਹਦੇ ਵਿੱਚ EMPLOYER-EMPLOYEE ਦੀ ਰਿਕੁਆਇਰਮੈਂਟ ਹੈਗੀ ਹੈ ਤੇ ਰਾਈਟ ਟੂ ਕੰਟਰੋਲ ਦੀ ਰਿਕੁਆਇਰਮੈਂਟ ਹੈ, ਤੇ ਤੁਸੀਂ ਇਹਨੂੰ ਸੈਲਫ ਫਾਈਲ ਨਹੀਂ ਕਰ ਸਕਦੇ। ਇਹਦੇ ਵਿੱਚ ਕਈ ਆਪਸ਼ਨਸ ਹੁੰਦੀਆਂ, ਜੇ ਤੁਹਾਡੀ ਸਟਾਰਟਅਪ ਹੈ, ਤੁਹਾਡੀ ਕੁਛ ਛੋਟੀ ਪਰਸੈਂਟੇਜ ਹੈ ਤੇ ਤੁਸੀਂ ਇਹ ਸ਼ੋਅ ਕਰੋ ਕਿ ਕੋਈ ਹੋਰ ਕੰਪਨੀ ਦਾ ਬੋਰਡ ਜਾਂ ਮੈਨੇਜਮੈਂਟ ਤੁਹਾਡੀ ਇੰਪਲੋਇਮੈਂਟ ਕੰਟਰੋਲ ਕਰਦੀ ਹੈ, ਤੇ ਕਈ ਪੋਸੀਬਿਲਿਟੀਜ਼ ਹੋ ਸਕਦੀਆਂ ਕਿ ਤੁਸੀਂ ਐਜ਼ ਅ ਪਾਰਟ ਸ਼ੇਅਰ ਹੋਲਡਰ ਜਾਂ ਪਾਰਟ ਓਨਰ ਜਾ ਸਕਦੇ ਹੋ। ਬਟ ਮੋਸਟਲੀ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਹੈ ਕਿ ਇਹਦੇ ਵਿੱਚ ਇੱਕ EMPLOYER ਹੈਗਾ ਜਿਹਨੂੰ ਕਿ ਰਾਈਟ ਹੈਗਾ ਤੁਹਾਨੂੰ ਹਾਇਰ ਜਾਂ ਫਾਇਰ ਕਰਨ ਦਾ। ਠੀਕ ਹੈ। ਅਤੇ ਐਲੀਜੀਬਿਲਟੀ ਰਿਕੁਆਇਰਮੈਂਟਸ, ਇੱਕ ਤਾਂ ਚਲੋ ਡਿਗਰੀ ਜਿਹੜੀ ਹੋਗੀ, ਉਸ ਤੋਂ ਇਲਾਵਾ ਵੀ ਹੋਰ ਕੋਈ ਰਿਕੁਆਇਰਮੈਂਟਸ ਹੁੰਦੀਆਂ? ਡਿਗਰੀ ਦੀ ਡਿਗਰੀ ਦੀ ਰਿਕੁਆਇਰਮੈਂਟ ਇੱਦਾਂ ਹੈ ਕਿ ਇੱਕ ਉਹਨਾਂ ਨੇ ਇਸ਼ੂ ਰੇਜ਼ ਕਰਦੇ ਨੇ ਸਪੈਸ਼ਲਿਟੀ ਆਕੂਪੇਸ਼ਨ। ਓਕੇ। ਉਹ ਕਹਿੰਦੇ ਨੇ ਕਿ ਤੁਸੀਂ ਇਹ ਸ਼ੋਅ ਕਰੋ ਕਿ ਜਿਹੜੀ ਪਰਟੀਕੂਲਰ ਤੁਹਾਨੂੰ ਪੋਜੀਸ਼ਨ ਆਫਰ ਕੀਤੀ ਗਈ ਹੈ ਇਹਦੀ ਡਿਊਟੀਜ਼ ਪਰਫਾਰਮ ਕਰਨ ਦੇ ਲਈ ਤੁਹਾਨੂੰ ਇੱਕ ਵਾਰੀ ਸਪੈਸੀਫਿਕ ਡਿਗਰੀ ਚਾਹੀਦੀ ਹੈ। ਠੀਕ ਹੈ। ਫੋਰ ਐਗਜ਼ਾਮਪਲ ਜੇ ਕਰੋ ਕਿ ਆਪਾਂ ਫਾਈਲ ਕਰੀਏ ਇੱਕ ਅਟਰਨੀ ਦੇ ਲਈ, ਉਹਦੇ ਲਈ ਬੜਾ ਓਬਵੀਅਸ ਹੈ ਕਿ ਇੱਕ ਲਾਅ ਦੀ ਡਿਗਰੀ ਚਾਹੀਦੀ ਹੈ। ਠੀਕ ਹੈ। ਜੇ ਆਪਾਂ ਫਾਈਲ ਕਰੀਏ ਇੱਕ ਕਲਰਕ ਦੇ ਲਈ ਜਾਂ ਪੈਰਾਲੀਗਲ ਦੇ ਲਈ, ਉਹਦੇ ਵਿੱਚ ਉਹ ਸਾਨੂੰ ਕੁਐਸਚਨ ਕਰਨਗੇ ਕਿ ਤੁਸੀਂ ਸ਼ੋਅ ਕਰੋ ਇਹ ਕਿ ਕਿਉਂ ਇਹ ਪੋਜੀਸ਼ਨ ਇੰਨੀ ਟੈਕਨੀਕਲ ਹੈਗੀ ਹੈ ਕਿ ਇਹਦੇ ਵਾਸਤੇ ਤੁਹਾਨੂੰ ਇੱਕ ਡਿਗਰੀ ਦੀ ਰਿਕੁਆਇਰਮੈਂਟ ਹੈਗੀ ਹੈ। ਤੇ ਇਹ ਨਹੀਂ ਕਿ ਉਹ ਕੇਸ ਅਪਰੂਵ ਨਹੀਂ ਹੋਣਗੇ, ਬਸ ਉਹ ਜ਼ਿਆਦਾ ਚੈਲੰਜ ਹੋਣਗੇ। ਤੁਸੀਂ ਸ਼ੋਅ ਕਰਨਾ ਹੈ ਕਿ ਕੰਪਨੀ ਜੋ ਵੀ ਬਿਜ਼ਨਸ ਕਰਦੀ ਹੈ ਤੇ ਜਿਹੜੀ ਵੀ ਪੋਜੀਸ਼ਨ ਆਫਰਡ ਹੈਗੀ ਹੈ ਡਿਗਰੀ ਉਹਨਾਂ ਕਿੱਦਾਂ ਲਿੰਕ ਹੁੰਦੀ ਹੈ। ਠੀਕ ਹੈ। ਤੇ ਇਹ ਜਿਹੜੀਆਂ ਕੁਛ ਜਿੱਦਾਂ ਇਹ ਰਿਕੁਆਇਰਮੈਂਟਸ ਜਿਹੜੀਆਂ ਉਹ ਰਹਿੰਦੀਆਂ ਨੇ, ਤੇ ਜਿਹੜੇ ਕੋਈ ਕੈਂਡੀਡੇਟਸ ਜਿਨ੍ਹਾਂ ਕੋਲ ਡਿਗਰੀਜ਼ ਵੀ ਜਿਹੜੀਆਂ ਫੋਰਨ ਹੋਣ, ਕੀ ਉਹ ਵੀ ਐਲੀਜੀਬਲ ਹੋ ਸਕਦੇ ਨੇ? ਜਿਨ੍ਹਾਂ ਦੇ ਕੋਲ ਵੀ ਫੋਰਨ ਡਿਗਰੀਜ਼ ਹੈਗੀਆਂ ਉਹਨਾਂ ਨੂੰ ਇੱਥੋਂ ਇੱਕ ਇਵੈਲੂਏਸ਼ਨ ਕਰਾਉਣੀ ਪੈਂਦੀ ਹੈ, ਇਕੁਇਵਲੈਂਸੀ ਇਵੈਲੂਏਸ਼ਨ ਕਹਿੰਦੇ ਨੇ। ਠੀਕ ਹੈ। 3 ਸਾਲ ਵਾਲੀ ਬੈਚਲਰਸ ਡਿਗਰੀ ਨੂੰ ਉਹ ਨਹੀਂ ਗਿਣਦੇ ਹੈਗੇ। ਓਕੇ। 4 ਸਾਲ ਦੀ, ਕਿਉਂਕਿ US ਦੇ ਵਿੱਚ ਜਿਹੜੀ ਬੈਚਲਰਸ ਡਿਗਰੀ ਹੈ ਉਹ 4 ਸਾਲ ਦੀ ਹੈ ਤੇ ਇਹਨਾਂ ਦੀ ਰਿਕੁਆਇਰਮੈਂਟ ਹੈ ਕਿ ਡਿਗਰੀ 4 ਸਾਲ ਦੇ ਇਕੁਇਵਲੈਂਟ ਹੋਣੀ ਚਾਹੀਦੀ ਹੈ। ਜੀ। ਹੁਣ ਜੇ ਕੋਈ ਕੈਂਡੀਡੇਟ ਹੈਗਾ ਉਹਦੇ ਕੋਲ ਮੰਨ ਲਓ ਕਿ 3 ਸਾਲ ਦੀ ਡਿਗਰੀ ਹੈ ਤੇ ਉਹਨਾਂ ਨੇ ਇੱਕ ਰੂਲ ਰੱਖਿਆ ਕਿ 3 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ 1 ਸਾਲ ਦੀ ਕਾਲਜ ਐਜੂਕੇਸ਼ਨ ਦੇ ਇਕੁਇਵਲੈਂਟ ਹੋਏਗਾ। ਤੇ ਤੁਹਾਡੇ ਕੋਲ ਜੇ 3 ਸਾਲ ਦੀ ਡਿਗਰੀ ਹੈਗੀ ਹੈ ਤੇ ਤੁਹਾਨੂੰ ਅਗਲਾ ਜਿਹੜਾ 1 ਸਾਲ ਮਿਸਿੰਗ ਹੈ ਉਹਨੂੰ ਪੂਰਾ ਕਰਨ ਲਈ 3 ਸਾਲ ਦਾ ਐਕਸਪੀਰੀਅੰਸ ਸ਼ੋ ਕਰਨਾ ਪਏਗਾ। ਓਕੇ। ਅਤੇ ਆਪਣੇ ਵੀ ਬਹੁਤ ਸਾਰੇ ਜਿਹੜੇ ਸਰੋਤੇ ਹੋਣਗੇ, ਉਹਨਾਂ ਦੇ ਵੀ ਕਈ ਪਰਿਵਾਰਕ ਮੈਂਬਰਾਂ ਨੇ ਉੱਥੇ ਡਿਗਰੀ ਕੀਤੀ ਹੋਊਗੀ, ਕਿ ਉਹਨਾਂ ਦੇ ਲਈ ਵੀ ਕੋਈ ਰਸਤਾ ਹੁੰਦਾ ਆ ਵੀ ਜੇ ਕੋਈ ਇੱਥੇ ਕੰਪਨੀ ਉਹਨਾਂ ਨੂੰ ਹਾਇਰ ਕਰਕੇ ਲੈਟਰ ਹੋਵੇ ਤਾਂ ਹੀ ਉਹ ਇਸ ਦੇ ਬੇਸ ਦੇ ਉੱਤੇ ਆ ਸਕਦੇ ਆ? ਇਹਦੇ ਜੀ ਪਹਿਲਾਂ ਤਾਂ ਨਾ ਟਾਈਮ ਫਰੇਮਸ ਬੜੇ ਇੰਪੋਰਟੈਂਟ ਨੇ। ਪਿਛਲੇ ਸਾਲ ਪ੍ਰੋਸੀਜਰ ਹੋਰ ਸੀਗਾ, ਇਸ ਸਾਲ ਥੋੜ੍ਹਾ ਜਿਹਾ ਚੇਂਜ ਹੋ ਗਿਆ। ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਇਹਨਾਂ ਨੇ ਇੱਕ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਕੀਤੀ ਹੈ 1 ਮਾਰਚ ਤੋਂ ਲੈ ਕੇ 20 ਮਾਰਚ ਦੇ ਵਿੱਚ। ਠੀਕ ਹੈ। ਸਾਰੀਆਂ ਕੰਪਨੀ, ਸਾਰੇ EMPLOYERS ਇਸ ਰਜਿਸਟ੍ਰੇਸ਼ਨ ਪੀਰੀਅਡ ਦੇ ਵਿੱਚ H1B ਫਾਈਲ ਕਰਨਗੇ ਆਪਣੇ। ਇਹ ਫਿਰ ਜਿਹੜੇ ਵੀ ਕੇਸ ਫਾਈਲਿੰਗ ਹੁੰਦੀ ਹੈ ਉਹਦੀ ਲੋਟਰੀ, ਕੰਪਿਊਟਰ ਜਨਰੇਟਡ ਲੋਟਰੀ ਹੋਗੀ। ਉਹ ਫਿਰ ਜਦੋਂ ਤੁਹਾਨੂੰ ਲੋਟਰੀ ਦਾ ਰਿਜ਼ਲਟ ਆ ਜਾਂਦਾ 20 ਮਾਰਚ ਔਨਵਰਡਸ, ਤੇ ਤੁਸੀਂ 1 ਅਪ੍ਰੈਲ ਤੋਂ ਲੈ ਕੇ ਜੂਨ 30 ਤੱਕ ਇਹਦੇ ਵਿੱਚ ਤੁਸੀਂ H1B ਫਾਈਲ ਕਰਨਾ ਹੁੰਦਾ। ਤੇ ਲੋਟਰੀ ਦਾ ਅਪਰੋਕਸੀਮੇਟਲੀ 30 to 40% ਚਾਂਸ ਹੁੰਦਾ ਤੁਹਾਡਾ ਲੋਟਰੀ ਦੇ ਵਿੱਚ ਸਿਲੈਕਟ ਹੁੰਦਾ। ਤੇ 85,000 ਜਿੱਦਾਂ ਮੈਂ ਦੱਸਿਆ ਸੀ ਟੋਟਲ ਸਪੌਟਸ ਹੁੰਦੇ ਨੇ, ਤੇ ਤਕਰੀਬਨ ਇਸ ਸਾਲ ਜਿੱਦਾਂ 2.5 ਲੱਖ ਐਪਲੀਕੈਂਟ ਸੀਗੇ। ਜੇ ਪਿਛਲੇ ਸਾਲਾਂ ਦੇ ਵਿੱਚ ਵੀ ਦੇਖੀਏ ਕਿ ਇੰਨੀ ਫਾਈਲਿੰਗ ਹੋ ਜਾਂਦੀ ਹੈ। ਤੇ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਲੈ ਕੇ ਕੀ ਅਪਡੇਟ ਹੈਗੀ ਆ? ਵੀ ਕਹਿੰਦੇ ਸੀਗੇ ਵੀ ਪਹਿਲੋਂ ਕਰਤਾ ਫਿਰ ਕੱਢਤਾ, ਕੀ ਦੁਬਾਰਾ ਵਾਪਸ ਆ ਗਈ ਹੈ ਜਾਂ ਉਹ ਬਿਲਕੁਲ ਅਬੋਲਿਸ਼ ਹੋ ਗਈ ਆ? ਨਹੀਂ, ਅਬੋਲਿਸ਼ ਨਹੀਂ ਹੋਈ, ਕਿਉਂਕਿ ਜਦੋਂ ਇਮੀਗ੍ਰੇਸ਼ਨ ਪ੍ਰੀਮੀਅਮ ਪ੍ਰੋਸੈਸਿੰਗ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਉਹ ਐਕਸਟਰਾ ਫੀਸ ਦਿੰਦੇ ਹੋ $1,440 ਇਮੀਗ੍ਰੇਸ਼ਨ ਨੂੰ, ਉਹ ਤੁਹਾਡੇ ਕੇਸ ਨੂੰ 15 ਦਿਨ ਦੇ ਵਿੱਚ ਫੈਸਲਾ ਦੇ ਦਿੰਦੇ ਨੇ। ਜਾਂ ਤੇ ਅਪਰੂਵ ਕਰਦੇ ਨੇ, ਡਿਨਾਈ ਕਰਦੇ ਨੇ, ਜਾਂ ਤੁਹਾਨੂੰ ਹੋਰ ਰਿਕੁਐਸਟ ਫॉर ਐਵੀਡੈਂਸ ਮੰਗਦੇ ਨੇ। ਤੇ ਹੁਣ ਕਿਉਂਕਿ ਕੋਵਿਡ ਕਰਕੇ ਇਹਨਾਂ ਦਾ ਵੀ ਸ਼ਾਰਟ ਸਟਾਫ ਸੀਗੇ
ਤਾਂ ਕਰਕੇ ਇਹਨਾਂ ਨੇ ਪ੍ਰੀਮੀਅਮ ਪ੍ਰੋਸੈਸਿੰਗ ਜਦੋਂ ਵੀ ਇਹ ਓਵਰਬਰਡਨ ਜਾਂ ਸ਼ਾਰਟ ਸਟਾਫ ਹੋ ਜਾਂਦੇ ਨੇ ਇਹ ਟੈਂਪਰੇਰੀ ਸਸਪੈਂਡ ਕਰ ਦਿੰਦੇ ਨੇ, ਪਰ ਇਹ ਅਬੋਲਿਸ਼ ਨਹੀਂ ਕਦੀ ਕਰਦੇ। ਠੀਕ ਹੈ। ਤੇ H1B ਮੰਨ ਲਓ ਕਿਸੇ ਨੂੰ ਮਿਲ ਜਾਂਦਾ, ਕੀ ਉਸ ਦੇ ਉੱਤੇ ਡਿਪੈਂਡੈਂਟ ਜਿਹੜੇ ਹੋਰ ਲੋਕ ਨੇ, ਚਾਹੇ ਘਰ ਵਾਲਾ ਘਰ ਵਾਲੀ, ਬੱਚੇ ਆ ਜਾਂ ਹੋਰ ਪਰਿਵਾਰਕ ਮੈਂਬਰ, ਉਹਨਾਂ ਨੂੰ ਵੀ ਵੀਜ਼ਾ ਗ੍ਰਾਂਟ ਹੁੰਦਾ ਹੈ? ਸਿਰਫ ਤੁਹਾਡੇ ਸਪਾਊਸ ਤੇ ਤੁਹਾਡੇ ਜਿਹੜੇ ਚਿਲਡਰਨ ਅੰਡਰ 21 ਇਅਰਸ ਆਫ ਏਜ, ਉਹਨਾਂ ਨੂੰ ਹੀ ਸਿਰਫ ਮਿਲਦਾ। ਠੀਕ ਹੈ ਜੀ। ਤੇ ਇਹ ਜਿਹੜੀ H1B ਦੀ ਮਿਆਦ ਕਿੰਨਾ ਚਿਰ ਹੁੰਦੀ, ਡਿਊਰੇਸ਼ਨ ਕਿੰਨੀ ਹੁੰਦੀ ਹੈ? ਟੋਟਲ H1B ਜੀ 6 ਸਾਲ ਦਾ ਹੁੰਦਾ ਹੈ। ਇਹਦੇ ਵਿੱਚੋਂ ਦੀ ਤੁਸੀਂ ਐਟ ਅ ਟਾਈਮ ਤੁਸੀਂ 3 ਸਾਲ ਰਿਕੁਐਸਟ ਕਰ ਸਕਦੇ ਹੋ। ਅੱਛਾ। ਤੇ ਉਹਨਾਂ ਨੇ ਹੋਰ ਕਈ ਰੂਲ ਬਣਾਏ ਨੇ, ਹੁਣ ਜਿੱਦਾਂ ਇੰਡੀਅਨ ਨੈਸ਼ਨਲ ਸਪੈਸ਼ਲੀ ਹੈਗੇ ਨੇ, ਉਹਨਾਂ ਨੂੰ ਗ੍ਰੀਨ ਕਾਰਡ ਲਈ ਕਾਫੀ ਟਾਈਮ ਲੱਗ ਜਾਂਦਾ ਹੈ, 15 ਤੋਂ 20 ਸਾਲ ਦੀ ਵੇਟਿੰਗ ਹੈਗੀ ਹੈ ਜੀ। ਹੁਣ 6 ਸਾਲ ਤਾਂ ਪਹਿਲੇ ਮੁੱਕ ਜਾਂਦੇ ਨੇ। ਤੇ ਉਹਨਾਂ ਨੇ ਰੂਲਸ ਬਣਾਏ ਨੇ ਕਿ ਜੇ ਤੁਸੀਂ ਗ੍ਰੀਨ ਕਾਰਡ ਦੇ ਕਿਸੇ ਸਰਟਨ ਸਟੇਜ ਦੇ ਹੈਗੇ ਹੋ, ਤੁਹਾਡਾ ਗ੍ਰੀਨ ਕਾਰਡ ਫਾਈਲ ਹੋ ਗਿਆ ਹੈ, ਤੇ ਇਹ 6 ਸਾਲ ਤੋਂ ਬਾਅਦ ਤੁਸੀਂ ਐਕਸਟੈਂਡ ਕਰ ਸਕਦੇ ਹੋ। ਤੇ ਐਟ ਅ ਗਿਵਨ ਟਾਈਮ ਤੁਸੀਂ ਸਿਰਫ 3 ਸਾਲ ਮੰਗ ਸਕਦੇ ਹੋ, ਤੇ 3 ਸਾਲ ਦੇ ਇਨਕਰੀਮੈਂਟ ਦੇ ਵਿੱਚ ਤੁਸੀਂ ਉਹਨੂੰ ਐਕਸਟੈਂਡ ਕਰਦੇ ਰਹਿ ਸਕਦੇ ਹੋ ਜਦ ਤੱਕ ਫਿਰ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਂਦਾ। ਸੋ ਉਹਦੇ ਤੇ ਕੋਈ ਲਿਮਿਟ ਨਹੀਂ ਹੈ ਵੀ ਇੰਨੀ ਦੀ ਐਕਸਟੈਂਸ਼ਨ ਹੋ ਸਕਦੀ ਹੈ? ਜੇ ਤਾਂ ਤੁਹਾਡਾ ਇੱਕ ਜਿੱਦਾਂ ਹੁਣ ਆਪਾਂ ਫੈਮਿਲੀ ਬੇਸਡ I-130 ਹੁੰਦਾ ਹੈ, ਇੰਪਲੋਇਮੈਂਟ ਬੇਸ ਦੇ ਵਿੱਚ ਸਿਮਿਲਰ ਥਿੰਗ ਉਹਨੂੰ I-140 ਕਹਿੰਦੇ ਨੇ। ਠੀਕ ਹੈ। ਜੇ ਤੁਹਾਡਾ I-140 ਅਪਰੂਵ ਹੋ ਗਿਆ ਹੈ, ਤੁਹਾਡੇ ਤੇ ਕੋਈ ਲਿਮਿਟ ਨਹੀਂ ਹੈਗੀ, ਤੁਸੀਂ ਉਹਨੂੰ ਕੰਟੀਨਿਊਸਲੀ ਐਕਸਟੈਂਡ ਕਰਦੇ ਰਹਿ ਸਕਦੇ ਹੋ। ਸੋ ਅਦਰਵਾਈਜ਼ ਜੇ ਨਾ ਹੋਵੇ ਤਾਂ ਫਿਰ ਉਸ ਦੇ ਵਿੱਚ ਐਕਸਟੈਂਸ਼ਨ 'ਚ ਪ੍ਰੋਬਲਮ ਆ ਜਾਂਦੀ ਹੈ? ਫਿਰ ਐਕਸਟੈਂਸ਼ਨ 'ਚ ਪ੍ਰੋਬਲਮ ਆ ਜਾਂਦੀ ਹੈ। ਉਹਨੂੰ ਫਿਰ ਇਹ ਕਹਿੰਦੇ ਨੇ ਕਿ ਤੁਹਾਨੂੰ 1 ਸਾਲ ਬਾਹਰ ਜਾਣਾ ਪਏਗਾ US ਤੋਂ, ਤੇ ਫਿਰ ਤੁਹਾਨੂੰ 1 ਸਾਲ ਬਾਹਰ ਜਾ ਕੇ ਤੁਹਾਡਾ ਉਹ ਰੀਸੈਟ ਹੋ ਜਾਂਦਾ ਪੀਰੀਅਡ, ਤੇ ਦੁਬਾਰਾ ਤੁਸੀਂ ਆ ਸਕਦੇ ਹੋ, ਤੇ ਪਰ ਤੁਹਾਨੂੰ ਦੁਬਾਰਾ ਲੋਟਰੀ ਦੇ ਥਰੂ ਜਾਣਾ ਪਏਗਾ। ਜੀ ਜੀ, ਠੀਕ ਹੈ। ਇੱਕ ਮੈਂ ਇਹਦੇ ਵਿੱਚ ਹੋਰ ਚੀਜ਼ ਐਡ ਕਰਦਾ ਕਿ ਕਈ ਐਂਟਰਪ੍ਰਾਈਜ਼ਸ ਸਪੈਸ਼ਲੀ ਜਿੱਦਾਂ ਨਾਨ ਪ੍ਰੋਫਿਟਸ ਹੋ ਗਏ, ਰਿਸਰਚ ਆਰਗੇਨਾਈਜੇਸ਼ਨਸ ਹੋ ਗਈਆਂ, ਜਾਂ ਯੂਨੀਵਰਸਿਟੀਜ਼ ਵਗੈਰਾ ਹੋ ਗਈਆਂ, ਜਾਂ ਹਸਪੀਟਲਸ ਹੋ ਗਏ ਜਿਹੜੇ ਯੂਨੀਵਰਸਿਟੀ ਨਾਲ ਅਟੈਚ ਨੇ, ਕਈ ਇੱਦਾਂ ਦੇ ਅਦਾਰੇ ਹੁੰਦੇ ਨੇ ਜਿਹੜੇ ਕਿ ਜਿਹਨਾਂ ਨੂੰ ਲੋਟਰੀ ਦੇ ਵਿੱਚ ਜਾਣਾ ਨਹੀਂ ਪੈਂਦਾ ਹੈਗਾ। ਓਕੇ। ਪਰ ਇਹ ਹੈ ਕਿ ਜੇ ਤੁਸੀਂ ਉਹਨੂੰ ਕਹਿੰਦੇ ਨੇ ਆਪਾਂ ਕੈਪ ਐਗਜ਼ੈਂਪਟ H1B, ਇਹ ਜਿਹੜਾ ਕੈਪ ਐਗਜ਼ੈਂਪਟ H1B ਹੈਗਾ, ਇਹਨੂੰ ਤੁਸੀਂ ਫਿਰ ਦੁਬਾਰਾ ਮੁੜ ਕੇ ਫॉर ਪ੍ਰੋਫਿਟ 'ਚ ਨਹੀਂ ਟ੍ਰਾਂਸਫਰ ਕਰ ਸਕਦੇ ਹੋ। ਜੇ ਤੁਸੀਂ ਫॉर ਪ੍ਰੋਫਿਟ ਐਂਟਰਪ੍ਰਾਈਜ਼ 'ਚ ਕੰਮ ਕਰਨਾ ਹੈ, ਫਿਰ ਤੁਹਾਨੂੰ ਲੋਟਰੀ ਦੇ ਥਰੂ ਹੀ ਜਾਣਾ ਪਏਗਾ। ਫਿਰ ਦੁਬਾਰਾ H1 ਨੂੰ ਅਪਲਾਈ ਕਰਨਾ ਪਊਗਾ ਉਹਨਾਂ ਨੂੰ? ਜੇ ਤੁਸੀਂ ਫॉर ਪ੍ਰੋਫਿਟ ਸੈਕਟਰ 'ਚ ਜਾਂਦੇ ਹੋ, ਫਿਰ ਤੁਹਾਨੂੰ ਲੋਟਰੀ ਦੇ ਥਰੂ ਜਾਣਾ ਪਏਗਾ। ਤੇ ਇਹ ਜੇ ਮੰਨ ਲਓ ਜਦੋਂ H1B ਹੈ, ਕੀ ਇਹ ਇੱਕ ਕੰਪਨੀ ਦੇ ਨਾਲ ਹੀ ਹਮੇਸ਼ਾ ਲਿੰਕ ਰਹਿੰਦੀ ਹੈ? ਜੇ ਤੁਹਾਡੀ ਕੰਪਨੀ ਚੇਂਜ ਹੁੰਦੀ ਹੈ, ਫਿਰ ਉਸ H1B ਦਾ ਕੀ ਸਟੇਟਸ ਰਹਿੰਦਾ ਹੈ? ਜੇ ਤੁਹਾਡੀ ਕੰਪਨੀ ਚੇਂਜ ਹੁੰਦੀ ਹੈ, ਤੁਹਾਨੂੰ ਤੁਹਾਡੇ ਨਵੇਂ EMPLOYER ਨੂੰ H1B ਚੇਂਜ ਆਫ EMPLOYER ਪਟੀਸ਼ਨ ਫਾਈਲ ਕਰਨੀ ਪੈਂਦੀ ਹੈ। ਸੋ ਉਹਦੇ ਵਿੱਚ ਇਹਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਵੀ ਕੰਟਰੀ ਆਊਟ ਕਰਕੇ ਦੁਬਾਰਾ ਜਿਹੜਾ ਉਹ ਲਵਾਉਣਾ ਪਊਗਾ ਜਾਂ ਦੁਬਾਰਾ? ਨਹੀਂ, ਇਹਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ। ਇਨਫੈਕਟ ਰੂਲ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਨਵੀਂ ਜੌਬ ਮਿਲ ਜਾਂਦੀ ਹੈ, ਨਵਾਂ EMPLOYER ਤੁਹਾਡਾ H1B ਫਾਈਲ ਕਰਦਾ ਹੈ, ਤੁਸੀਂ ਉਹਨੂੰ ਸਿੱਧੇ ਅਪਨ ਫਾਈਲਿੰਗ ਤੁਸੀਂ EMPLOYER ਨੂੰ ਜੁਆਇਨ ਕਰ ਸਕਦੇ ਹੋ, ਤੁਹਾਨੂੰ ਅਪਰੂਵਲ ਦੀ ਵੇਟ ਕਰਨ ਦੀ ਲੋੜ ਨਹੀਂ ਪੈਂਦੀ। ਠੀਕ ਹੈ। ਤੇ ਕੀ 140 ਦੇ ਉੱਤੇ ਵੀ ਇਸ ਦਾ ਅਸਰ ਹੁੰਦਾ ਹੈ ਫਿਰ? ਇਹ ਜੀ ਜਿਹੜਾ ਗ੍ਰੀਨ ਕਾਰਡ ਦਾ ਤੁਹਾਨੂੰ ਦੱਸਿਆ ਸੀਗਾ, ਇਹ ਕਾਫੀ ਲੰਬਾ ਪ੍ਰੋਸੈਸ ਹੈ, 15 ਤੋਂ 20 ਸਾਲ ਦਾ ਜੀ। ਤੇ ਇਵੈਂਚੁਅਲੀ ਇਹਦੇ ਕਾਫੀ ਕੰਪਲਿਕੇਟਡ ਰੂਲ ਨੇ। ਸ਼ਾਰਟ 'ਚ ਮੈਂ ਇਹ ਦੱਸੂੰਗਾ ਕਿ ਜਿਹੜਾ ਵੀ ਤੁਹਾਡਾ ਇਵੈਂਚੁਅਲ EMPLOYER ਹੋਊਗਾ, ਉਹਨੂੰ ਤੁਹਾਡਾ ਦੁਬਾਰਾ ਤੋਂ ਨਵੇਂ ਸਿਰੋਂ ਗ੍ਰੀਨ ਕਾਰਡ ਫਾਈਲ ਕਰਨਾ ਪਏਗਾ। ਤੇ ਜਦੋਂ ਤੁਹਾਡੀ ਡੇਟ ਕਰੰਟ ਹੁੰਦੀ ਹੈ, ਜਿੱਦਾਂ ਫੈਮਿਲੀ ਬੇਸ 'ਚ ਆਪਾਂ ਦੇਖਦੇ ਹਾਂ, ਸੇਮ ਕਨਸੈਪਟ ਹੈ। ਜਦੋਂ ਤੁਹਾਡੀ ਡੇਟ ਕਰੰਟ ਹੁੰਦੀ ਹੈ, ਉਦੋਂ ਤੁਸੀਂ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਦੇ ਹੋ, ਤੇ ਉਦੋਂ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਨ ਵੇਲੇ ਉਹ ਤੁਹਾਡੇ ਕੋਲ ਉਹ ਵਾਲੇ ਪੇਪਰ ਵਰਕ ਮੰਗਣਗੇ। ਉਹਨੂੰ ਸਪਲੀਮੈਂਟ ਜੇ ਇੱਕ ਕਹਿੰਦੇ ਨੇ, ਉਹ 'ਤੇ ਵੈਰੀਫਾਈ ਕਰਨਾ ਚਾਹੁੰਦੇ ਹੈ ਕਿ ਤੁਹਾਡਾ ਜਿਹੜਾ EMPLOYER ਹੈ ਉਹਦੇ ਕੋਲ ਅਜੇ ਵੀ ਤੁਹਾਡੇ ਲਈ ਉਹੀ ਸੇਮ ਪੋਜੀਸ਼ਨ ਹੈਗੀ ਹੈ ਕਿ ਨਹੀਂ ਹੈਗੀ ਹੈ। ਠੀਕ ਹੈ। ਤੇ ਮੰਨ ਲਓ H1B ਦੇ ਦੌਰਾਨ ਜਿੱਦਾਂ ਹੁਣ ਕਰੋਨਾ ਵਾਇਰਸ ਦਾ ਵੀ ਦੌਰ ਜਿਹੜਾ ਉਹ ਚੱਲ ਰਿਹਾ, ਕਈ ਲੋਕ ਜਿਹੜੇ ਲੇ ਆਫ ਵੀ ਹੋ ਜਾਂਦੇ ਆ, ਉਹਨਾਂ ਦਾ ਕੀ ਫਿਰ ਬਣਦਾ ਹੈ? ਇਹਨਾਂ ਦਾ ਰੂਲ ਹੈ ਕਿ ਜਦੋਂ ਤੁਸੀਂ ਲੇ ਆਫ ਹੋ ਜਾਓ, ਪ੍ਰੋਵਾਈਡਡ ਤੁਹਾਡਾ H1B ਵੈਲਿਡ ਹੋਵੇ, ਅਜੇ ਵੀ ਉਹਦੀ ਮਿਆਦ ਬਾਕੀ ਹੋਵੇ, ਠੀਕ ਹੈ, ਤੇ ਤੁਹਾਨੂੰ 60 ਡੇ ਗ੍ਰੇਸ ਪੀਰੀਅਡ ਮਿਲਦਾ ਹੈ, 60 ਦਿਨਾਂ ਦਾ ਗ੍ਰੇਸ ਪੀਰੀਅਡ। ਜੇ ਤੁਸੀਂ ਇਹ 60 ਦਿਨ ਦੇ ਵਿੱਚ EMPLOYER ਲੱਭ ਲੈਂਦੇ ਹੋ ਤੇ EMPLOYER ਤੁਹਾਡਾ H1B ਫਾਈਲ ਕਰ ਦਿੰਦਾ ਹੈ, ਫਿਰ ਤੁਸੀਂ ਉਹਨੂੰ ਅਪੋਨ ਫਾਈਲਿੰਗ EMPLOYER ਨੂੰ ਜੁਆਇਨ ਕਰ ਸਕਦੇ ਹੋ। ਇਹ ਰੂਲ ਇਹਨਾਂ ਦਾ ਰੀਸੈਂਟ ਹੈਗਾ, ਪਹਿਲਾਂ ਇੱਦਾਂ ਨਹੀਂ ਸੀਗਾ। ਪਹਿਲਾਂ ਰੂਲ ਕਾਫੀ ਸਟ੍ਰਿਕਟ ਸੀਗਾ ਕਿ ਤੁਸੀਂ ਲੇ ਆਫ ਹੋ ਜਾਂਦੇ ਹੋ, ਤੁਹਾਨੂੰ 1 ਦਿਨ ਦਾ ਵੀ ਗ੍ਰੇਸ ਪੀਰੀਅਡ ਨਹੀਂ ਮਿਲਦਾ ਸੀਗਾ। ਅੱਛਾ ਜੀ। ਤੇ ਉਹਨਾਂ ਨੂੰ ਸਾਰਾ ਕੁਝ ਛੱਡਾ ਕੇ ਜਾਣਾ ਪੈਂਦਾ ਸੀਗਾ, ਕੰਟਰੀ ਆਊਟ ਕਰਨਾ ਪੈਂਦਾ ਸੀਗਾ। ਤੇ ਫਿਰ 60 ਦਿਨ ਦਾ ਕਾਫੀ ਬੈਨੀਫਿਟ ਹੈ ਕਿ 60 ਦਿਨ ਦਾ ਤੁਹਾਨੂੰ ਗ੍ਰੇਸ ਪੀਰੀਅਡ ਮਿਲ ਜਾਂਦਾ ਹੈ। ਤੇ ਇਹਦੇ ਵਿੱਚ ਕਈ ਆਪਸ਼ਨਸ ਹੋਰ ਵੀ ਨੇ। ਜਦੋਂ ਜੇ ਕੋਈ ਇੱਦਾਂ ਦੀ ਕੰਪਲੈਕਸ ਸਿਚੁਏਸ਼ਨ ਹੋਵੇ, ਫਿਰ ਤੁਸੀਂ ਅਟਰਨੀ ਨਾਲ ਗੱਲ ਕਰਦੇ ਹੋ, ਦੇਅਰ ਕੈਨ ਬੀ ਅਦਰ ਆਪਸ਼ਨਸ ਕਿ ਜਿੱਦਾਂ ਫੋਰ ਐਗਜ਼ਾਮਪਲ ਤੁਹਾਨੂੰ ਲੱਗਦਾ ਹੈ ਕਿ ਹੁਣ ਕਰੋਨਾ ਦੇ ਦੌਰਾਨ ਕਿ ਨਹੀਂ 60 ਦਿਨ ਦੇ ਵਿੱਚ ਜੌਬ ਮਿਲਣੀ ਜਾਂ ਸਪਾਂਸਰ ਲੱਭਣਾ ਔਖਾ ਜੀ ਜੀ, ਤੇ ਫਿਰ ਤੁਸੀਂ ਚੇਂਜ ਆਫ ਸਟੇਟਸ ਟੂ B ਵੀਜ਼ਾ, ਟੂਰਿਸਟ ਵੀਜ਼ਾ ਜਿਹਨੂੰ ਕਹਿੰਦੇ ਨੇ, ਤੁਸੀਂ ਚੇਂਜ ਵੀ ਕਰ ਸਕਦੇ ਹੋ। ਉਹਦੇ ਵਿੱਚ ਉਹਨਾਂ ਤੁਹਾਨੂੰ 6 ਮਹੀਨੇ ਦੀ ਮੋਹਲਤ ਮਿਲ ਜਾਂਦੀ ਹੈ ਇੰਸਟੈਡ ਆਫ 60 ਡੇਜ਼ ਜੀ। ਤੇ ਹੁਣ ਜਿੱਦਾਂ ਕਰੋਨਾ ਵਾਇਰਸ ਦੇ ਦੌਰਾਨ ਜੇ ਕਿਸੇ ਦੀ ਜੌਬ ਗਈ ਹੋਵੇ 2 ਮਹੀਨੇ ਦੇ ਵਿੱਚ, ਤਾਂ ਹੁਣ ਤਾਂ ਜੌਬਾਂ ਸਾਰੇ ਪਾਸੇ ਮੁੱਕਦੀਆਂ ਜਾਂਦੀਆਂ, ਉਹ ਵਿਚਾਰੇ ਕੀ ਕਰਨ? ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀਗੀ ਕਿ ਅਸੀਂ ਜਿਹੜੀ 60 ਡੇ ਵਾਲੀ ਡੈਡਲਾਈਨ ਹੈਗੀ ਉਹਨੂੰ ਸਟ੍ਰਿਕਟਲੀ ਇਨਫੋਰਸ ਨਹੀਂ ਕਰਾਂਗੇ, ਕੇਸ ਬਾਈ ਕੇਸ ਬੇਸਿਸ ਹੈਗਾ। ਇੱਕ ਇਹਨਾਂ ਦਾ ਰੂਲ, ਇੱਕ ਇਹਨਾਂ ਦੀ ਪਟੀਸ਼ਨ ਹੁੰਦੀ ਹੈ, ਉਹਨੂੰ ਨੰਕ ਪ੍ਰੋਟੰਕ ਕਹਿੰਦੇ ਨੇ। ਇਹ H1B ਦੇ ਵਿੱਚ ਵੀ ਤੇ ਹੋਰ ਕਈ ਸਾਰੀਆਂ ਪਟੀਸ਼ਨਸ ਦੇ ਵਿੱਚ ਇਹ ਕਨਸੈਪਟ ਐਪਲੀਕੇਬਲ ਹੁੰਦਾ ਹੈ।
ਨੰਗ ਪ੍ਰੋਟੰਕ ਦੇ ਵਿੱਚ ਤੁਸੀਂ ਉਹਨਾਂ ਨੂੰ ਸ਼ੋਅ ਕਰਦੇ ਹੋ ਕਿ ਮੇਰੀ ਬੜੀ ਮਜਬੂਰੀ ਸੀ, ਐਕਸਟਰਾਆਰਡਨਰੀ ਸਰਕਮਸਟੈਂਸਿਸ ਸੀਗੇ, ਅਤੇ ਜੇ ਤੁਸੀਂ ਉਹ ਆਰਗੂਮੈਂਟਸ ਦਿਓ ਤਾਂ ਇਮੀਗ੍ਰੇਸ਼ਨ ਕਈ ਵਾਰੀ ਉਹ 60 ਦਿਨ ਵਾਲੀ ਡੈਡਲਾਈਨ ਇਗਨੋਰ ਕਰ ਸਕਦੀ ਹੈ। ਜੀ, H4 EAD ਨੂੰ ਲੈ ਕੇ ਬਹੁਤ ਰੌਲਾ ਆ, ਰਾਮ ਰੌਲਾ। ਜਦੋਂ ਦਾ ਇਹ ਨਵਾਂ ਪ੍ਰਸ਼ਾਸਨ ਆਇਆ ਉਹ ਇਸ ਨੂੰ ਰੱਦ ਕਰਨਾ ਚਾਹੁੰਦੇ ਸੀਗੇ, ਪਟੀਸ਼ਨਾਂ ਵੀ ਹੋਈਆਂ, ਅਦਾਲਤਾਂ ਤੱਕ ਵੀ ਕੇਸ ਗਿਆ। ਕੀ ਅਪਡੇਟ ਹੈਗੀ ਇਸ ਦੇ ਉੱਤੇ ਰਾਈਟ ਨਾਓ? ਫਿਲਹਾਲ H4 EAD ਵੈਲਿਡ ਹੈਗਾ ਹੈ। ਉਹਨਾਂ ਦੀ ਜਿਹੜਾ ਇਹ ਸਾਰਾ ਮਸਲਾ ਇਹ ਸੀਗਾ ਕਿ ਕਈ ਗਰੁੱਪਸ ਨੇ ਉਹ H1B ਪ੍ਰੋਗਰਾਮ ਦੇ ਖਿਲਾਫ ਬਾਇਸ ਨੇ, ਜਿੱਦਾਂ ਕਿ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਇਨ ਜਨਰਲ ਕਈ ਗਰੁੱਪਸ ਹੁੰਦੇ ਨੇ ਉਹ ਬਾਇਸਡ ਹੁੰਦੇ ਨੇ ਜੀ। ਅਤੇ ਫਿਰ ਇਹਨਾਂ ਨੇ ਜੀ ਇਹਨਾਂ ਨੇ ਆਪਣੇ ਫਰੇਮਵਰਕ ਦੇ ਥਰੂ H4 EAD ਪਾਸ ਕਰ ਦਿੱਤਾ। H4 EAD ਦੇ ਨਾਲ ਕੀ ਹੋਇਆ ਕਿ ਕਾਫੀ ਸਾਰੇ ਸਪਾਊਸਿਸ ਨੂੰ ਜੋਬ ਮਿਲ ਗਈ। ਉਹਨਾਂ ਨੇ ਉਹਨੂੰ ਅਟੈਕ ਕਰਨਾ ਸ਼ੁਰੂ ਕਰਤਾ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ US ਦੀ ਮਾਰਕੀਟ ਨੂੰ ਇਫੈਕਟ ਕਰਦਾ ਹੈਗਾ, ਜਦ ਕਿ ਇੰਨੇ ਜ਼ਿਆਦਾ ਕੋਈ ਇਫੈਕਟ ਨਹੀਂ ਸੀਗਾ। ਫਿਰ ਉਹਨਾਂ ਦੀ ਕਾਫੀ ਜ਼ਿਆਦਾ ਇੱਥੇ ਬੈਕ ਐਂਡ ਫੋਰਥ ਚੱਲਿਆ ਅਤੇ ਇਵੈਂਚੁਅਲੀ ਉਹਨਾਂ ਨੇ ਫਿਲਹਾਲ ਦਾ ਕਨਕਲੂਜਨ ਇਹ ਹੈ ਕਿ ਇਹ ਇਫੈਕਟ ਨਹੀਂ ਕਰਦਾ। ਕੋਈ ਵੀ ਗਵਰਨਮੈਂਟ ਨੇ ਇੱਦਾਂ ਦੀ ਆਰਗੂਮੈਂਟ ਨਹੀਂ ਪੇਸ਼ ਕੀਤੀ ਕਿ H4 EAD ਪ੍ਰੋਗਰਾਮ US ਵਰਕਫੋਰਸ ਨੂੰ ਇਫੈਕਟ ਕਰੇਗਾ, ਇਹਨੂੰ ਵਾਪਸ ਲਿੱਤਾ ਜਾਵੇ। ਅਤੇ ਜਦ ਤੱਕ ਇਹ ਵੈਲਿਡ ਹੈਗਾ ਤਦ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਕੀ ਇਹਦੇ ਲਈ ਵੀ ਕੋਈ ਐਲੀਜੀਬਿਲਿਟੀ ਕ੍ਰਾਈਟੀਰੀਆ ਹੁੰਦਾ ਵੀ ਕਿਹਨਾਂ ਨੂੰ H4 EAD ਮਿਲਣਾ ਹੈ? H4 ਪਹਿਲਾਂ ਤਾਂ ਇਹ ਹੈ ਕਿ ਜਿਹੜਾ H4 ਹੈ ਉਹ ਡਿਪੈਂਡੈਂਟ ਸਟੇਟਸ ਹੈ, ਮਤਲਬ ਕਿ H1B ਦੇ ਸਿਰਫ ਸਪਾਊਸ ਨੂੰ ਹੀ H4 ਮਿਲੇਗਾ। ਠੀਕ ਹੈ। ਅਤੇ ਫਿਰ ਸਾਰੇ ਸਪਾਊਸਿਸ ਨੂੰ H4 EAD ਨਹੀਂ ਮਿਲੇਗੀ। EAD ਨੂੰ ਆਪਾਂ EAD ਦੀ ਫੁੱਲ ਫਾਰਮ ਹੁੰਦੀ ਹੈ ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ ਜੀ। ਇਹ ਇਹਨਾਂ ਨੇ ਰੱਖਿਆ ਕਿ ਜਿਹੜੇ H1B ਸਪਾਊਸਿਸ ਜਿਹਨਾਂ ਦਾ I-140 ਅਪਰੂਵ ਹੋ ਗਿਆ ਹੈ ਜਾਂ ਜਿਹਨਾਂ ਦਾ H1B 6 ਸਾਲ ਤੋਂ ਵੱਧ ਐਕਸਟੈਂਡ ਹੋ ਗਿਆ, ਸਿਰਫ ਉਹਨਾਂ ਦੇ ਸਪਾਊਸਿਸ ਨੂੰ H4 EAD ਮਿਲੇਗਾ। ਠੀਕ ਹੈ। ਸੋ ਗ੍ਰੀਨ ਕਾਰਡ ਦੇ ਬਾਰੇ ਤਾਂ ਤੁਸੀਂ ਜਿਹੜਾ ਉਹ ਦੱਸ ਹੀ ਦਿੱਤਾ ਵੀ ਉਹ ਇਸ ਤਰੀਕੇ ਦੇ ਨਾਲ ਜਿਹੜੀ ਉਹ ਵੇਟ ਹੈਗੀ ਆ। ਸੋ ਸਰੋਤਿਓ, ਇਹ ਸੀਗੀ ਜਿਹੜੀ ਵਿਸ਼ੇਸ਼ ਇਨਫੋਰਮੇਸ਼ਨ ਜਿਹੜੀ H1B ਵੀਜ਼ੇ ਦੇ ਨਾਲ। ਇਹ ਬਹੁਤ ਡੂੰਘੇ ਜਿਹੜੇ ਇਸ ਦੇ ਵਿੱਚ ਕਾਨੂੰਨ ਨੇ। ਸੋ ਜੇ ਕਿਸੇ ਨੂੰ H1B ਨੂੰ ਲੈ ਕੇ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਤੁਸੀਂ ਜਿਹੜੇ ਅਟਰਨੀ ਜੇ ਟਿੜਕੀਆਣਾ ਹੋਣਾ ਨੂੰ ਜਿਹੜਾ ਉਹ ਤੁਸੀਂ ਸੰਪਰਕ ਕਰ ਸਕਦੇ ਹੋ 4157157790 ਦੇ ਉੱਤੇ। ਅਤੇ ਹੁਣ ਆਪਾਂ ਜਗਵੀਰ ਜੀ ਵਾਰੀ ਸਿਰ ਜਿਹੜੀਆਂ ਕਾਲਸ ਆ ਉਹ ਲੈਣੀਆਂ ਆਪਾਂ ਸ਼ੁਰੂ ਕਰਦੇ ਹਾਂ। ਸੋ ਸਰੋਤਿਓ, ਤੁਸੀਂ ਵੀ ਕਾਲ ਕਰਕੇ ਜੇ ਆਪਣਾ ਇਮੀਗ੍ਰੇਸ਼ਨ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਟੂਡੀਓ ਦਾ ਨੰਬਰ ਹੈ 408 272 5200 4082725200। ਇਹ ਸਟੂਡੀਓ ਦੇ ਫੋਨ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਆ ਉਹ ਸਵਾਲ ਹੁਣ ਪੁੱਛ ਸਕਦੇ ਹੈਗੇ ਆ। ਅਤੇ ਆਪਾਂ ਜਿਹੜੇ ਕਾਲਰਸ ਉਹ ਲੈਣੇ ਸ਼ੁਰੂ ਕਰਦੇ ਨੇ। ਆਪਣੇ ਨਾਲ ਜੁੜੇ ਨੇ ਬਲਦੇਵ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਬੇਟਾ ਜੀ ਅਮਰੀਕਨ ਸਿਟੀਜ਼ਨ ਇੱਥੇ ਆ ਅਤੇ ਉਹਨੇ ਇੰਡੀਆ ਰਹਿੰਦੇ ਆਪਣੇ ਮੈਰਿਡ ਭਰਾ ਵਾਸਤੇ 2006 'ਚ ਇਮੀਗ੍ਰੇਸ਼ਨ ਵਾਸਤੇ ਅਪਲਾਈ ਕੀਤਾ ਸੀ ਅਤੇ 2009 'ਚ ਉਹਦੀ ਅਪਰੂਵਲ ਹੋ ਚੁੱਕੀ ਆ ਅਤੇ 2014 ਦੇ ਵਿੱਚ ਉਹਦੇ ਇੰਡੀਆ 'ਚ ਬੇਟੀ ਹੋਈ ਆ ਉਹਦੇ ਘਰ, ਅਤੇ ਉਹਦੇ ਵਾਸਤੇ ਸਾਨੂੰ ਐਡ ਕਰਨ ਵਾਸਤੇ ਕੀ ਪ੍ਰੋਸੀਜਰ ਕਰਨਾ ਪਵੇਗਾ? ਤੁਸੀਂ USCIS ਨੂੰ ਇੱਕ ਲੈਟਰ ਲਿਖ ਦਿਓ ਅਤੇ ਨਾਲ ਬਰਥ ਸਰਟੀਫਿਕੇਟ ਸਬਮਿਟ ਕਰ ਦਿਓ। ਇਹ ਬੜਾ ਬੇਸਿਕ ਪ੍ਰੋਸੀਜਰ ਹੈ ਅਤੇ ਬਾਅਦ 'ਚ ਵੀ ਐਡ ਹੋ ਸਕਦੀ ਹੈ, ਪਰ ਇਹ ਤੁਸੀਂ ਕਰਦੇ ਹੋ ਤਾਂ ਬੈਟਰ ਹੈ। ਜੇ ਤੁਸੀਂ ਇੱਥੋਂ ਹਾਂਜੀ ਇੱਥੋਂ ਦੀ ਕਰ ਦਿਓ। ਠੀਕ ਹੈ। ਹਾਂਜੀ, ਥੈਂਕ ਯੂ ਜੀ। ਇਹ ਥੋੜ੍ਹਾ ਜਿਹਾ ਹੋਰ ਜੀ। ਅਤੇ ਅਸੀਂ ਦੋਵੇਂ ਸਿਟੀਜ਼ਨ ਹੋ ਚੁੱਕੇ ਹਾਂ ਅਤੇ ਇਹਦਾ ਕੋਈ ਐਡਵਾਂਟੇਜ ਹੋਏਗਾ ਉੱਥੋਂ ਜਿਹੜਾ ਬੇਟਾ ਆਉਣਾ ਜਿਹਨੇ 2012 ਸਿਟੀਜ਼ਨ ਹੋ ਗਏ ਅਸੀਂ? ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜਾ ਹੁਣ ਤੁਹਾਡੀ ਪਟੀਸ਼ਨ ਹੁੰਦੀ ਹੈ ਨਾ, ਇਹ ਡਿਪੈਂਡ ਕਰਦੀ ਹੈ ਕਿ ਜਿਹੜਾ ਪਟੀਸ਼ਨਰ ਹੈ ਉਹ ਸਰਵਾਈਵ ਕਰੇ ਤਦ ਤੱਕ, ਹੈ ਨਾ, ਲੰਬੇ ਟਾਈਮ ਫਰੇਮਸ ਨੇ। ਅਤੇ ਰეკਮੈਂਡੇਸ਼ਨ ਇਹੀ ਹੁੰਦੀ ਹੈ ਕਿ ਜਿੰਨੇ ਵੱਧ ਤੋਂ ਵੱਧ ਫੈਮਿਲੀ ਮੈਂਬਰ ਪਟੀਸ਼ਨ ਕਰਨ ਉਨਾ ਬੈਟਰ ਹੈ, ਤਾਂ ਕਿ ਤੁਹਾਡਾ ਰਿਸਕ ਸਪਰੈਡ ਹੋ ਜਾਂਦਾ ਹੈ। ਜੀ। ਸੋ ਉਹਦਾ ਅਦਰਵਾਈਜ਼ ਕੋਈ ਐਡਵਾਂਟੇਜ ਇਸ ਤਰੀਕੇ ਦੇ ਨਾਲ ਨਹੀਂ ਹੈਗਾ, ਸਿਰਫ ਉਹਦਾ ਟਾਈਮ ਫਰੇਮ ਦੇ ਉੱਤੇ ਡਿਪੈਂਡ ਹੈਗਾ। ਟਾਈਮ ਫਰੇਮ 'ਤੇ ਡਿਪੈਂਡ ਕਰਦਾ ਜੀ। ਅਗਲੇ ਕਾਲਰ ਨੇ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਵੀ ਇੱਕ ਨਾ ਵੀਡੀਓ ਦੇਖੀ ਜੀ, ਟਰੰਪ ਨੇ ਕਿਹਾ ਵੀ ਜਿਵੇਂ ਬਾਹਰੋਂ ਨਰਸਸ ਮੰਗਾਉਣੀਆਂ ਇੱਥੇ ਜ਼ਰੂਰਤ ਹੈਗੀ ਆ, ਇਵੇਂ ਦੀ ਕੋਈ ਤਰੂਥ ਹੈ ਭਲਾ? ਇਹ ਮੈਂ ਪੁੱਛਣਾ ਸੀਗਾ। ਅਤੇ ਜੇ ਹੈ ਤਾਂ ਕਿਵੇਂ ਕਰਨਾ ਅਪਲਾਈ? ਇਹਨਾਂ ਨੇ ਭਾਜੀ ਨੂੰ ਕੋਈ ਆਪਣਾ ਇੰਡੀਆ ਦਾ ਉਹ ਫਾਦਰ ਦਾ ਨੰਬਰ ਜਿਵੇਂ ਰਿਪੀਟ ਕਰ ਦੇਣ। ਜੀ ਕਰ ਦਿੰਦੇ ਜੀ। ਸੁਣ ਲਿਓ ਗੱਲ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਨਾ US ਦੇ ਵਿੱਚ ਇਮੀਗ੍ਰੇਸ਼ਨ ਹੈ ਵਰਕ ਵਾਲੀ, ਉਹ ਸਿਰਫ ਇੰਪਲੋਇਰ ਦੇ ਥਰੂ ਹੀ ਜਾਂਦੀ ਹੈ, ਆਪਣੇ ਆਪ ਤੁਸੀਂ ਡਾਇਰੈਕਟਲੀ ਨਹੀਂ ਆ ਸਕਦੇ। ਅਤੇ ਹੁਣ ਮੈਂ ਇਹਦੇ ਵਿੱਚ ਫਿਰ ਆਉਣਾ ਵੀਜ਼ੇ ਦੇ ਵਿੱਚ ਹੀ ਪੈ ਗਿਆ, ਕੋਈ ਸਪੈਸ਼ਲ ਵੀਜ਼ਾ ਜਿਹਨਾਂ ਨੇ ਇੱਦਾਂ ਦਾ ਕ੍ਰੀਏਟ ਨਹੀਂ ਕੀਤਾ ਹੈ। ਪਰ ਜਿੱਦਾਂ ਕਿ ਮੈਂ ਦੱਸਿਆ ਸੀਗਾ, ਜਿਹੜੇ ਹੌਸਪੀਟਲਸ ਹੁੰਦੇ ਨੇ ਖਾਸ ਕਰਕੇ ਕਈ ਸਾਰੇ ਉਹ ਕੈਪ ਐਗਜ਼ੈਂਪਟ ਹੁੰਦੇ ਨੇ, ਮਤਲਬ ਕਿ ਉਹਨਾਂ ਨੂੰ ਲੋਟਰੀ ਦੇ ਵਿੱਚ ਨੋਨ ਪ੍ਰੋਫਿਟ ਵਾਲੇ ਲੋਟਰੀ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ, ਅਤੇ ਇਹ ਵਰਕਰ ਨੂੰ ਕਦੀ ਵੀ ਬੁਲਾ ਸਕਦੇ ਨੇ। ਅਤੇ ਇਹਨਾਂ ਦੀਆਂ ਵਿੱਚ ਏਜੰਸੀਜ਼ ਵਗੈਰਾ ਹੁੰਦੀਆਂ ਨੇ ਜਿਹੜੀਆਂ ਕਿ ਡਿਗਰੀ ਹੋਲਡਰ ਪ੍ਰੋਫੈਸ਼ਨਲਸ ਨੂੰ ਹਾਇਰ ਕਰਦੀਆਂ ਹੌਸਪੀਟਲ ਦੇ ਸਟਾਫ ਦੇ ਵਿੱਚ। ਅਤੇ ਜੇ ਕੋਈ ਇੱਦਾਂ ਆਉਣਾ ਚਾਹੁੰਦਾ ਉਹਨਾਂ ਨੂੰ ਇਹ ਏਜੰਸੀਜ਼ ਨੂੰ
ਕੰਟੈਕਟ ਕਰਨਾ ਪਏਗਾ ਜਿਨ੍ਹਾਂ ਦੇ ਅੱਗੇ ਉਹ ਹਸਪੀਟਲ ਦੇ ਵਿੱਚ ਪਲੇਸ ਕਰਦੇ ਨੇ, ਅਤੇ ਫਿਰ ਹਸਪੀਟਲ ਡਾਇਰੈਕਟਲੀ ਬੁਲਾ ਸਕਦਾ ਹੈ। ਅਤੇ ਟਰੰਪ ਨੇ ਬੇਸਿਕਲੀ ਅਨਾਊਂਸਮੈਂਟ ਉਹਨਾਂ ਦੀ ਇਹ ਸੀਗੀ ਕਿ ਜਿੱਦਾਂ ਉਹਨਾਂ ਨੇ ਵੀਜ਼ਾ ਦਾ 60 ਦਿਨ ਦਾ ਬੈਨ ਲਗਾਇਆ ਸੀਗਾ, ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਇਹ ਪ੍ਰੋਫੈਸ਼ਨਲਸ ਨੇ, ਹੈਲਥ ਕੇਅਰ ਵਰਕਰਸ ਨੇ, ਉਹਨਾਂ 'ਤੇ ਉਹ 60 ਦਿਨ ਦਾ ਬੈਨ ਐਪਲੀਕੇਬਲ ਨਹੀਂ ਹੈ। ਉਹ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਜਿਹੜੇ ਉਹ ਆ ਸਕਦੇ ਸੀਗੇ, ਜਿਨ੍ਹਾਂ ਦੇ ਵੀ ਵੀਜ਼ੇ ਲੱਗੇ ਹੋਏ ਸੀ ਉਸ ਦੇ ਉੱਤੇ ਰੋਕ ਨਹੀਂ ਸੀਗੀ। ਅਤੇ ਆਪਣੇ ਜੇ ਤੁਸੀਂ ਡੈਡ ਦਾ ਫ਼ੋਨ ਨੰਬਰ ਜਿਹੜਾ ਸੀ ਜੀ ਉਹਨਾਂ ਦਾ ਜੀ 98 141 73 402 ਜੀ, ਅਤੇ ਉਹਨਾਂ ਦਾ ਨਾਮ ਰਘਬੀਰ ਟੇਰਕਿਆਣਾ ਹੈ ਜੀ। ਥੈਂਕ ਯੂ ਜੀ। ਅਤੇ ਅਗਲੇ ਕਾਲਰ ਨੇ ਕਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ ਜੀ, ਮੇਰਾ ਸਵਾਲ ਹੈ ਨਾ, ਸਾਡੀ ਨਾ 2 ਸਾਲ ਪਹਿਲੇ ਨਾ ਸ਼ਿਕਾਗੋ 'ਚ ਇੰਟਰਵਿਊ ਹੋਈ ਸੀ, ਅਤੇ ਉੱਥੋਂ 2 ਸਾਲ ਬਾਅਦ ਸਾਨੂੰ ਉਹਨਾਂ ਨੇ ਲੈਟਰ ਘਰ ਭੇਜੀ ਕਿ ਤੁਹਾਡਾ ਕੇਸ ਪ੍ਰੂਫ ਨਹੀਂ ਹੋਇਆ, ਅਸੀਂ ਤੁਹਾਨੂੰ ਕਲੀਵਲੈਂਡ ਮੂਵ ਕਰਤਾ, ਅਤੇ ਕਲੀਵਲੈਂਡ ਸਾਡਾ ਕੇਸ ਲੱਗ ਗਿਆ। ਅਤੇ ਫਿਰ ਸਾਡੇ ਵਕੀਲ ਸਾਹਿਬ ਨੇ ਉੱਥੇ ਕੋਰਟ 'ਚ ਮਤਲਬ ਐਪਲੀਕੇਸ਼ਨ ਲਾਈ ਕਿ ਸਾਨੂੰ ਡੇਟ ਦਿੱਤੀ ਜਾਵੇ, ਅਤੇ ਸਾਨੂੰ ਇੱਥੇ ਨਾ ਆਉਣਾ ਪਵੇ। ਉਹਨਾਂ ਨੇ ਮਤਲਬ ਟਾਈਮ ਦੇ ਦਿੱਤਾ। ਭਾਜੀ ਐਪਲੀਕੇਸ਼ਨ ਕਾਹਦੀ ਸੀਗੀ ਤੁਹਾਡੀ? ਕੇਸ ਕਿਹੜਾ, ਅਸਾਈਲਮ ਦਾ ਸੀਗਾ, ਕਾਹਦਾ ਸੀ? ਹਾਂਜੀ, ਅਸਾਈਲਮ ਦਾ ਕੇਸ ਜੀ। ਠੀਕ ਹੈ। ਹਾਂਜੀ, ਕੁਐਸਚਨ ਕੀ ਹੈ ਤੁਹਾਡਾ? ਉਹ ਨਾ ਹਾਂਜੀ, ਉਹ ਫਿਰ ਉਹਨਾਂ ਵਕੀਲ ਸਾਹਿਬ ਨੇ ਜੱਜ ਨਾਲ ਗੱਲ ਕੀਤੀ, ਤੇ ਉਹਨਾਂ ਨੇ ਸਾਨੂੰ ਕੋਰਟ ਡੇਟ ਦੇ ਦਿੱਤੀ। ਉਹਨਾਂ ਸਾਨੂੰ ਦੇ ਦਿੱਤੀ ਹੈ ਕੋਰਟ ਡੇਟ 2021 ਨਵੰਬਰ 'ਚ। ਅਤੇ ਹੁਣ ਮੈਂ ਸਵਾਲ ਆ ਕਿ ਅਸੀਂ ਕਿੰਨੀ ਦੇਰ ਪਹਿਲੇ ਉਹਨਾਂ ਨੂੰ ਪੇਪਰ ਜਮ੍ਹਾਂ ਕਰਵਾ ਸਕਦੇ ਹਾਂ? ਅਤੇ ਉਹਨਾਂ ਨੇ ਕਿਹਾ ਨਵੇਂ ਸਾਡੇ ਜਿਹੜੇ ਤੁਹਾਡੇ ਪੇਪਰ ਪਹਿਲੇ ਹੈਗੇ ਨਾ, ਸਾਨੂੰ ਤੁਸੀਂ ਇਹਨੂੰ ਮਤਲਬ ਨਵੇਂ ਦਿਓ ਪੇਪਰ, ਤਾਂ ਕਿ ਇਸ ਟਾਈਮ ਜੋ ਤੁਸੀਂ ਕੇਸ ਵੀ ਲਾਇਆ ਵਾਕਈ ਪਿਛਲੀ ਉੱਥੇ ਹੈਗੀ ਇਸ ਵੇਲੇ ਲੇਟੈਸਟ ਅਪਡੇਟਸ, ਲੇਟੈਸਟ ਡਾਕੂਮੈਂਟਸ ਉਹਨਾਂ ਨੇ ਮੰਗ ਕੀਤੀ ਹੈ। ਹਾਂਜੀ ਜੀ। ਇੱਕ ਤਾਂ ਜੀ ਜੋ ਵੀ ਕੋਰਟ ਨੇ ਇੰਸਟਰਕਸ਼ਨਸ ਦਿੱਤੀਆਂ ਉਹ ਫੋਲੋ ਕਰੋ। ਜੇ ਕੋਈ ਉਹਨਾਂ ਨੇ ਸਪੈਸੀਫਿਕ ਟਾਈਮਲਾਈਨ ਦਿੱਤੀ ਹੈ ਬਰੀਫ ਵਗੈਰਾ ਸਬਮਿਟ ਕਰਨ ਦੀ, ਉਹਨੂੰ ਫੋਲੋ ਕਰੋ। ਨਹੀਂ ਤਾਂ ਸਾਡੀ ਜਿੱਦਾਂ ਸਟੈਂਡਰਡ ਪੋਲਿਸੀ ਇਹ ਹੈਗੀ ਹੈ ਕਿ ਜਿਹੜੇ ਲਾਇਰਸ ਵਗੈਰਾ ਹੁੰਦੇ ਨੇ ਉਹ ਮਹੀਨਾ ਪਹਿਲਾਂ ਸਬਮਿਟ ਕਰ ਦਿੰਦੇ ਨੇ ਸਾਰੇ ਜਿਹੜੇ ਡਾਕੂਮੈਂਟਸ ਨੇ, ਤਾਂ ਕਿ ਉਹਨਾਂ ਨੂੰ ਮੌਕਾ ਮਿਲ ਜਾਵੇ ਜੀ। ਬਾਕੀ ਕਈ ਸਾਰੇ ਕੋਰਟਸ 15 ਦਿਨ ਪਹਿਲਾਂ ਤੱਕ ਐਕਸੈਪਟ ਕਰ ਦਿੰਦੇ ਨੇ ਫਾਈਲਿੰਗ ਜੀ। ਸੋ ਨਵੰਬਰ 2021 ਆ, ਸੋ ਹੈਗਾ ਟਾਈਮ, ਅਜੇ ਕਾਫੀ ਟਾਈਮ ਉਹਨਾਂ ਦੇ ਕੋਲ ਪਿਆ ਹੈਗਾ। ਸੋ ਆਪਣੇ ਵਕੀਲ ਦੇ ਨਾਲ ਜਿਹੜਾ ਜ਼ਰੂਰ ਰਾਬਤੇ ਦੇ ਵਿੱਚ ਤੁਸੀਂ ਰਹੋ। ਇੱਕ ਇਹਦੇ ਵਿੱਚ ਮੈਂ ਚੀਜ਼ ਇਹ ਐਡ ਕਰੂੰਗਾ ਕਿ ਕਈ ਵਾਰੀ ਨਾ ਐਫੀਡੇਵਿਟਸ ਵਗੈਰਾ ਲਗਾਉਣੇ ਹੁੰਦੇ ਨੇ, ਸਪੈਸ਼ਲੀ ਕ੍ਰੈਡੀਬਲ ਫੇਅਰ ਦੇ, ਕਿ ਪਿੱਛੋਂ ਤੁਹਾਡੇ ਘਰ ਵਗੈਰਾ ਤਾਂ ਨਹੀਂ ਕੋਈ ਗਿਆ ਸੀਗਾ, ਪੁਲਿਸ ਵਗੈਰਾ ਉੱਥੇ ਤਾਂ ਨਹੀਂ ਤੰਗ ਕੀਤਾ ਕਿਸੇ ਨੇ। ਅਤੇ ਉਹ ਕਈ ਵਾਰੀ ਤੁਸੀਂ ਲੇਟੈਸਟ ਐਫੀਡੇਵਿਟ ਲਗਾਉਂਦੇ ਹੋ, ਤੁਹਾਨੂੰ ਉਹਦਾ ਫਾਇਦਾ ਹੋ ਜਾਂਦਾ ਹੈ ਕਿ ਉਹਨਾਂ ਤਰੀਕ ਜਲਦੀ ਹੋ ਜਾਂਦੀ ਹੈ ਜਾਂ ਤਰੀਕ ਜਲਦੀ ਨਹੀਂ, ਉਹਨਾਂ ਤੁਸੀਂ ਇਹ ਸ਼ੋਅ ਕਰ ਸਕਦੇ ਹੋ ਕਿ ਅਜੇ ਵੀ ਕੰਟੀਨਿਊਇੰਗ ਥ੍ਰੈਟ ਹੈਗਾ, ਕਿੰਨਾ ਰੀਸੈਂਟ ਸੀਗਾ ਇੰਸੀਡੈਂਸ। ਠੀਕ ਹੈ ਜੀ। ਅਗਲੇ ਕਾਲਰ ਨੇ ਇਹ ਆਪਾਂ ਉੱਥੋਂ ਦੀ ਗੱਲ ਕਰ ਰਹੇ ਹਾਂ ਪੰਜਾਬ ਦੀ, ਵੀ ਉੱਥੇ ਪਿੱਛੇ ਪਰਿਵਾਰ ਨੂੰ ਜਿਹੜੀ ਮੁਸ਼ਕਿਲਾਂ ਜਿਹੜੀਆਂ ਸੀਗੀਆਂ। ਕੁਲਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਨਾ, ਮੇਰੇ ਹਸਬੈਂਡ ਦਾ ਮੈਂ ਕੀਤਾ ਸੀਗਾ, ਉਹਦਾ ਵੀਜ਼ਾ ਵੀ ਲੱਗ ਗਿਆ ਸੀਗਾ, ਤਾਂ ਹੁਣ ਜਨ ਦੀ ਫਲੇਟਾਂ ਬੰਦ ਹੋ ਗਈਆਂ ਅਤੇ ਵੀ ਹੁਣ ਚੱਲਦੀਆਂ ਨਹੀਂ ਹੈਗੀਆਂ, ਅਤੇ ਹੁਣ ਉਹਨਾਂ ਦਾ 18 ਅਗਸਤ ਤੱਕ ਵੀਜ਼ਾ ਹੈ। ਜੇ ਉਦੋਂ ਪਹਿਲਾਂ ਵੀ ਜੇ ਨਾ ਫਲਾਈਟਾਂ ਚੱਲਣਗੀਆਂ ਤਾਂ ਉਹਨਾਂ ਨੂੰ ਦੁਬਾਰਾ ਐਕਸਟੈਂਸ਼ਨ ਲੈਣੀ ਪਊਗੀ, ਅਤੇ ਐਕਸਟੈਂਸ਼ਨ ਵਿੱਚ ਕੀ ਕਰਨਾ ਪਊਗਾ। ਦੂਜਾ ਕੁਐਸਚਨ ਮੇਰਾ ਇਹ ਆ ਕਿ ਜੇ LA ਨਹੀਂ ਚੱਲਣਗੀਆਂ, ਵੀ ਏਅਰਪੋਰਟ ਨਹੀਂ ਓਪਨ ਹੋਊਗਾ, ਵੀ ਦੂਜੀ ਕੰਟਰੀ 'ਚ ਜਿੱਦਾਂ ਸੈਨ ਫਰਾਂਸਿਸਕੋ ਜਾਂ ਸ਼ਿਕਾਗੋ ਵਗੈਰਾ ਓਪਨ ਹੁੰਦੇ, ਉੱਥੇ ਉਹ ਆ ਸਕਦਾ ਹੈ ਕਿ ਨਹੀਂ ਆ ਸਕਦਾ? ਜੀ ਜੀ, ਅਮਰੀਕਾ ਹੀ ਹੈ। ਕੱਟਿਓ ਨਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਨੇ ਅਨਾਊਂਸ ਕੀਤਾ ਸੀਗਾ ਕਿ ਜਦੋਂ ਇਹ ਖੁੱਲ੍ਹਦਾ ਹੈਗਾ, ਜਿਹਨਾਂ ਦੇ ਵੀਜ਼ੇ ਐਕਸਪਾਇਰ ਹੈ ਉਹਨਾਂ ਨੂੰ ਦੁਬਾਰਾ ਅਪਲਾਈ ਕਰਨਾ ਪਏਗਾ। ਅਪਲਾਈ ਕਰਨ ਦੀ ਗਾਈਡਲਾਈਨਸ ਉਹ ਰਿਲੀਜ਼ ਕਰਨਗੇ ਦੁਬਾਰਾ। ਇੰਟਰਵਿਊ ਦੁਬਾਰਾ ਲੈਣਗੇ ਕਿ ਨਹੀਂ ਇਹ ਸਾਨੂੰ ਅਜੇ ਪਤਾ ਨਹੀਂ, ਮੋਸਟ ਲਾਈਕਲੀ ਨਹੀਂ ਲੈਣਗੇ ਜਿਹਨਾਂ ਦੀਆਂ ਲਈਆਂ, ਸਿਰਫ ਉਹ ਦੁਬਾਰਾ ਤੁਸੀਂ ਆਨਲਾਈਨ ਅਪਲਾਈ ਕਰੋਗੇ, ਫੀਸ ਦੁਬਾਰਾ ਪੇ ਕਰੋਗੇ, ਵੀਜ਼ਾ ਮਿਲ ਜਾਏਗਾ। ਦੂਸਰੀ ਜਿੱਦਾਂ ਭਾਜੀ ਨੇ ਗੱਲ ਦੱਸੀ ਹੈ ਕਿ ਹਾਂਜੀ ਅਮਰੀਕਾ ਹੀ ਹੈ, ਕਿਤੇ ਵੀ ਆ ਸਕਦੇ ਹੋ, ਕੋਈ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ LA ਆਉਣਾ ਪੈਣਾ ਉਹਨਾਂ ਨੂੰ ਜੀ। ਅਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸੰਦੀਪ ਕੌਰ ਜੀ ਸੈਕਰਾਮੈਂਟੋ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਮੇਰੇ ਮੰਮੀ ਨੇ ਭਰੇ ਸੀ ਮੇਰੀ ਭੈਣ ਦੇ ਪੇਪਰ ਜਦੋਂ ਗ੍ਰੀਨ ਕਾਰਡ ਤੇ ਸੀਗੇ 2015 'ਚ, ਤੇ ਉਹ ਵਿਧਵਾ ਆ ਮੇਰੀ ਭੈਣ ਜਿਹੜੀ ਇੰਡੀਆ, ਉਹਨਾਂ ਦੇ 2 ਬੱਚੇ ਆ। ਤੇ ਜਦੋਂ ਮੇਰੀ ਮੰਮੀ ਸਿਟੀਜ਼ਨ ਹੋ ਗਏ ਸੀ 2016 'ਚ, ਅਸੀਂ ਸਟੇਟਸ ਵੀ ਅਪਡੇਟ ਕਰ ਦਿੱਤਾ ਸੀ। ਮੈਂ ਪੁੱਛਣਾ ਚਾਹੁੰਦੀ, ਉਹਨਾਂ ਦੀ ਬੇਟੀ ਦੀ ਉਮਰ ਹੈਗੀ 24ਵੇਂ ਸਾਲ 'ਚ ਆ ਹੁਣ, ਤੇ ਬੇਟੇ ਦੀ ਉਮਰ 23ਵੇਂ ਸਾਲ 'ਚ ਆ। ਅਪਰੂਵਲ ਆ ਗਈ ਸੀ 2016 'ਚ, ਉਹ ਆ ਸਕਦੇ ਆ ਜਦੋਂ ਉਹਨਾਂ ਦੀ ਮੰਮੀ ਦਾ ਬਣਦਾ ਹੈ ਜੇ ਅਨਮੈਰਿਡ ਰਹਿੰਦੇ ਆ? ਇਹਦੇ ਵਿੱਚ ਜੀ ਜਦੋਂ ਤੁਸੀਂ I-130 ਫਾਈਲ ਕੀਤਾ ਹੈ, ਅਤੇ ਜਦੋਂ I-130 ਅਪਰੂਵ ਹੁੰਦਾ ਹੈ, ਜਿਹੜੀ ਉਹ ਵਾਲੀ ਡਿਊਰੇਸ਼ਨ ਹੈਗੀ ਨਾ, ਉਹ ਵਾਲਾ ਟਾਈਮ ਦੀ ਰਿਆਇਤ ਦੇ ਦਿੰਦੇ ਨੇ ਏਜ 'ਚੋਂ। ਜੇ ਤੁਹਾਡਾ 2 ਸਾਲ ਪੈਂਡਿੰਗ ਰਿਹਾ ਹੈਗਾ ਤਾਂ ਤੁਹਾਨੂੰ 2 ਸਾਲ ਮਾਈਨਸ ਹੋ ਜਾਣਗੇ ਬੱਚਿਆਂ ਦੀ ਏਜ ਤੋਂ, ਅਤੇ ਬੇਸਿਕਲੀ 21 ਸਾਲ ਤੋਂ ਬਾਅਦ ਬੱਚੇ ਏਜ ਆਊਟ ਹੋ ਜਾਂਦੇ, ਅਤੇ ਸਿਰਫ ਇਹ ਵਾਲੀ ਪ੍ਰੋਟੈਕਸ਼ਨ ਉਹਨਾਂ ਨੂੰ ਮਿਲੇਗੀ ਜੇ ਇਹ ਸਾਰਾ ਕੈਲਕੂਲੇਸ਼ਨ ਲਗਾ ਕੇ ਐਂਡ ਦੇ ਵਿੱਚ ਉਹਨਾਂ ਦੀ ਏਜ 21 ਤੋਂ ਥੱਲੇ ਬਣਦੀ ਹੈ, ਅਤੇ ਫਿਰ ਉਹ ਆ ਸਕਦੇ ਆ, ਨਹੀਂ ਤਾਂ ਉਹ ਨਹੀਂ ਆ ਸਕਦੇ ਜੀ। ਅਗਲੇ ਕਾਲਰ ਨੇ ਬਲਜੀਤ ਕੌਰ ਜੀ ਕਰਮਨ ਤੋਂ, ਸਤਿ ਸ਼੍ਰੀ ਅਕਾਲ ਬਲਜੀਤ ਜੀ। ਜੀ ਆਪਾਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ ਜੀ। ਅਗਲੇ ਕਾਲਰ ਜੁੜੇ ਨੇ ਰਣਜੀਤ ਜੀ, ਸਤਿ ਸ਼੍ਰੀ ਅਕਾਲ।
ਫਰੈਜ਼ਨੋ ਤੋਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ, ਮੈਂ ਆਪਣੇ ਬ੍ਰਦਰਸ ਦਾ ਜਿੱਦਾਂ 14 ਦੇ ਵਿੱਚ ਅਪਲਾਈ ਕੀਤਾ ਸੀਗਾ ਸਿਟੀਜ਼ਨ ਹੋ ਕੇ। ਹਾਂਜੀ। ਉਦੋਂ ਦੀ ਸਾਡੇ ਕੋਲ ਉਹ ਜਿਹੜੀ ਮਤਲਬ ਅਸੀਂ ਰਸੀਦ ਹੀ ਆ ਸਾਡੇ ਕੋਲ, ਜਿਹੜੀ ਅਸੀਂ ਫੀਸ ਭੇਜੀ ਉਹਨਾਂ ਨੂੰ, ਤੇ ਉਸ ਤੋਂ ਬਾਅਦ ਸਾਨੂੰ ਕੋਈ ਲੈਟਰ ਵਗੈਰਾ ਨਹੀਂ ਆਇਆ ਹੈਗਾ। ਉਹਨਾਂ ਦਾ ਆਉਣਾ ਚਾਹੀਦਾ ਹੁਣ ਤੱਕ ਕਿ ਨਹੀਂ? ਆਉਣਾ ਚਾਹੀਦਾ ਹੈ, ਤੁਸੀਂ ਫੋਲੋ ਅਪ ਕਰ ਲਓ ਉਹਨਾਂ ਨੂੰ। ਪਰ ਜਿੱਦਾਂ ਮੈਂ ਦੱਸਿਆ ਸੀਗਾ, ਕਈ ਵਾਰੀ ਜਿੱਦਾਂ ਹੁਣੇ ਪਹਿਲੇ ਕਾਲਰ ਸੀਗੇ ਕਿ ਕਈ ਵਾਰੀ ਤੁਹਾਡਾ ਪੈਂਡਿੰਗ ਰਵੇ, ਤੁਹਾਨੂੰ ਫਾਇਦਾ ਵੀ ਹੁੰਦਾ ਹੈ, ਜਿਹੜਾ ਕਿ ਬੱਚੇ ਏਜ ਆਊਟ ਨਹੀਂ ਕਰਦੇ। ਜਿੰਨੀ ਡਿਊਰੇਸ਼ਨ ਪੈਂਡਿੰਗ ਰਹੂਗੀ ਉਨਾ ਤੁਹਾਨੂੰ ਫਾਇਦਾ ਹੋ ਜਾਂਦਾ ਹੈ। ਅਤੇ ਤੁਸੀਂ ਬਸ ਇਹ ਮੇਕ ਸ਼ੋਰ ਕਰ ਲੈਣਾ ਕਿ ਤੁਸੀਂ ਨੋਟਿਸ ਵਗੈਰਾ ਮਿਸ ਨਾ ਕਰੋ, ਐਡਰੈਸ ਆਪਣਾ ਅਪਡੇਟ ਕਰੋ। ਬਾਕੀ ਜਿਹੜਾ ਪੈਂਡਿੰਗ ਹੈ ਉਹਦਾ ਤੁਹਾਨੂੰ ਨੁਕਸਾਨ ਨਹੀਂ ਕੋਈ ਹੈਗਾ, ਉਹਦਾ ਫਾਇਦਾ ਹੀ ਹੁੰਦਾ ਜੀ। ਟਾਈਮ ਫਰੇਮ ਜਿਹੜਾ ਉਹ ਬਚ ਜਾਂਦਾ ਆ। ਐਡਰੈਸ ਅਪਡੇਟ ਦੇ ਲਈ ਇੱਕ ਵਾਰੀ ਦੱਸ ਦਿਓ ਜਗਵੀਰ ਜੀ ਵੀ ਕਿਹੜਾ ਫਾਰਮ ਜਿਹੜਾ ਹੁੰਦਾ ਹੈ। AR11 ਇਹ ਔਨਲਾਈਨ ਬੜਾ ਈਜ਼ੀ ਹੈਗਾ। AR11 ਤੁਸੀਂ ਗੂਗਲ ਦੇ ਵਿੱਚ ਸਰਚ ਕਰੋ ਅਤੇ ਤੁਸੀਂ ਆਪਣਾ ਐਡਰੈਸ ਅਪਡੇਟ ਕਰ ਸਕਦੇ ਹੋ। ਅਤੇ ਜੇ ਕੋਈ ਐਡਰੈਸ ਨਹੀਂ ਅਪਡੇਟ ਕਰਦਾ ਤਾਂ ਉਸ ਦੇ ਉੱਤੇ ਕੋਈ ਕਾਰਵਾਈ ਵੀ ਹੋ ਸਕਦੀ ਆ? ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਅਪਡੇਟ ਕਰਨਾ ਹੈ ਸਾਰੇ ਇਮੀਗ੍ਰੈਂਟਸ ਨੇ ਜਦੋਂ ਵੀ ਮੂਵ ਹੁੰਦੇ ਹੋ। ਦੂਸਰਾ ਸਭ ਤੋਂ ਮੇਨ ਰੀਜ਼ਨ ਹੈ ਕਿ ਜੇ ਤੁਸੀਂ ਅਪਡੇਟ ਨਹੀਂ ਕੀਤਾ ਹੈ ਫਿਰ ਤੁਸੀਂ ਇਹ ਨਹੀਂ ਕਲੇਮ ਕਰ ਸਕਦੇ ਕਿ ਮੈਨੂੰ ਨੋਟਿਸ ਨਹੀਂ ਮਿਲਿਆ। ਅਤੇ ਇਮੀਗ੍ਰੇਸ਼ਨ ਜੇ ਤੁਸੀਂ ਐਡਰੈਸ ਅਪਡੇਟ ਕੀਤਾ ਹੈ ਫਿਰ ਤੁਹਾਨੂੰ ਉਹਨਾਂ ਨੇ ਗਲਤ ਮੇਲ ਜਾਂ ਨਈ ਮੇਲ ਭੇਜੀ ਜਾਂ ਤੁਹਾਡੀ ਰਿਟਰਨ ਮੇਲ ਹੈ, ਉਹਦੀ ਤੁਹਾਨੂੰ ਐਕਸੈਪਸ਼ਨ ਮਿਲ ਜਾਂਦੀ ਹੈ ਕਿ ਡੈਡਲਾਈਨ ਜੇ ਮਿਸ ਹੋ ਜਾਵੇ ਕਈ ਵਾਰੀ ਉਹ ਤੁਹਾਡੀ ਅੱਗੇ ਕਾਰਵਾਈ ਚਲਾ ਸਕਦੇ ਆ। ਜੇ ਤੁਹਾਡੀ ਆਪਣੀ ਗਲਤੀ ਕਰਕੇ ਤੁਸੀਂ ਐਡਰੈਸ ਅਪਡੇਟ ਨਹੀਂ ਕੀਤਾ, ਇਮੀਗ੍ਰੇਸ਼ਨ ਉਹਦੀ ਫਿਰ ਜ਼ਿੰਮੇਵਾਰ ਨਹੀਂ ਹੈ। ਨਹੀਂ। ਬਲਵਿੰਦਰ ਕੌਰ ਜੀ ਫਰੈਜ਼ਨੋ ਤੋਂ, ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਹੈ ਕਿ ਮੈਂ ਫਰੈਜ਼ਨੋ 'ਚ ਰਹਿੰਦੀ ਹਾਂ, ਕੈਲੀਫੋਰਨੀਆ, ਤੇ ਮੇਰੀ ਬੱਚੀ ਨੂੰ ਨਾ ਇੱਕ PEBT ਕਾਰਡ ਆਇਆ। ਹਾਂਜੀ। ਤੇ ਅਸੀਂ ਅਸਾਈਲਮ ਤੇ ਹਾਂ ਤੇ ਮੇਰੇ ਬੱਚਿਆਂ ਕੋਲੇ ਮੈਡੀਕਲ ਹੈ, ਸਾਡੇ ਕੋਲ ਇੰਸ਼ੋਰੈਂਸ ਹੈ ਦੋਨਾਂ ਕੋਲ, ਤੇ ਕੀ ਉਹ ਸਾਡੇ ਕੇਸ ਤੇ ਕੋਈ ਇਫੈਕਟ ਪਵੇਗਾ? ਤੇ ਅਸੀਂ ਜਿਹੜੇ ਅਸਾਈਲਮ ਹੋਲਡਰ, ਅਪਲਾਈ ਨਹੀਂ ਕੀਤਾ, ਜਿਹੜੇ ਅਸਾਈਲਮ ਸੀਕਰਸ ਨੇ ਉਹਨਾਂ ਨੂੰ ਇਹਨਾਂ ਨੇ ਦੱਸਿਆ ਹੈ ਕਿ ਇਹਨਾਂ ਨੂੰ ਪਬਲਿਕ ਚਾਰਜ ਵਾਲੇ ਲਾਜ਼ ਨਹੀਂ ਲੱਗਦੇ ਹੈਗੇ, ਐਗਜ਼ੈਂਪਟ ਨੇ ਜੀ। ਸੋ ਉਸ ਦਾ ਤੁਹਾਡੇ ਕੇਸ 'ਤੇ ਇੱਕ ਹਿਸਾਬ ਦੇ ਨਾਲ ਕੋਈ ਅਸਰ ਨਹੀਂ ਹੋਵੇਗਾ ਜੀ। ਅਗਲੇ ਜਿਹੜੇ ਕਾਲਰ ਨੇ ਗੁਰਿੰਦਰ ਜੀ UK ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਦੋ ਸਵਾਲ ਆ। ਇੱਕ ਤਾਂ ਹੈਗਾ ਕਿ ਮੇਰੇ ਕੋਲ E2 ਵੀਜ਼ਾ ਹੈਗਾ 5 ਸਾਲ ਦਾ, ਜਿਹੜਾ ਕਿ ਹੁਣ ਮੈਨੂੰ ਇਸ਼ੂ ਹੋਇਆ ਸੀਗਾ ਫੈਬਰਰੀ ਵਿੱਚ। ਹਾਂਜੀ। ਤੇ ਮੇਰਾ ਸਾਰਾ ਜਿੱਦਾਂ ਬਿਜ਼ਨਸ ਸੈਟਅਪ ਕਰਕੇ ਤੇ ਫਿਰ ਮੈਂ ਵਾਪਸ ਇੱਥੇ ਆਇਆ ਸੀ ਤੇ ਆਪਣੀ ਬੇਸਿਕਲੀ ਵੀਜ਼ੇ ਦੀ ਵੇਟ ਕਰਦਾ ਸੀਗਾ। ਇਸ ਕਰਕੇ ਸਾਰਾ ਕੁਛ ਲਾਈਵ ਆਪਰੇਸ਼ਨਲ ਨਹੀਂ ਹੈਗਾ। ਹੁਣ ਪ੍ਰੋਬਲਮ ਇਹ ਹੈ ਕਿਉਂਕਿ ਫਲਾਈਟ ਬੈਨ ਕਰਕੇ ਮੈਂ ਹਾਲੇ ਵੀ ਇੱਥੇ ਜਾ ਕੇ 18 ਦੀ ਫਲਾਈਟ ਸੀ, 16 ਨੂੰ ਬੈਨ ਹੋ ਗਿਆ ਤੇ ਮੇਰਾ ਸਾਰਾ ਸਿਸਟਮ ਜਿਹੜਾ ਖੜ ਗਿਆ। ਹੁਣ ਸਵਾਲ ਇਹ ਹੈਗਾ ਕਿ ਮੈਂ ਕਿਸੇ ਤਰੀਕੇ ਨਾਲ ਕੋਈ ਐਗਜ਼ੈਂਪਸ਼ਨ ਹੈਗੀ ਹੈ? ਜਿੱਦਾਂ ਮੈਂ UCSI ਤੇ ਮਤ ਪਾ ਕੇ ਵੀ ਦੇਖਿਆ ਸੀ, ਜਿੱਦਾਂ ਉੱਥੇ ਵੀ ਐਪਲੀਕੇਸ਼ਨ ਐਜ ਕਮੈਂਟ ਪਾਇਆ ਸੀ ਕਿ ਜੇ ਪੋਸੀਬਲ ਹੈਗਾ ਕਿ ਮੈਂ ਟਰੈਵਲ ਕਰ ਸਕਦਾ ਐਜ਼ ਐਸੈਂਸ਼ੀਅਲ ਟਰੈਵਲਰ, ਉਹਦਾ ਕੁਛ ਇੱਦਾਂ ਦਾ ਹੈਗਾ? ਦੂਸਰਾ ਸਵਾਲ ਇਹ ਹੈਗਾ, ਹਾਂਜੀ ਦੱਸੋ। ਦੂਸਰਾ ਇਹ ਹੈ ਕਿ ਜਿੱਦਾਂ ਹੁਣ ਸਿੰਸ ਹੁਣ ਗੋਡ ਚਲੋ ਬਸ ਕੇ ਸਿਨਾਰੀਓ ਜ਼ਿਆਦਾਤਰ ਕਿ ਬੈਕ ਟੂ ਨੋਰਮਲ ਹੀ ਹੁੰਦਾ। ਮੰਨ ਲਓ ਕਿ ਜੇ ਮੈਂ ਹੁਣ ਐਂਡ ਆਫ ਈਅਰ ਤੱਕ ਵੀ ਨਹੀਂ ਆ ਸਕਦਾ, ਪਰ ਜੇ ਮੈਂ ਟਾਈਮ ਲਾਸ ਜਾਂ ਐਜ਼ ਏ 5 ਸਾਲ ਦਾ ਵੀਜ਼ਾ, ਉਹ ਮੈਂ ਕਿਸੇ ਤਰੀਕੇ ਨਾਲ ਫਿਰ ਐਕਸਟੈਂਸ਼ਨ ਦੀ ਅਪੀਲ ਪਾ ਸਕਦਾ ਜਾਂ ਕਿੱਦਾਂ? ਤੁਹਾਡੇ ਕੋਲ ਨਾ ਜਿੱਦਾਂ 5 ਸਾਲ ਦਾ ਵੀਜ਼ਾ ਤੁਸੀਂ ਆਓਗੇ, ਤੁਹਾਨੂੰ ਉਹਨਾਂ ਨੇ 2 ਸਾਲ ਦੀ ਐਂਟਰੀ ਦੇਣੀ ਹੈ ਜੀ। ਅਤੇ ਜੇ ਤੁਹਾਡਾ ਮੁੱਕਣ ਵਾਲਾ ਜਾਂ ਤੁਸੀਂ ਆਲਰੇਡੀ US 'ਚ ਹੁੰਦੇ ਹੋ, ਤੁਸੀਂ ਯੂ ਕੈਨ ਆਲਵੇਜ਼ ਫਾਈਲ ਅਮੈਂਡਡ ਪਟੀਸ਼ਨ, ਅਮੈਂਡ ਕਰ ਸਕਦੇ ਹੋ E2 ਨੂੰ, ਨਵੀਂ ਟਾਈਮ ਲਾਈਨ ਸਬਮਿਟ ਕਰ ਸਕਦੇ ਹੋ ਕਿ ਮੇਰੀ ਜਿਹੜੀ ਜੋਬ ਕ੍ਰੀਏਸ਼ਨ ਜਾਂ ਬਿਜ਼ਨਸ ਦੀ ਟਾਈਮ ਲਾਈਨ ਹੈ ਉਹ ਚੇਂਜ ਹੋ ਗਈ ਹੈ। ਅਤੇ ਇਹ ਕੋਵਿਡ ਕਰਕੇ ਅੰਡਰਸਟੂਡ ਹੀ ਹੈ ਕਿ ਹੈ ਨਾ, ਕਾਫੀ ਸਾਰੇ E2 ਵਾਲੇ ਜਾਂ ਹੋਰ ਇਨਵੈਸਟਰ ਸੀਗੇ, ਉਹ 6-7 ਮਹੀਨੇ ਉਹਨਾਂ ਦੀ ਟਾਈਮ ਲਾਈਨਸ 'ਤੇ ਵੈਸੇ ਵੀ ਡਿਸਟਰਪਟਡ ਹੈਗੀਆਂ, ਕਰ ਨਹੀਂ ਸਕਦੇ ਨੇ। ਅਤੇ ਤੁਸੀਂ ਜਦੋਂ ਆਉਂਦੇ ਹੋ, ਜਦੋਂ ਖੁੱਲ੍ਹਦਾ ਹੁਣ ਕਦੋਂ ਤੁਸੀਂ ਆ ਸਕਦੇ ਹੋ ਆਈ ਡੋਂਟ ਨੋ। ਅਜੇ ਤਾਂ ਉਹਨਾਂ ਦਾ ਜਿਹੜਾ ਫੋਕਸ ਹੈ ਉਹ US ਸਿਟੀਜ਼ਨ ਅਤੇ ਗ੍ਰੀਨ ਕਾਰਡ ਹੋਲਡਰਸ ਵਾਲਾ ਹੈ, ਪਹਿਲ ਉਹਨਾਂ ਨੂੰ ਹੈ। ਅਤੇ ਜਦੋਂ ਇਹ ਖੁੱਲ੍ਹਦਾ ਹੈ ਤੁਸੀਂ ਆਉਂਦੇ ਹੋ, ਅਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਹ ਰੋਕਣਗੇ। ਇਹ ਤੋਂ ਕਰੋਨਾ ਤੋਂ ਇਲਾਵਾ ਵੀ ਸਾਡੇ ਕਈ E2 ਵਾਲੇ ਕਲਾਇੰਟ ਸੀਗੇ ਜਿਹੜੇ ਕਿ ਨਹੀਂ ਟਾਈਮ ਸਿਰ ਆ ਸਕਦੇ ਸੀ ਫॉर ਵਾਟ ਐਵਰ ਰੀਜ਼ਨ, ਅਤੇ ਜਦੋਂ ਆਉਂਦੇ ਨੇ ਉਹ ਤੁਸੀਂ ਆਪਣਾ ਬਿਜ਼ਨਸ ਕਰ ਸਕਦੇ ਹੋ। ਬੇਸਿਕਲੀ ਉਹ ਪੁੱਛੋਗੇ, ਤੁਸੀਂ ਆਪਣੇ ਨਾਲ ਨਾ ਇੱਕ ਰਿਵਾਈਜ਼ਡ ਬਿਜ਼ਨਸ ਪਲਾਨ ਕੈਰੀ ਕਰਨਾ, ਉਹਨੂੰ ਦੱਸਣਾ ਕਿ ਅੱਗੇ ਪਲਾਨ ਕੀ ਹੈਗਾ, ਕਿੱਥੇ ਇੱਕ ਬਿਜ਼ਨਸ ਸਟੈਂਡ ਕਰਦਾ ਹੈ, ਅਤੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜੀ। ਇਨਫੈਕਟ ਮੈਂ ਨਾ ਵੀ ਸਗੋਂ ਮੌਕਾ ਵਧੀਆ ਹੋਊਗਾ ਵੀ ਆਲਰੇਡੀ ਇਕਨੋਮੀ ਡਾਊਨ ਆ, ਉਹਨਾਂ ਨੇ ਕਹਿਣਾ ਵੀ ਨਵਾਂ ਬਿਜ਼ਨਸ ਲੈ ਕੇ ਆ ਰਹੇ ਹਾਂ, ਬਿਲਕੁਲ ਤੁਹਾਨੂੰ ਤਾਂ ਉਹਨਾਂ ਨੇ ਫੁੱਲਾਂ ਦੇ ਉੱਤੇ ਲੈ ਕੇ ਆਉਣਾ ਹੈ ਜੀ। ਬਿਲਕੁਲ। ਸੋ ਆਈ ਥਿੰਕ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ। ਗਗਨ ਜੀ ਇੰਡੀਆ ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਮੈਂ ਇਹ ਪੁੱਛਣਾ ਸੀ, ਮੇਰੇ ਨਾ ਹਸਬੈਂਡ US ਸਿਟੀਜ਼ਨ ਨੇ, ਅਤੇ ਸਰ ਮੈਨੂੰ ਨਾ ਸਪਾਊਸ ਵੀਜ਼ਾ ਜਨਵਰੀ ਦੇ ਵਿੱਚ ਮਿਲਿਆ ਸੀ,
ਤੇ ਸਰ ਉਹ 21 ਜੂਨ ਤੱਕ ਆ। ਅਗਰ ਮਤਲਬ ਮਾਰਚ ਦੇ ਵਿੱਚ 에ਅਰਲਾਈਨਸ ਬੰਦ ਹੋ ਗਈਆਂ ਸੀ, ਅਗਰ ਉਦੋਂ ਤੱਕ ਨਹੀਂ ਚੱਲਦੀਆਂ ਤਾਂ ਮੇਰਾ ਵੀਜ਼ਾ ਐਕਸਟੈਂਡ ਹੋ ਸਕਦਾ? ਹਾਂਜੀ ਬਿਲਕੁਲ ਹੋ ਸਕਦਾ, ਬਿਲਕੁਲ ਹੋ ਸਕਦਾ। ਇਸ ਤੋਂ ਪਹਿਲਾਂ ਵੀ ਜਿੱਦਾਂ ਹੁਣੇ ਉਹ ਦੱਸ ਕੇ ਹਟੇ ਆ ਵੀ ਜੇ ਤਾਂ ਦੇਖੋ ਹਜੇ ਤਾਂ ਹੈਗੇ ਆ ਥੋੜ੍ਹੇ ਦਿਨ, ਜੇ ਉਸ ਤੋਂ ਪਹਿਲਾਂ ਖੁੱਲ੍ਹ ਗਈਆਂ ਫਲਾਈਟਾਂ ਤਾਂ ਆ ਜਿਓ, ਜੇ ਨਹੀਂ ਖੁੱਲ੍ਹੀਆਂ ਤਾਂ ਫਿਰ ਕਹਿੰਦੇ ਵੀ USCIS ਵਾਲੇ ਜਾਂ ਜਿਹੜੀ ਐਮਬੈਸੀ ਵਾਲੇ ਉਹ ਦੱਸਣਗੇ ਵੀ ਤੁਸੀਂ ਰੀਅਪਲਾਈ ਜਿਹੜਾ ਆ ਉਸ ਨੂੰ ਕਿੱਦਾਂ ਕਰਨਾ ਹੈਗਾ। ਮੇ ਵੀ ਇੰਟਰਵਿਊ ਜਿਹੜੀਆਂ ਉਹ ਅਗਲੀ ਵਾਰੀ ਸ਼ਾਇਦ ਨਾ ਲੈਣਗੇ, ਕਿਉਂਕਿ ਉਹ ਜਾਣਦੇ ਨੇ ਕੋਵਿਡ ਕਰਕੇ ਇਹ ਰਹਿ ਗਏ ਸੀਗੇ ਜੀ। ਥੈਂਕ ਯੂ ਕਾਲ ਦੇ ਲਈ। ਅਗਲੇ ਜਿਹੜੇ ਕਾਲਰ ਨੇ, ਇੱਕ ਸਾਡੇ ਫੇਸਬੁੱਕ ਦੇ ਉੱਤੇ ਸਵਾਲ ਸੀਗਾ, ਕਹਿੰਦੇ ਵੀ ਉਹ ਨਿਊਯਾਰਕ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਕੋਈ ਰਿਸ਼ਤੇਦਾਰ ਬਾਰਡਰ ਕ੍ਰਾਸ ਕਰਕੇ ਜਿਹੜੇ ਇੱਥੇ ਉਹਨਾਂ ਦੇ ਕੋਲ ਕਹਿੰਦੇ ਉਹ ਆਏ ਨੇ, ਅਤੇ ਉਹਨਾਂ ਦੇ 2 ਬੱਚੇ ਨੇ, ਇੱਕ 13 ਸਾਲ ਦਾ, ਇੱਕ 16 ਸਾਲ ਦਾ। ਕੀ ਕਹਿੰਦੇ ਵੀ ਉਹਨਾਂ ਦੇ ਉਹ ਜਿਹੜੇ ਅੰਕਲ ਨੇ ਉਹ ਇੱਕ ਬੱਚੇ ਨੂੰ ਅਡੋਪਟ ਕਰਕੇ ਗ੍ਰੀਨ ਕਾਰਡ ਵਾਲੇ ਪਾਥਵੇ 'ਤੇ ਜਾ ਸਕਦੇ ਨੇ? ਜਾ ਸਕਦੇ ਨੇ। ਜਿਹੜੇ ਮਾਈਨਰ ਚਿਲਡਰਨ ਨੇ ਉਹਨਾਂ ਨੂੰ ਇੱਕ ਇਹਨਾਂ ਨੇ ਪ੍ਰੋਗਰਾਮ ਬਣਾਇਆ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ। ਅੱਛਾ, ਫੈਮਿਲੀ ਕੋਰਟ ਦੇ ਵਿੱਚ ਜਾ ਕੇ ਗਾਰਡੀਅਨਸ਼ਿਪ ਲੈਣੀ ਪੈਂਦੀ ਹੈ। ਗਾਰਡੀਅਨਸ਼ਿਪ ਇੱਕ ਵਾਰੀ ਮਿਲ ਜਾਂਦੀ ਹੈ ਅਤੇ ਫਿਰ 360 ਪਟੀਸ਼ਨ ਹੁੰਦੀ ਹੈ ਜੁਵਨਾਈਲ ਦੀ, ਉਹ ਲਗਾ ਕੇ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਸਕਦਾ ਬੱਚਿਆਂ ਨੂੰ। ਨਹੀਂ, ਉਹਨਾਂ ਦੇ ਅੰਕਲ ਨੂੰ ਤਾਂ ਨਹੀਂ, ਅੰਕਲ ਨੂੰ ਤਾਂ ਉਹਨਾਂ ਨਹੀਂ, ਉਹਨਾਂ ਦੇ ਤਾਂ ਉਹ US ਸਿਟੀਜ਼ਨ ਦੇ ਜਿਹੜੇ ਬੱਚੇ ਉਹ ਵੀ ਇੱਥੇ ਹੀ ਨੇ, ਉਹ ਸਿਟੀਜ਼ਨ ਹੀ ਨੇ। ਕੀ ਕਹਿੰਦੇ ਉਹ ਬੇਸਿਕਲੀ ਕਹਿੰਦੇ ਵੀ ਮੇਰਾ ਇੱਕ ਬੱਚਾ ਉਹ ਅਡਾਪਟ ਕਰਕੇ ਕੀ ਇੱਥੇ ਪੱਕੇ ਹੋ ਸਕਦੇ ਨੇ ਉਹਨਾਂ ਦੇ ਅੰਕਲ। ਕੱਚਾ ਬੰਦਾ ਉਹਨਾਂ ਨੇ ਅਡਾਪਸ਼ਨ ਪੋਸੀਬਲ ਨਹੀਂ ਹੋਣੀ, ਕਿਉਂਕਿ ਉਹ ਆਪ ਹੀ ਕੱਚਾ ਹੈ ਨਾ, ਉਹਨੂੰ ਕੋਰਟ ਕਦੀ ਗ੍ਰਾਂਟ ਨਹੀਂ ਕਰੇਗਾ ਇੱਥੇ, ਕਿਉਂਕਿ ਨਾਟ ਇਨ ਬੈਸਟ ਇੰਟਰਸਟ ਆਫ ਚਾਈਲਡ ਕਿ ਜੇ ਤੁਹਾਡਾ ਪੈਰੈਂਟ ਨੂੰ ਹੀ ਅਡਾਪਟ ਹੋ ਗਿਆ ਤੇ ਉਹਨੂੰ ਫਿਰ ਕੋਰਟ ਦਊਗੀ ਨਹੀਂ। ਸੋ ਉਹ ਫਿਰ ਮੁਸ਼ਕਿਲ ਆ ਰਹਾ ਜੀ ਜੀ। ਅਤੇ ਅਗਲੇ ਜਿਹੜੇ ਕਾਲਰ ਨੇ ਵਿਨੋਦ ਸਿੰਘ ਜੀ ਮਿਸ਼ੀਗਨ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਹੈਗਾ, ਮੇਰਾ ਗ੍ਰੀਨ ਕਾਰਡ ਨੂੰ 4 ਸਾਲ ਹੋ ਗਏ ਉਰੇ, ਅਤੇ ਮੇਰਾ ਭਰਾ ਹੈਗਾ ਇੱਥੇ ਨਿਊਯਾਰਕ, ਅਨਡਾਕੂਮੈਂਟਡ ਹੈਗੇ। ਹਾਂਜੀ। ਅਤੇ ਉਹਨਾਂ ਦੇ ਮੈਂ ਅਪਲਾਈ ਕਰ ਸਕਦਾ ਜੀ? ਤੁਸੀਂ ਜੀ ਗ੍ਰੀਨ ਕਾਰਡ ਹੋਲਡਰ ਆਪਣੇ ਸਿਬਲਿੰਗ ਲਈ ਨਹੀਂ ਫਾਈਲ ਕਰ ਸਕਦਾ, US ਸਿਟੀਜ਼ਨ ਸਿਬਲਿੰਗ ਲਈ ਫਾਈਲ ਕਰ ਸਕਦਾ ਹੈ। ਪਰ ਜਿਹੜਾ ਕਿ ਅਨਡਾਕੂਮੈਂਟਡ ਬੰਦਾ ਉਹਦੀ ਨਾ ਐਡਜਸਟਮੈਂਟ ਦੇ ਵਿੱਚ ਪ੍ਰੋਬਲਮ ਹੋਏਗੀ, ਫਿਰ ਆਪਾਂ ਨੂੰ ਬਾਕੀ ਵੀ ਦੇਖਣਾ ਪੈਣਾ ਜੇ ਪਿੱਛੇ ਤੁਹਾਡਾ ਰਿਮੂਵਲ ਆਰਡਰ ਵਗੈਰਾ ਹੈਗਾ ਕਿ ਨਹੀਂ ਹੈਗਾ। ਕਈ ਆਪਸ਼ਨਾਂ ਨਿਕਲ ਸਕਦੀਆਂ ਹੈ, ਪਰ ਇਹ ਹੈ ਕਿ ਤੁਸੀਂ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ। ਜਿਹੜਾ US ਸਿਟੀਜ਼ਨ ਦੇ ਥਰੂ ਪ੍ਰੋਸੈਸ ਹੈ ਉਹ ਵੈਸੇ ਹੀ ਬੜੀ ਲੰਬਾ ਚੱਲਦਾ ਹੈ ਨਾ, ਸਿਬਲਿੰਗ ਜੀ 14-15 ਸਾਲ ਦਾ। ਅਤੇ ਇਹ ਹੈ ਕਿ ਨੁਕਸਾਨ ਕੋਈ ਨਹੀਂ ਹੈਗਾ, ਬਟ ਆਪਾਂ ਦੇਖਾਂਗੇ ਫਿਰ ਕਿ ਲਾਜ਼ ਕਿੱਦਾਂ ਚੇਂਜ ਹੁੰਦੇ ਨੇ। ਕਈ ਵਾਰੀ ਟਾਈਮ ਟੂ ਟਾਈਮ ਉਹ ਇੱਦਾਂ ਦੇ ਦਿੰਦੇ ਨੇ, ਕੱਟ ਆਫ ਰੱਖ ਲੈਂਦੇ ਨੇ ਕਿ ਅਮਨੈਸਟੀ ਵਗੈਰਾ ਜੇ ਕੋਈ ਇੱਦਾਂ ਦਾ ਲਾਅ ਹੁੰਦਾ ਉਹ ਹੋ ਸਕਦਾ ਹੈ। ਪਰ ਇਹ ਹੈ ਕਿ ਤੁਸੀਂ ਕਿਸੇ ਲਾਇਰ ਨਾਲ ਗੱਲ ਕਰੋ ਉੱਥੇ, ਜਾਂ ਤੁਸੀਂ ਸਾਨੂੰ ਕੰਟੈਕਟ ਕਰੋ ਬਾਅਦ ਦੇ ਵਿੱਚ। ਜੀ ਬਿਲਕੁਲ। ਸੋ ਇੱਕ ਵਾਰੀ ਜਿੱਦਾਂ ਜੇ ਟਿੜਕੀਆਂ ਹੋਣਾ ਨੇ ਕਲੀਅਰ ਕਰਤਾ ਵੀ ਜਿਹੜੇ ਗ੍ਰੀਨ ਕਾਰਡ ਵਾਲੇ ਆਪਣੇ ਭੈਣ ਭਰਾ ਦੇ ਲਈ ਨਹੀਂ ਅਪਲਾਈ ਕਰ ਸਕਦੇ, ਉਹ ਸਿਰਫ US ਸਿਟੀਜ਼ਨ ਨੂੰ ਹੀ ਇਹ ਜਿਹੜੀ ਆ ਹੱਕ ਹੈਗਾ ਆ। ਅਗਲੇ ਜਿਹੜੇ ਕਾਲਰ ਨੇ ਪਰਵਿੰਦਰ ਜੀ ਨਿਊ ਜਰਸੀ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਅਸੀਂ ਨਾ ਦੁਬਈ 'ਚੋਂ ਆਏ ਸੀਗੇ 2001 ਦੇ ਵਿੱਚ, ਤੇ ਸਾਡਾ ਇੱਥੇ ਕੋਈ ਨਹੀਂ ਸੀਗਾ, ਤੇ ਮੈਂ ਨਾ ਜਿਨ੍ਹਾਂ ਕੋਲੇ ਆਇਆ ਸੀ ਉਹਨਾਂ ਦੇ ਵੀ ਸਾਲਮ ਦੇ ਕੇਸ ਹੋਏ ਸੀ, ਤੇ ਮੈਂ ਜਦੋਂ ਉਹਨਾਂ ਕੋਲੇ ਆਇਆ ਤੇ ਉਹ ਕਹਿੰਦੇ ਵੀ ਤੈਨੂੰ ਸਾਲਮ ਦਾ ਕੇਸ ਕਰਨਾ ਪੈਣਾ ਇੱਥੇ ਰਹਿਣ ਵਾਸਤੇ, ਤੇ ਮੇਰੇ ਬੱਚੇ ਵੀ ਨਾਲ ਹੀ ਸੀਗੇ। ਤੇ ਅਸੀਂ ਫਿਰ ਸਾਡੇ ਇੱਥੇ ਕੋਈ ਹੈ ਨਹੀਂ ਸੀਗਾ, ਤੇ ਸਾਨੂੰ ਉਹਨਾਂ ਨੇ ਨਾ ਆਪਣੇ ਕੈਲੀਫੋਰਨੀਆ ਦੇ ਸ਼ੰਕਰ ਸਿੰਘ ਕੋਲੇ ਭੇਜਿਆ। ਉਹਨੇ ਵੀਰੇ ਕੀ ਕੀਤਾ, ਮੈਨੂੰ ਕਹਿੰਦਾ ਵੀ ਜੇ ਤੂੰ ਇੱਥੇ ਰਹਿਣਾ ਨਾ ਵੀ ਤੇਰੀ ਫਿਰ ਡੇਟ ਆਫ ਬਰਥ ਵੀ ਚੇਂਜ ਕਰਨੀ ਪੈਣੀ, ਨਾ ਵੀ ਤੇਰੇ ਵੀ ਤੇ ਬੱਚਿਆਂ ਦੇ ਵੀ। ਅੱਛਾ ਜੀ। ਇਹ ਲਾਇਰ ਸੀਗਾ ਬੰਦਾ? ਹਾਂਜੀ, ਸ਼ੰਕਰ ਸਿੰਘ ਸੀ ਉਹਦਾ ਨਾਂ। ਅੱਛਾ ਜੀ। ਇੱਥੇ ਕੈਲੀਫੋਰਨੀਆ ਦੇ ਹੀ ਆ। ਅੱਛਾ, ਇੱਦਾਂ ਹੈ ਕਿ ਮੈਨੂੰ ਕੇਸ ਦੇ ਵਿੱਚ ਜਾਣਾ ਪੈਣਾ। ਜੇ ਤੁਸੀਂ ਜੋ ਕਹਿ ਰਹੇ ਹੋ ਸਹੀ ਹੈਗਾ ਹੈ ਕਿ ਤੁਹਾਨੂੰ ਮਿਸਗਾਈਡ ਕੀਤਾ ਕਿਸੇ ਲਾਇਰ ਨੇ, ਉਹਦੇ ਵਾਸਤੇ ਆਪਾਂ ਫਿਰ ਸਾਡੇ ਕੋਲ ਰਿਲੀਫ ਹੁੰਦਾ ਹੈ, ਇੱਕ ਬਾਰ ਕੰਪਲੇਂਟ ਕਰ ਸਕਦੇ ਹੋ ਤੁਸੀਂ। ਫਿਰ ਉਹਦੇ ਵਿੱਚ ਜਦੋਂ ਤੁਹਾਨੂੰ ਦੁਬਾਰਾ ਕੇਸ ਜੇ ਰੀਓਪਨ ਹੁੰਦਾ ਹੈ ਅਤੇ ਤੁਸੀਂ ਸ਼ੋਅ ਕਰ ਸਕਦੇ ਹੋ। ਪਰ ਇਹਦੇ ਵਿੱਚ ਹੁਣ ਤੁਸੀਂ ਵੀ ਅੱਗੇ ਕੀਤਾ ਹੈ ਨਾ, ਤੁਸੀਂ ਵੀ ਅਡਲਟ ਹੋ, ਤੁਸੀਂ ਵੀ ਕਾਫੀ ਰਿਕੁਆਇਰਮੈਂਟਸ ਵਗੈਰਾ ਸਾਈਨ ਕੀਤੀਆਂ, ਦੇਖਣਾ ਪੈਣਾ ਕਿ ਕੀ ਚੀਜ਼ ਹੈਗੀ ਹੈ। ਪਰ ਜਿੱਦਾਂ ਤੁਸੀਂ ਕਹਿ ਰਹੇ ਹੋ, ਫਿਰ ਤੁਹਾਨੂੰ ਇਹ ਹੈ ਕਿ ਤੁਹਾਨੂੰ ਪੋਸੀਬਿਲਿਟੀ ਹੋ ਸਕਦੀ ਹੈ। ਅਤੇ ਕਾਫੀ ਲੰਮਾ ਸਮਾਂ ਹੋ ਗਿਆ 2001 ਤੋਂ 2020 ਤੱਕ। ਕੀ ਕੋਰਟ ਵਗੈਰਾ ਫਿਰ ਇਹ ਪੁੱਛਣਗੇ ਵੀ ਇੰਨਾ ਸਮਾਂ ਕਿਉਂ ਲੱਗ ਗਿਆ ਤੁਹਾਨੂੰ ਰਿਵਾਈਜ਼ ਕਰਨ ਨੂੰ? ਜੇ ਪ੍ਰੂਵ ਹੋ ਜਾਵੇ ਕਿ ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ ਸੀਗਾ, ਫਿਰ ਆਪਾਂ ਕਰ ਸਕਦੇ ਹਾਂ। ਫਿਰ ਕਰ ਸਕਦੇ ਹਾਂ ਜੀ, ਉਹ ਪ੍ਰੂਵ ਕਰਨ ਦੀ ਆ। ਸੋ ਜ਼ਰੂਰ ਬਾਅਦ ਦੇ ਵਿੱਚ ਜਿਹੜਾ ਸੰਪਰਕ ਕਰਕੇ ਜਿਹੜਾ ਤੁਸੀਂ ਇਹਨਾਂ ਨੂੰ ਦੇਖ ਲਿਓ। ਅਗਲੇ ਕਾਲਰ ਨੇ ਸੰਦੀਪ ਜੀ ਬੇਕਰਸਫੀਲਡ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਕੀਲ ਸਾਹਿਬ ਨੂੰ ਮੈਂ ਜੀ ਪੁੱਛਣਾ ਜੀ, ਮੈਂ ਜੀ ਸਾਡਾ ਨਾ ਕੇਸ ਚੱਲਦਾ ਸੀ 92-93 ਦੇ ਵਿੱਚ ਜੀ ਪੰਜਾਬ ਪੁਲਿਸ ਦੇ ਉੱਤੇ। ਹਾਂਜੀ ਉੱਥੇ ਜੀ, ਤੇ ਉਹ SSP ਸੀ, 2 ਆਫੀਸਰ, ਤੇ ਬਾਕੀ ਆਫੀਸਰ ਕਾਫੀ ਵੱਡੇ ਸੀ ਜੀ। ਉਹ ਕੇਸ ਚੱਲ ਗਿਆ CBI ਦੇ ਵਿੱਚ ਸਾਡਾ ਜੀ। ਹਾਂਜੀ। ਉਹ 2015 ਦੇ ਵਿੱਚ ਜੀ ਉਹਨਾਂ ਨੂੰ ਸਜ਼ਾ ਹੋ ਗਈ CBI ਵੱਲੋਂ, ਤੇ ਉਹ SSP ਸੀ ਮੌਜੂਦਾ ਵੀ, ਇੱਕ DIG ਸੀ ਜੀ।
ਹਾਂਜੀ ਉਹ ਸਾਨੂੰ ਬਹੁਤ ਜ਼ਿਆਦਾ ਥ੍ਰੈਟ ਕੀਤਾ। ਮੈਂ ਕੱਲਾ ਜੀ ਉੱਥੇ, ਤਾਂ ਕਰਕੇ ਫਿਰ ਮੈਨੂੰ ਇੱਥੇ ਮੂਵ ਹੋਣਾ ਪਿਆ। ਮੈਂ ਜੀ ਵੀਜ਼ਾ ਸੀ ਮੇਰਾ, ਮੈਂ ਇੱਥੇ ਮੂਵ ਹੋ ਗਿਆ ਜੀ ਬੱਚਿਆਂ ਦੇ ਨਾਲ। ਹਾਂਜੀ ਮੇਰਾ ਅਸਾਈਲਮ ਚੱਲਦਾ, ਪਰ ਹਾਲੇ ਤੱਕ ਕੋਈ ਤਰੀਕ ਨਹੀਂ ਆਈ ਮੇਰੀ। ਲਾਸਟ ਈਅਰ ਤੋਂ ਮੇਰੇ ਜਿਹੜੇ ਫਾਦਰ ਰਹਿੰਦੇ ਸੀ ਉਹਨਾਂ ਵੱਲੋਂ ਕੇਸ ਸੀ ਜੀ, ਉਹ ਲਾਸਟ ਈਅਰ ਤੋਂ ਸਾਡੇ ਰਿਸ਼ਤੇਦਾਰ ਵੀ ਘਰ ਜਾਂਦੇ, ਤਾਲਾ ਲੱਗਾ, ਅੱਜ ਤੱਕ ਉਹਨਾਂ ਦਾ ਕੁਝ ਨਹੀਂ ਪਤਾ ਲੱਗਾ ਜੀ ਸਾਨੂੰ। ਤੇ ਮੈਂ ਇਹ ਪੁੱਛਣਾ ਸੀ ਕਿ ਆਪਾਂ ਨੂੰ ਇੱਥੋਂ ਹਿਊਮਨ ਰਾਈਟ ਨੂੰ ਕੋਈ ਨਾ ਕੋਈ ਚਿੱਠੀਆਂ ਪਾਉਣੀਆਂ ਚਾਹੀਦੀਆਂ, ਕੋਈ ਬੈਨੀਫਿਟ ਹੋ ਸਕਦਾ ਜੀ ਸਾਨੂੰ ਉਹਦਾ। ਤੁਸੀਂ ਜ਼ਰੂਰ ਜੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਐਵੀਡੈਂਸ ਹੈਗਾ ਹੈ ਤੁਹਾਡਾ, ਉਹ ਕੇਸ ਫਿਰ ਦੇਖਣਗੇ ਤੁਸੀਂ ਸਾਰੇ ਜੀ। ਸਾਰਾ ਕੁਝ ਹੈਗਾ ਜੀ ਆਪਣੇ ਕੋਲ ਫਾਈਲਾਂ ਤੱਕ। ਬਟ ਇਹ ਪ੍ਰੋਬਲਮ ਹੈ ਕਿ ਆਪਾਂ ਇਹ ਚਾਹੁੰਦੇ ਹਾਂ ਕਿ ਆਪਾਂ ਨੂੰ ਉੱਥੇ ਕੋਈ ਨਾ ਕੋਈ, ਕਿਉਂ ਪੰਜਾਬ ਪੁਲਿਸ ਨੂੰ ਤੇ ਆਪਾਂ ਰਿਪੋਰਟ ਕਰ ਹੀ ਨਹੀਂ ਸਕਦੇ, ਕਿਉਂਕਿ ਪੰਜਾਬ ਪੁਲਿਸ ਨੂੰ ਤੇ ਅੱਗੇ ਆਪਣਾ ਕੇਸ ਚੱਲਦਾ ਜੀ। ਹਾਂਜੀ ਜੀ ਜੀ ਹਾਂ, ਤੇ ਮੈਂ ਇਹ ਪੁੱਛਣਾ ਕਿ ਹਿਊਮਨ ਰਾਈਟ ਦਾ ਆਪਾਂ ਨੂੰ ਫਾਇਦਾ ਹੋ ਸਕਦਾ ਜੀ। ਹਿਊਮਨ ਰਾਈਟਸ ਤੇ ਕਰੋ ਤੁਸੀਂ, ਉੱਥੇ ਵਕੀਲ ਨੂੰ ਕੰਟੈਕਟ ਕਰੋ ਇੰਡੀਆ ਦੇ ਵਿੱਚ, ਤੇ ਅੱਗੇ ਉਹਨਾਂ ਦੇ ਕੋਲ ਕਈ ਸਾਰੀ ਰਿਟਸ ਵਗੈਰਾ, ਮੋਸ਼ਨਸ ਵਗੈਰਾ ਉੱਥੇ ਫਾਈਲ ਕਰ ਸਕਦੇ ਨੇ ਹਾਈ ਕੋਰਟ ਦੇ ਨਾਲ, ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਹੋਰ ਜੇ ਤੁਹਾਨੂੰ ਜੇ ਪਤਾ ਲਗਾਉਣਾ ਹੈ ਕਿ ਕੋਈ ਬੰਦਾ ਮਿਸਿੰਗ ਇਨ ਐਕਸ਼ਨ ਹੈਗਾ ਜੀ, ਤੇ ਤੁਸੀਂ ਇਹਨਾਂ ਦੇ ਪਿਤਾ ਜੀ ਨੂੰ ਉੱਥੇ ਜਿਹੜਾ ਸੰਪਰਕ ਕਰ ਸਕਦੇ ਹੋ, ਉੱਥੇ ਰਘਬੀਰ ਤਿਰਕੀਆਣਾ ਜੀ, 9814 73402, ਉੱਥੇ ਪੰਜਾਬ ਦੇ ਵਿੱਚ ਹੀ ਉਹ ਵਕਾਲਤ ਉਹ ਕਰਦੇ ਨੇ। ਜ਼ਰੂਰ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਲਿਓ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਨੇ, ਜਸਵਿੰਦਰ ਜੀ ਫਰੈਜ਼ਨੋ ਤੋਂ। ਹਾਂਜੀ ਜਸਵਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਇਹ ਗੱਲ ਕਰਨੀ ਸੀਗੀ, ਅਸੀਂ 4 'ਚ ਇੱਥੇ ਆਏ ਹੋਏ ਹਾਂ ਜਿੱਦਾਂ ਹੀ, ਪਰ ਇੱਥੇ ਕੋਈ ਸਬੂਤ ਨਹੀਂ ਹੈਗਾ ਮੇਰੇ ਕੋਲ ਇਸ ਟਾਈਮ। ਕੋਈ ਕੇਸ ਨਹੀਂ ਸੀ ਮੇਰਾ ਲਾਇਆ, ਨਾ ਸੈਲਨ ਦਾ ਨਾ ਕਾਸੇ ਦਾ। ਵੀ ਹੁਣ ਅਸੀਂ ਪਿਛਲੇ ਵੀਕਐਂਡ ਸੀਗਾ ਵੀ ਇੱਕ ਜੂ ਵੀ ਵੀਜ਼ਾ ਕਹਿੰਦੇ ਸੀਗੇ, ਜਗਵੀਰ ਵੀਰ ਜੀ ਕਹਿੰਦੇ ਸੀਗੇ ਵੀ ਉਹ ਤੇ ਕਰ ਸਕਦੇ ਹਾਂ ਅਸੀਂ। ਉਹ ਤਾਂ ਤੁਸੀਂ ਤਾਂ ਕਰ ਸਕਦੇ ਹੋ ਜੇ ਤੁਸੀਂ ਵਿਕਟਿਮ ਹੈਗੇ ਹੋ ਕ੍ਰਾਈਮ ਦੇ, ਤੁਹਾਡੇ ਨਾਲ ਕੋਈ ਕ੍ਰਿਮੀਨਲ ਐਕਟੀਵਿਟੀ ਹੋਈ ਹੈ ਤੇ ਤੁਸੀਂ ਪੁਲਿਸ ਦੀ ਮਦਦ ਕੀਤੀ ਹੈ, ਉਹ ਤਾਂ ਕਰ ਸਕਦੇ। ਤੁਸੀਂ 2004 ਦੇ ਇੱਥੇ ਆਏ ਆ, ਤੁਸੀਂ ਕੁਝ ਵੀ ਨਹੀਂ ਅਪਲਾਈ ਕੀਤਾ, ਤੁਸੀਂ ਇਹ ਕਹਿ ਰਹੇ ਆ। ਤੁਸੀਂ ਨਾ ਜੇ ਤੁਹਾਡੇ ਗਰਾਊਂਡ ਸੀਗੀਆਂ ਅਸਾਈਲਮ ਦੀਆਂ, ਕੋਈ ਇਦਾਂ ਦਾ ਰਿਲੀਫ ਹੈਗਾ, ਤੁਸੀਂ ਕੇਸ ਫਾਈਲ ਕਰ ਸਕਦੇ ਹੋ। ਪਰ ਮੋਸਟ ਲਾਈਕਲੀ ਉਹਨਾਂ ਨੇ ਗ੍ਰੀਨ ਕਾਰਡ ਨਹੀਂ ਦਿੰਦੇ ਹੈਗੇ, ਵਿਦ ਹੋਲਡਿੰਗ ਦੇ ਦਿੰਦੇ ਨੇ ਕਈ ਵਾਰੀ, ਕਿ ਬੰਦਾ ਰਹਿ ਸਕਦਾ, ਕੰਮ ਕਰ ਸਕਦਾ। ਪਰ ਉਹੀ ਹੈ ਕਿ ਸਾਨੂੰ ਅਪਲਾਈ ਕਰਕੇ ਫਿਰ ਅੱਗੇ ਉੱਤੇ ਕੋਰਟ ਤੋਂ ਜਾ ਕੇ ਹੀ ਉਹ ਰਿਲੀਫ ਮਿਲੇਗਾ। ਜੀ, ਇਹ ਜਿਹੜੇ ਜਗਵੀਰ ਜੀ ਇੱਕ ਦੀ ਜ਼ਰੂਰ ਦੱਸ ਦਿਓ, ਇਹ ਯੂ ਵੀਜ਼ਾ ਇਹ ਨਹੀਂ ਆ ਵੀ ਜਿਹੜਾ ਮਰਜ਼ੀ ਜਿਹੜਾ ਉਹ ਕਰ ਦੇਵੇ। ਐਲੀਜੀਬਿਲਟੀ ਕ੍ਰਾਈਟੀਰੀਆ ਜਿਹੜਾ ਹੁੰਦਾ, ਹਾਂ ਕਈ ਵਾਰੀ ਹੁੰਦਾ ਨਾ, ਆਪਾਂ ਸੁਣ ਲੈਂਦੇ ਗੱਲ ਕਿਸੇ ਤੋਂ, ਕਿਸੇ ਅੱਗੇ ਤੋਂ ਅੱਗੇ, ਪਰ ਇਹ ਆ ਵੀ ਪਲੀਜ਼ ਇਹ ਜਿਹੜਾ ਕਾਗਜ਼ੀ ਜਿਹੜੀ ਕਾਰਵਾਈ ਆ, ਪੇਪਰ ਟ੍ਰੇਲ ਆ, ਤੁਸੀਂ ਬਾਅਦ ਦੇ ਵਿੱਚ ਹੁਣ ਤਾਂ ਰਹੀ ਜਾਂਦੇ ਹੋ, ਬਾਅਦ 'ਚ ਉਹਨਾਂ ਨੇ ਫਿਰ ਪਿੱਛੇ ਜੇ ਜਹਾਜ਼ ਘੱਲਿਆ ਉਹਦੇ ਵਿੱਚ ਹੀ ਘਲਾ ਦੇਣਾ ਉਹਨਾਂ ਨੇ ਵੀ ਤਾਂ ਜੀ। ਸੋ ਇਹ ਚੀਜ਼ਾਂ ਦਾ ਪਲੀਜ਼ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਇੱਦਾਂ ਦੀ ਕਰਨੀ ਆ, ਅਤੇ ਕਿਸੇ ਵਕੀਲ ਦੇ ਕੋਲੋਂ ਚੰਗੀ ਤਰੀਕੇ ਦੇ ਨਾਲ ਜਿਹੜੀ ਸਲਾਹ ਆ ਉਹ ਲਓ, ਅਤੇ ਵਕੀਲ ਦੇ ਬਾਰੇ ਨਾ ਪਹਿਲਾਂ ਪਤਾ ਥੋੜ੍ਹਾ ਜਿਹਾ ਕਰ ਲਿਆ ਕਰੋ, ਕਈ ਵਾਰੀ ਨਹੀਂ ਤਾਂ ਬਾਅਦ ਨਾਂ ਨੂੰ ਚੇਂਜ ਕਰਾ ਦਿੰਦੇ ਜਿੱਦਾਂ ਦੱਸਦੇ ਸੀਗੇ ਜੀ। ਕੇਵਲ ਸਿੰਘ ਜੀ ਸਟਾਕਟਨ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਡਾਕਟਰ ਦਾ ਅਪਲਾਈ ਕੀਤਾ ਜੀ, ਪਹਿਲਾਂ ਮੇਰੇ ਕੋਲ ਗ੍ਰੀਨ ਕਾਰਡ ਸੀ। ਹਾਂਜੀ 2013 'ਚ ਕੀਤਾ ਸੀਗਾ ਜੀ, ਅਨਮੈਰਿਡ ਹੈ ਜੀ ਉਹ। ਹਾਂਜੀ, ਤੇ ਉਹਦਾ ਹਾਲੇ ਤੱਕ ਕੋਈ ਪੇਪਰ ਨਿਕਲਿਆ। ਹੁਣ ਤਾਂ ਮੈਂ ਸਿਟੀਜ਼ਨਸ਼ਿਪ 3 ਸਾਲ ਹੋ ਗਏ ਸਿਟੀਜ਼ਨ ਹੈ, ਅਪਡੇਟ ਵੀ ਉਹ ਕਰ ਦਿੱਤਾ ਸੀਗਾ ਜੀ, ਹਾਲੇ ਤੱਕ ਉਹਦੇ ਪੇਪਰ ਨਹੀਂ ਨਿਕਲੇ ਜੀ। ਤੁਸੀਂ ਹੁਣ US ਸਿਟੀਜ਼ਨ ਹੋ? ਹਾਂਜੀ ਹਾਂਜੀ। US ਸਿਟੀਜ਼ਨ ਦੀ ਜੀ ਕੈਟੇਗਰੀ ਥੋੜ੍ਹੀ ਸਲੋ ਚੱਲ ਰਹੀ ਹੈ ਗ੍ਰੀਨ ਕਾਰਡ ਹੋਲਡਰ ਨਾਲੋਂ। ਯੂ ਵਿਲ ਬੀ ਸਰਪ੍ਰਾਈਜ਼। ਅਤੇ ਲੋਕ ਕਈ ਵਾਰੀ ਸਿਟੀਜ਼ਨ ਬਣ ਜਾਂਦੇ ਨੇ, ਕਹਿੰਦੇ ਨੇ ਫਾਇਦਾ ਹੋਊਗਾ, ਫਾਇਦਾ ਨਹੀਂ ਹੁੰਦਾ। ਜਿਹੜੀ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਬੱਚਿਆਂ ਦੀ ਕੈਟੇਗਰੀ ਜ਼ਿਆਦਾ ਤੇ ਚੱਲ ਰਹੀ ਹੈ। ਅੱਛਾ ਜੀ, ਹਾਂਜੀ। ਕਿੰਨਾ ਕੁ ਫਰਕ ਹੈਗਾ ਜੀ? ਇਹ ਜੀ ਜਿਹੜੀ ਹੈਗੀ ਹੈ F2B ਕੈਟੇਗਰੀ ਹੈ, ਅਨਮੈਰਿਡ ਸਨਸ ਐਂਡ ਡਾਟਰਸ ਆਫ ਪਰਮਾਨੈਂਟ ਰੈਜ਼ੀਡੈਂਟ। ਇਹਦੀ ਡੇਟ ਚੱਲ ਰਹੀ ਹੈ ਜੀ ਦਸੰਬਰ 2015। ਅੱਛਾ ਜੀ। ਅਤੇ ਜਿਹੜੀ ਕੈਟੇਗਰੀ ਹੈਗੀ ਹੈ ਸਿਟੀਜ਼ਨਸ ਵਾਲਿਆਂ ਦੀ F3 ਅਨਮੈਰਿਡ ਸਨਸ ਐਂਡ ਡਾਟਰ F1 2014। ਅੱਛਾ, ਉਹ 1 ਸਾਲ ਪਿੱਛੇ ਆ। 1 ਸਾਲ 1.5 ਸਾਲ, ਪਰ 1 ਸਾਲ ਕਈ ਵਾਰੀ 3 ਸਾਲ ਬਣ ਕੇ ਨਿਕਲਦਾ ਬਾਅਦ 'ਚ। ਓਕੇ, ਇਹ ਵੀ ਗੱਲ ਬਿਲਕੁਲ ਤੁਹਾਡੀ ਜਿਹੜੀ ਸਹੀ ਆ। ਸੋ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਜਿਹੜੇ ਗੱਲ ਕਰਦੇ ਹਾਂ ਜੀ, ਗੁਰਪ੍ਰਤਾਪ ਜੀ ਸੈਨ ਡਿਏਗੋ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੇਰਾ H1B ਹੈ, I-140 ਅਪਰੂਵਡ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜੇ ਕਦੀ ਮੈਨੂੰ TN ਵੀਜ਼ਾ ਤੇ ਜਾਣਾ ਪੈ ਜਾਏ ਤੇ ਮੈਂ ਜਾ ਸਕਦਾ? ਤੁਸੀਂ ਕੈਨੇਡੀਅਨ ਜਾ ਸਕਦਾ, ਫਿਰ ਮੇਰਾ ਗ੍ਰੀਨ ਕਾਰਡ ਦਾ ਕੀ ਬਣੇਗਾ? ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਪੁੱਛਦੇ? ਹਾਂਜੀ। ਜਿਹੜਾ ਨਾ TN ਵੀਜ਼ਾ ਹੈ ਉਹ ਟੈਂਪਰੇਰੀ ਵੀਜ਼ਾ ਹੁੰਦਾ ਤੁਸੀਂ। ਪਰ ਇਹ ਹੈ ਕਿ I-140 ਦੇ ਸਾਡੇ ਕਾਫੀ ਸਾਰੇ ਕਲਾਇੰਟਸ ਗਏ, ਕਦੀ ਰੋਕਿਆ ਨਹੀਂ ਉਹਨਾਂ ਨੇ ਬਾਰਡਰ ਵਗੈਰਾ 'ਤੇ। ਤੁਸੀਂ ਬਸ ਇਹੀ ਸ਼ੋਅ ਕਰਨਾ ਕਿ ਟੈਂਪਰੇਰੀ ਇੰਟੈਂਟ ਹੈਗਾ ਤੁਹਾਡਾ। ਜਿਹੜਾ ਤੁਹਾਡਾ I-140 ਇੱਕ ਵਾਰੀ ਤੁਹਾਡਾ ਅਪਰੂਵ ਹੋ ਗਿਆ, ਜਿਹੜੀ ਪ੍ਰਾਇਓਰਟੀ ਡੇਟ ਉਹਦੀ ਹੁੰਦੀ ਹੈ ਉਹ ਤੁਹਾਡੇ ਕੋਲ ਹੀ ਰਹਿੰਦੀ ਹੈ। ਮਤਲਬ ਕਿ ਭਾਵੇਂ ਤੁਹਾਡਾ ਐਮਪਲੋਇਰ ਉਹ ਕੈਂਸਲ ਵੀ ਕਰ ਦੇਵੇ,
ਤੁਸੀਂ ਬਾਅਦ 'ਚ ਜਦੋਂ ਨਵਾਂ EMPLOYER ਤੁਹਾਡਾ ਫਾਈਲ ਕਰੇਗਾ I-140, ਜਦੋਂ ਵੀ ਤੁਹਾਡਾ ਪ੍ਰਾਇਓਰਟੀ ਡੇਟ ਕਰੰਟ ਹੁੰਦੀ ਹੈ ਕੋਈ ਵੀ EMPLOYER ਤਾਂ ਤੁਸੀਂ EB2 EB3 'ਚ ਫਾਈਲ ਕਰਾ ਕੇ ਦੁਬਾਰਾ ਸੇਮ ਪ੍ਰਾਇਓਰਟੀ ਡੇਟ ਯੂਜ਼ ਕਰਕੇ ਫਿਰ ਤੁਸੀਂ ਅੱਗੇ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ ਜੀ। ਤੇਰਾ ਮਤਲਬ ਫਿਰ ਦੁਬਾਰਾ H1B ਤੇ ਜਾਣਾ ਪਏਗਾ? ਨਹੀਂ, H1B ਤੇ ਜਾਣਾ ਨਹੀਂ ਪਏਗਾ। ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਫਿਲਹਾਲ ਤੇ ਕੋਈ ਫਾਇਦਾ ਨਹੀਂ ਹੈ ਨਾ ਜਦ ਤੱਕ ਤੁਹਾਡੀ ਡੇਟ ਕਰੰਟ ਨਹੀਂ ਹੁੰਦੀ। ਜਦੋਂ ਫਿਰ ਤੁਹਾਡੀ ਡੇਟ ਕਰੰਟ ਹੁੰਦੀ ਆ ਉਹਦੇ ਦੌਰ ਦੇ ਵਿੱਚ ਤੁਹਾਡੇ ਕੋਲ ਇੱਕ ਨਵੇਂ EMPLOYER ਦੇ ਥਰੂ ਤੁਹਾਡਾ I-140 ਅਪਰੂਵ ਹੋਣਾ ਚਾਹੀਦਾ ਹੈ। ਜੇ ਤੁਹਾਡਾ ਉਹ I-140 ਅਪਰੂਵ ਹੋ ਗਿਆ ਹੈ, ਤੁਸੀਂ ਆ ਜਾ ਤਾਂ ਤੁਸੀਂ TN 'ਤੇ ਹੀ ਰਹੇ ਹੋ ਹੈ ਨਾ, ਅਤੇ ਉਦੋਂ ਤੁਹਾਨੂੰ ਤੁਹਾਡੀ ਜਿਹੜੀ ਐਂਟਰੀ ਹੈ ਟਰੈਵਲ ਵਗੈਰਾ 'ਤੇ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਹੋ ਸਕਦੀ ਹੈ। ਉਹ ਤੁਹਾਨੂੰ ਟਾਈਮ ਕਰਨਾ ਪੈਣਾ ਇਸ ਹਿਸਾਬ ਨਾਲ ਕਿ ਤੁਸੀਂ 485 ਫਾਈਲ ਕਰਦੇ ਹੋ, ਟਰੈਵਲ ਡਾਕੂਮੈਂਟ ਲੈ ਲਓ 6 ਮਹੀਨੇ ਦੇ ਵਿੱਚ, ਉਹਦੇ ਵਿੱਚ ਟਰੈਵਲ ਨਾ ਕਰੋ ਅਤੇ ਟਰੈਵਲ ਡਾਕੂਮੈਂਟ ਲੈ ਕੇ ਹੀ ਜਾਓ। ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਨਿਰਮਲਜੀਤ ਜੀ ਵਿਸਕੌਨਸਨ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਆ ਜੀ, ਮੇਰੇ ਇੱਕ ਰਿਲੇਟਿਵ ਨੇ, ਉਹਨਾਂ ਦੀ ਬੇਟੀ ਫਾਈਲ ਕਰਨਾ ਚਾਹੁੰਦੀ ਹੈ ਇਹਨਾਂ ਦੇ I-130 ਤੇ ਉਹਨਾਂ ਤੇ ਇੱਕ ਵਾਰ ਪੋਲੀਟੀਕਲ ਸਾਇਲਮ ਤੇ ਕੇਸ ਕੀਤਾ ਸੀ, ਉਹ ਡੇਟ ਤੇ ਨਹੀਂ ਗਏ ਸੀਗੇ, ਮਤਲਬ 2000 ਸਮਥਿੰਗ 7 ਦੀ ਗੱਲ ਆ ਜੀ। ਹਾਂਜੀ, ਜੇ ਤਾਂ ਜੀ ਨਾ ਪਾਊ ਇੱਥੇ ਹੋ ਜੂ ਕੀ ਹੋਊਗਾ? ਆਏ ਕਿੱਦਾਂ ਸੀਗੇ? ਇਲੀਗਲ ਆਏ ਸੀਗੇ? ਹਾਂਜੀ ਹਾਂਜੀ, ਇੱਕ ਤਾਂ ਨਾ ਐਡਜਸਟਮੈਂਟ ਨਹੀਂ ਉਹਨਾਂ ਦੀ ਹੋ ਸਕਦੀ, ਦੂਸਰਾ ਫਿਰ ਜਿੱਦਾਂ ਤੁਸੀਂ ਕਹਿੰਦੇ ਹੋ ਨਹੀਂ ਗਏ ਸੀਗੇ, ਮੋਸਟ ਲਾਈਕਲੀ ਉਹਨਾਂ ਦਾ ਡੀਪੋਟੇਸ਼ਨ ਆਰਡਰ ਹੋਣਾ ਉਹਨਾਂ ਦੇ ਖਿਲਾਫ। ਅਤੇ ਤੁਸੀਂ ਇਹ ਜਿਹੜਾ ਹੈਗਾ ਇਹਦੇ ਵਿੱਚ ਇੱਕ ਪ੍ਰੋਸੈਸ ਹੁੰਦਾ ਹੈ, ਉਹਨੂੰ ਤੁਸੀਂ ਇਹ ਜਿਹੜਾ 212 ਆਪਾਂ ਕਹਿ ਦਿੰਦੇ ਹਾਂ ਅਤੇ 601 ਕਹਿ ਦਿੰਦੇ ਹਾਂ, ਸਾਨੂੰ ਉਹ 2 ਫਾਈਲ ਮਤਲਬ ਕੰਟਰੀ ਆਊਟ ਕਰਨਾ ਪਏਗਾ ਮੋਸਟ ਲਾਈਕਲੀ, ਅਤੇ 212 ਅਤੇ 601 ਲੈ ਕੇ ਫਿਰ ਉਹ ਵਾਪਸ ਆ ਸਕਦੇ ਨੇ। ਅਤੇ ਇਹਦੇ ਵਿੱਚ ਮਤਲਬ ਥੋੜ੍ਹੀਆਂ ਜਿਹੀਆਂ ਕੰਪਲੀਕੇਸ਼ਨਸ ਹੈਗੀਆਂ ਕਿ ਕੁਆਲੀਫਾਈਂਗ ਰਿਲੇਟਿਵ ਹੈ ਕਿ ਨਹੀਂ ਹੈ, ਕਿਹਦੇ ਥਰੂ ਵੇਵਰ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਹੈ। ਤੁਸੀਂ ਬਾਅਦ ਸਾਨੂੰ ਕੰਟੈਕਟ ਕਰਿਓ, ਤੁਹਾਨੂੰ ਆਪਾਂ ਥੋੜ੍ਹੀ ਜਿਹੀ ਐਕਸਪਲੇਨ ਕਰ ਦਾਂਗੇ ਕਿ ਰਿਸਕ ਅਤੇ ਰਿਵਾਰਡ ਕੀ ਹੈਗੇ ਨੇ ਇਹਦੇ। ਜੀ ਜੀ, ਬਿਲਕੁਲ। ਜੇ ਟਿਰਕੀਅਨ ਹੋਣਾ ਦਾ ਜਿਹੜਾ ਆ ਫੋਨ ਨੰਬਰ 4157157790। ਜਸਵਿੰਦਰ ਜੀ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਇੱਕ ਕੁਐਸਚਨ ਇੱਕ ਮੇਰਾ ਕੇਸ 2016 ਚ ਡਿਨਾਈਡ ਹੋ ਗਿਆ ਹੈ, ਇਸ ਟਾਈਮ 9 ਸਰਕਟ 'ਚ, ਤੇ ਹੁਣ ਮੈਂ ਵਿਆਹ ਕਰਾ ਲਿਆ, ਉਹ ਕੇਸ ਲਾਉਣਾ ਤਾਂ ਮੈਨੂੰ ਇੰਡੀਆ ਜਾਣਾ ਪਏਗਾ? ਤੁਸੀਂ ਭਾਜੀ ਕਿੱਦਾਂ ਬਾਰਡਰ ਟੱਪ ਕੇ ਆਏ ਸੀਗੇ ਕਿ ਵੀਜ਼ੇ ਦੇ ਥਰੂ ਆਏ ਸੀਗੇ? ਬਾਰਡਰ ਟੱਪ ਕੇ ਆਏ। ਭਾਜੀ ਤੁਸੀਂ ਨਾ ਆਪਣੇ ਵਕੀਲ ਨਾਲ ਸਲਾਹ ਕਰੋ। ਹਾਂਜੀ, ਮੋਸਟ ਲਾਈਕਲੀ ਜਾਣਾ ਪਏਗਾ। ਜਿਹੜਾ ਤੁਹਾਡਾ ਸਪਾਊਸ ਕੀ US ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਹੈ ਨਾ? ਸਿਟੀਜ਼ਨ ਹੈ ਨਾ? ਹਾਂਜੀ, ਤੁਹਾਨੂੰ ਨਾ 212 ਅਤੇ 601 ਦੀ ਤੁਹਾਨੂੰ ਆਪਸ਼ਨ ਹੋ ਜਾਂਦੀ ਹੈ, ਅਤੇ ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ ਕਿ ਜੇ ਪ੍ਰੋਵਿਜ਼ਨਲ ਆਪਣਾ 601A ਜਾਂ 212 ਦੀ ਆਪਸ਼ਨ ਹੋ ਜਾਵੇ ਅਤੇ ਤੁਹਾਡੇ ਉਹ ਕਾਫੀ ਸਾਰਾ ਟਾਈਮ ਤੁਸੀਂ ਸੇਵ ਕਰ ਸਕਦੇ ਹੋ ਇੱਥੋਂ ਹੀ, ਅਤੇ ਫਿਰ ਜਾ ਕੇ ਤੁਸੀਂ ਵੀਜ਼ਾ ਲਗਵਾ ਸਕਦੇ ਹੋ। ਨਹੀਂ ਤਾਂ ਮੋਸਟਲੀ ਆਪਾਂ ਜਿਹੜੇ ਕੇਸ ਦੇਖਦੇ ਹਾਂ ਉਹਦੇ ਵਿੱਚ ਉਹਨਾਂ ਨੂੰ ਜਾਣਾ ਪੈਂਦਾ, ਤਕਰੀਬਨ ਸਾਲ ਕੁ ਲੱਗਦਾ ਕਿ ਸਾਲ ਕੁ ਉਹਨਾਂ ਨੂੰ ਬਾਹਰ ਰਹਿਣਾ ਪੈਂਦਾ, ਫਿਰ ਉਹ 212 ਵਗੈਰਾ ਜੇ ਉਹਨਾਂ ਦਾ ਅਪਰੂਵ ਹੋ ਜਾਵੇ ਅਤੇ ਫਿਰ ਉਹ ਵੀਜ਼ਾ ਸਟੈਂਪ ਲਗਵਾ ਕੇ ਵਾਪਸ ਆ ਸਕਦੇ ਨੇ। ਜੀ, ਥੈਂਕ ਯੂ ਜੀ। ਇੱਕ ਮੈਂ ਭਾਜੀ ਹੋਰ ਇਹਦੇ ਵਿੱਚ ਚੀਜ਼ ਐਡ ਕਰ ਦੇਵਾਂ। ਆਪਣਾ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜੇ ਤੁਹਾਡਾ ਅਸਾਲਮ ਦਾ ਕੇਸ ਵੀਕ ਹੈ, ਤੁਹਾਡਾ ਅੱਗੇ US ਸਿਟੀਜ਼ਨ ਨਾਲ ਵਿਆਹ ਹੋਣ ਦੇ ਪ੍ਰੋਸਪੈਕਟ ਬਣਦੇ ਨੇ, ਤੁਸੀਂ ਉਹਨੂੰ ਅਸਾਲਮ ਦੇ ਕੇਸ 'ਚ ਕੋਈ ਝੂਠ ਬੋਲ ਕੇ ਇੱਦਾਂ ਕੋਈ ਉਹਨੂੰ ਹੋਰ ਕੰਪਲੀਕੇਟ ਨਹੀਂ ਕਰਨਾ ਹੈਗਾ। ਤੁਸੀਂ ਉਹਨੂੰ ਫੇਅਰ ਸਕੁਏਅਰ ਆਪਣਾ ਅਸਾਲਮ ਵਾਲਾ ਡਿਨਾਈ ਕਰਾ ਲਓ, ਕੋਈ ਉਹਦੇ ਵਿੱਚ ਚੱਕਰ ਨਹੀਂ ਹੈਗਾ, ਤਾਂ ਕਿ ਮਿਸਰੈਪ੍ਰੈਜ਼ੈਂਟੇਸ਼ਨ ਦਾ ਇਸ਼ੂ ਨਾ ਰਹੇ। ਅੱਗੇ ਸਾਨੂੰ 212 601 ਲੈਣਾ ਸੌਖਾ ਹੋ ਜਾਂਦਾ। ਕਈ ਵਾਰੀ ਕੀ ਕਰਦੇ ਨੇ ਕਿ ਸਿੱਧਾ ਕੇਸ ਹੁੰਦਾ, ਵਕੀਲ ਅਸਾਲਮ ਹੀ ਚਲਾਈ ਜਾਂਦਾ, ਉੱਥੇ ਸਾਈਡ 'ਤੇ ਵਿਆਹ ਹੋਇਆ ਹੁੰਦਾ, ਅਤੇ ਉਹ ਇਹ ਵਾਲੀ ਡਿਸਕਸ਼ਨ ਨਹੀਂ ਕਰਦੇ ਹੈਗੇ। ਅਤੇ ਤੁਸੀਂ ਇਹ ਸਾਰੇ ਸਰੋਤੇ ਇਹ ਵਾਲੀ ਡਿਸਕਸ਼ਨ ਜ਼ਰੂਰ ਕਰੋ। ਬਸ ਇਹ ਹੈ ਕਿ ਕੋਈ ਕੋਰਟ ਦੇ ਵਿੱਚ ਜਾਂ ਕੋਈ ਇੱਦਾਂ ਦੀ ਸਟੇਟਮੈਂਟ ਨਹੀਂ ਦੇਣੀ ਕਿ ਤੁਸੀਂ ਆਪਣੇ ਆਪ ਨੂੰ ਕੰਟਰਾਡਿਕਟ ਕਰ ਦਿਓ, ਅਤੇ ਫਿਰ ਤੁਹਾਡੇ ਇਹ ਸਾਰਿਆਂ ਤੋਂ ਇਲਾਵਾ ਤੁਹਾਡੇ ਉੱਤੇ ਮਿਸਰੈਪ੍ਰੈਜ਼ੈਂਟੇਸ਼ਨ ਦਾ ਵੀ ਇਸ਼ੂ ਹੈਗਾ। ਰੀਸੈਂਟਲੀ ਆਈ ਥਿੰਕ ਕੁਛ ਕੁ ਸਾਲ ਪਹਿਲਾਂ ਆਪਣੇ ਇੱਕ ਨਿਊਯਾਰਕ ਨਿਊ ਜਰਸੀ ਤੋਂ ਆਪਣਾ ਹੀ ਇੱਕ ਪੰਜਾਬੀ ਸੀਗਾ, ਉਹਦਾ ਆਈ ਥਿੰਕ ਗ੍ਰੀਨ ਕਾਰਡ ਵਾਪਸ ਲੈ ਲਿਆ ਗਿਆ ਸੀਗਾ, ਨੈਚੁਰਲਾਈਜੇਸ਼ਨ ਜਾਂ ਗ੍ਰੀਨ ਕਾਰਡ ਵਾਪਸ ਲੈ ਲਿਆ ਗਿਆ। ਉਹਨਾਂ ਨੇ ਕਿਹਾ ਸੀਗਾ ਵੀ ਝੂਠ ਬੋਲਿਆ ਸੀ ਆਪਣੇ ਉਹਦੇ 'ਤੇ। ਸੋ ਇਹ ਵੀ ਕੇਸ ਜਿਹੜਾ ਬਣ ਸਕਦਾ। ਇਨਫੈਕਟ ਆਈ ਥਿੰਕ USCIS ਨੇ ਤਾਂ LA ਦੇ ਵਿੱਚ ਇੱਕ ਦਫ਼ਤਰ ਵੀ ਖੋਲ੍ਹਿਆ ਸਿਰਫ ਇਸੇ ਕੰਮ ਚੈੱਕ ਕਰਨ ਲਈ। ਹਾਂਜੀ ਜੀ। ਸੋ ਭਾਈ ਧਿਆਨ ਜਿਹੜਾ ਉਹ ਰੱਖੋ, ਅਦਰਵਾਈਜ਼ ਬਾਅਦ ਦੇ ਵਿੱਚ ਐਵੇਂ ਹੋਰ ਵਾਧੂ ਮੁਸ਼ਕਿਲਾਂ ਜਿਹੜੀਆਂ ਉਹ ਪੈ ਸਕਦੀਆਂ। ਕਈ ਵਾਰੀ ਨਾ ਪਹਿਲਾਂ ਜਦੋਂ ਤੁਹਾਡਾ ਕੇਸ ਚੱਲਦਾ ਹੁੰਦਾ ਅਸਾਲਮ ਦਾ ਵਿੱਚ, ਕਈ ਵਾਰੀ ਕਾਫੀ ਸਾਰੀ ਆਪਸ਼ਨਸ ਜੱਜ ਦੇ ਥਰੂ ਮਿਲ ਜਾਂਦੀਆਂ, ਵਲੰਟਰੀ ਡਿਪਾਰਚਰ ਵਗੈਰਾ ਲੈ ਕੇ ਤੁਸੀਂ ਜਾ ਸਕਦੇ ਹੋ ਅਤੇ ਉੱਥੋਂ ਦੀ ਕਰਾ ਸਕਦੇ ਹੋ। ਬੜਾ ਸਿੱਧਾ ਜਿਹਾ ਕੰਮ ਹੁੰਦਾ। ਉਹਨੂੰ ਫਿਰ ਲੋਕ ਅਸਾਲਮ ਕਰਕੇ ਐਫੀਡੇਵਿਟ ਲਾ ਕੇ ਕੇਸ ਨੂੰ ਆਪ ਹੀ ਕੰਪਲੀਕੇਟ ਕਰ ਲੈਂਦੇ ਨੇ, ਅਤੇ ਫਿਰ ਅੱਗੇ ਮਿਸਰੈਪ੍ਰੈਜ਼ੈਂਟੇਸ਼ਨ ਵਾਲਾ ਅਲੱਗ ਇਸ਼ੂ ਬਣ ਜਾਂਦਾ। ਜੀ। ਅਗਲੇ ਗੁਰਿੰਦਰ ਜੀ ਜੁੜੇ ਨੇ ਆਪਣੇ ਨਾਲ UK ਤੋਂ। ਜੀ ਗੁਰਿੰਦਰ ਜੀ। ਸੌਰੀ ਟੂ ਬੋਦਰ ਯੂ ਅਗੇਨ ਜੀ। ਮੇਰੇ ਮਮ ਡੈਡ ਮੇਰੇ ਕੋਲ ਇੱਥੇ ਆਏ ਹੋਏ ਆ UK, ਉਹਨਾਂ ਕੋਲ ਗ੍ਰੀਨ ਕਾਰਡ ਹੋਲਡਰ ਆ US ਦੇ। ਮਮ ਦਾ ਗ੍ਰੀਨ ਕਾਰਡ ਐਕਸਪਾਇਰ ਹੋਣਾ ਅਗਸਤ ਦੇ ਵਿੱਚ,
ਤੇ ਉਹ ਹੁਣ ਜਿੱਦਾਂ ਹੁਣ ਇੱਥੇ ਆ ਹਾਲੇ ਓਬਵੀਅਸਲੀ ਟਰੈਵਲ ਉਹਨਾਂ ਦੀ ਫਲਾਈਟ ਕੈਂਸਲੇਸ਼ਨ ਹੋ ਗਈ ਸੀਗੀ 6 ਮਈ ਦੀ, ਤੇ ਹੁਣ ਅਗਲੀ ਹਾਲੇ ਰੀਸ਼ਡਿਊਲ ਨਹੀਂ ਹੋਈ ਸਬਜੈਕਟ ਟੂ ਜਦੋਂ ਹੁਣ ਫਲਾਈਟਾਂ ਜਿੱਦਾਂ ਵੀ ਚੱਲ ਜੀ ਜੀ। ਪਰ ਮੇਰੇ ਕੋਲ ਕੀ ਆਪਸ਼ਨ ਹੈਗੀ ਜਾਂ ਤੁਸੀਂ ਭਾਜੀ ਐਮਬੈਸੀ ਨੂੰ ਇਮੀਡੀਏਟਲੀ ਕੰਟੈਕਟ ਕਰੋ ਤੇ ਇੱਕ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਹੁੰਦਾ ਹੈ, ਰਿਟਰਨਿੰਗ ਰੈਜ਼ੀਡੈਂਟ ਵੀਜ਼ੇ ਵਾਸਤੇ ਅਪਲਾਈ ਕਰੋ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਜੀ ਜੀ ਬਿਲਕੁਲ। ਇੱਕ ਜਿਹੜੇ ਆ ਫੇਰ ਪੁੱਛ ਰਹੇ ਨੇ ਵੀ ਅਸਾਈਲਮ ਕੇਸਿਸ ਦੇ ਲਈ ਜਿਹੜੇ ਕੋਰਟਸ ਆ ਉਹ ਕੀ ਓਪਨ ਨੇ ਜਾਂ ਨਹੀਂ ਤੇ ਕਦੋਂ ਖੁੱਲ੍ਹਣੇ ਆ? ਫਿਲਹਾਲ ਸਿਰਫ ਡਿਟੇਨਡ ਹੀਅਰਿੰਗਸ ਲਈ ਉਹ ਓਪਨ ਨੇ, ਜਿਹੜੇ ਕਿ ਬੰਦੇ ਜੇਲ੍ਹਾਂ ਵਗੈਰਾ ਦੇ ਵਿੱਚ ਡਿਟੇਨਡ ਹੀਅਰਿੰਗਸ ਹੈਗੀਆਂ, ਜਿਹੜੀ ਮਾਸਟਰ ਤੇ ਇੰਡੀਵਿਜੂਅਲੀ ਅਜੇ ਨਹੀਂ ਓਪਨ ਨੇ। ਹਰੇਕ ਕੋਰਟ ਦਾ ਜਿਹੜਾ ਹੈਗਾ ਇੱਕ EOIR ਕਰਕੇ ਇਹਨਾਂ ਦਾ ਫੇਸਬੁੱਕ ਪੇਜ ਤੁਸੀਂ ਲਾਈਕ ਕਰੋ, EOIR ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ। ਇਹ ਹਰੇਕ ਕੋਰਟ ਦੇ ਅਲੱਗ-ਅਲੱਗ ਟਾਈਮਲਾਈਨ ਹੈਗੀਆਂ ਖੁੱਲ੍ਹਣ ਦੀ, ਬੰਦ ਹੋਣ ਦੀ, ਤੇ ਕੇਸ ਕੋਰਟ ਬਾਏ ਕੋਰਟ ਤੁਸੀਂ ਦੇਖਣਾ ਕਿ ਕੀ ਟਾਈਮਲਾਈਨ ਉਹ ਦਿੰਦੇ ਨੇ। ਜੀ। ਤੇ USCIS ਵੀ ਅਗਲੇ ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਸ਼ਾਇਦ ਉਹਨਾਂ ਨੇ ਓਪਨ ਕਰ ਦੇਣੇ ਫੀਲਡ ਆਫਿਸ, ਤੇ ਕੀ ਉਦੋਂ ਫਿਰ ਇੰਟਰਵਿਊਜ਼ ਵਗੈਰਾ ਹੋਣਗੀਆਂ ਜਾਂ ਲਿਮਿਟਿਡ ਸਰਵਿਸਿਜ਼ ਹੋਣਗੀਆਂ? ਉਹਨਾਂ ਨੇ ਰੀਸਕੈਜੂਲ ਨੋਟਿਸ ਪਹਿਲਾਂ ਤਾਂ ਭੇਜਣੇ ਸ਼ੁਰੂ ਕਰਤੇ ਸੀਗੇ, ਕਾਫੀ ਸਾਰੇ ਸਾਡੇ ਕੋਲ ਜਿੱਦਾਂ ਨਾ ਜੂਨ ਦੇ ਆਏ ਹੋਏ ਨੇ, ਤੇ ਫਿਰ ਕਈ ਵਾਰੀ ਉਹਨਾਂ ਨੇ ਪਹਿਲਾਂ ਵਿੱਚ ਮਈ ਦੇ ਵੀ ਦਿੱਤੇ ਸੀ, ਫਿਰ ਉਹਨੇ ਦੁਬਾਰਾ ਰੀਸਕੈਜੂਲ ਕੀਤਾ, ਹੁਣ ਅਗਲੇ ਵਾਲੇ ਜੂਨ ਤੇ ਹੈ, ਤੇ ਜੂਨ ਦੇ ਵਿੱਚ ਜਾ ਕੇ ਪਤਾ ਲੱਗੇਗਾ ਕਿ ਇਹ ਦੁਬਾਰਾ ਅੱਗੇ ਰੀਸਕੈਜੂਲ ਕਰਦੇ ਆ ਕਿ ਇਹ ਫਿੰਗਰਪ੍ਰਿੰਟਸ ਵਗੈਰਾ ਉਹ ਕਰਦੇ ਨੇ। ਜੀ। ਤੇ ਇੱਕ ਸਵਾਲ ਆ, ਕਹਿੰਦੇ ਵੀ ਯੂ ਵੀਜ਼ਾ ਉਹਨਾਂ ਦਾ ਪੈਂਡਿੰਗ ਆ, ਇੰਡੀਅਨ ਪਾਸਪੋਰਟ ਐਕਸਪਾਇਰ ਹੋ ਗਿਆ ਆ, ਉਹਨਾਂ ਨੂੰ ਕੁਝ ਕਰਨ ਦੀ ਜ਼ਰੂਰਤ ਆ ਜਾਂ ਜੇ ਕਰਨਾ ਤਾਂ ਕੀ ਕਰ ਸਕਦੇ ਆ? ਪਾਸਪੋਰਟ ਆਪਣਾ ਰੀਨਿਊ ਕਰੋ। ਜਿਹੜਾ ਯੂ ਵੀਜ਼ੇ ਵਾਸਤੇ ਨਾ ਸਭ ਤੋਂ ਮੇਨ ਚੀਜ਼ ਇਹ ਧਿਆਨ ਰੱਖਣੀ ਹੈ ਕਿ ਕਈ ਸਾਰੇ ਆਪਾਂ ਜਿੱਦਾਂ ਕੇਸ ਦੇਖਦੇ ਹਾਂ ਬੜੇ ਜ਼ਿਆਦਾ ਵਿਗੜ ਜਾਂਦੇ ਨੇ, ਉਹ ਯੂ ਵੀਜ਼ਾ ਲਾਉਂਦੇ ਨੇ, 7 ਸਾਲ ਦੀ ਜਿੱਦਾਂ ਇਹਨਾਂ ਦੀ ਵੇਟਿੰਗ ਹੈ, ਅਤੇ 7 ਸਾਲ ਬਾਅਦ ਨਾ ਇਮੀਗ੍ਰੇਸ਼ਨ ਉਹਨਾਂ ਨੂੰ ਪੁੱਛਦੀ ਹੈ ਕਿ ਤੁਸੀਂ ਸ਼ੋਅ ਕਰੋ ਕਿ ਤੁਹਾਨੂੰ ਕਿੱਦਾਂ ਤੁਸੀਂ ਫਿਜ਼ੀਕਲੀ ਸਫਰ ਕਰ ਰਹੇ ਹੋ, ਮੈਂਟਲੀ ਸਫਰ ਕਰ ਰਹੇ ਹੋ, ਕਿ ਤੁਹਾਡੇ ਕੋਲ ਅਬਿਊਜ਼ ਹੈਗਾ, ਅਤੇ ਉਹਦੇ ਵਿੱਚ ਇਹ ਰਿਕੁਆਇਰਮੈਂਟ ਹੈ ਕਿ ਤੁਸੀਂ ਸਾਰਾ ਆਪਣਾ ਜੋ ਵੀ ਸਾਈਕੈਟਰਿਕ ਇਵੈਲੂਏਸ਼ਨ, ਕਾਉਂਸਲਿੰਗ ਵਗੈਰਾ ਸੈਸ਼ਨ ਸਾਰੇ 7 ਸਾਲ 8 ਸਾਲ ਜਾਰੀ ਰੱਖਣੇ ਆ, ਤਾਂ ਕਿ ਤੁਹਾਨੂੰ ਜਦੋਂ ਇਮੀਗ੍ਰੇਸ਼ਨ 7 ਸਾਲ ਬਾਅਦ ਆ ਕੇ ਉਹ ਪੁੱਛਦੀ ਹੈ ਤੁਹਾਡੇ ਕੋਲ ਜਾਂ ਤਾਂ ਉਹ ਐਵੀਡੈਂਸ ਹੁੰਦਾ ਜਾਂ ਤੁਹਾਡੇ ਕੋਲ ਨਹੀਂ ਹੁੰਦਾ, ਤੁਸੀਂ ਆਲਰੇਡੀ ਮਿਸ ਕਰ ਚੁੱਕੇ ਹੁੰਦੇ ਹੋ, ਹੈ ਨਾ। ਅਤੇ ਤੁਸੀਂ ਇਹ ਜ਼ਰੂਰ ਦੇਖੋ ਕਿ ਪਾਸਪੋਰਟ ਆਪਣਾ ਰੀਨਿਊ ਕਰਾ ਕੇ ਰੱਖੋ। ਦੂਸਰਾ ਤੁਹਾਡਾ ਜਿਹੜਾ ਇਹ ਡਾਕਟਰ ਵਾਲੀ ਜਿਹੜੀ ਟਰੀਟਮੈਂਟ ਪਲਾਨ ਵਗੈਰਾ ਹੈਗਾ, ਮੈਡੀਕੇਸ਼ਨਸ ਵਗੈਰਾ ਹੈਗੀਆਂ, ਐਂਗਜ਼ਾਇਟੀ ਵਗੈਰਾ ਸਾਰੀਆਂ, ਉਹ ਸਾਰੀਆਂ ਤੁਸੀਂ ਕੰਟੀਨਿਊ ਰੱਖੋ ਤਾਂ ਕਿ ਇਵੈਂਚੁਅਲੀ ਜਦੋਂ ਇਮੀਗ੍ਰੇਸ਼ਨ ਕੁਐਸਚਨ ਕਰੇ ਯੂ ਵੀਜ਼ਾ ਡਿਨਾਈ ਨਾ ਹੋਵੇ। ਜੀ। ਤੇ ਯੂ ਵੀਜ਼ਾ ਅਸਾਈਲਮ ਨਹੀਂ ਹੈ, ਇਹ ਜਿਹੜੇ ਧਿਆਨ ਰੱਖੋ, ਇਹ ਡਿਫਰੈਂਟ ਜਿਹੜੀ ਚੀਜ਼ ਆ ਉਹਦੇ, ਇਹ ਕਈ ਵਾਰੀ ਨਾ ਬੰਦਾ ਭੁਲੇਖਾ ਜਿਹੜਾ ਖਾ ਜਾਂਦਾ। ਯੂ ਵੀਜ਼ਾ ਤੁਸੀਂ ਆਏ ਇੱਥੇ ਲੀਗਲੀ ਆ, ਅਤੇ ਤੁਸੀਂ ਇੱਥੋਂ ਦੀ ਪੁਲਿਸ ਦੀ ਜਿਹੜੀ ਮਦਦ ਕਰਨ ਦੇ ਕਰਕੇ ਤੁਹਾਨੂੰ ਇਹ ਮਿਲ ਰਿਹਾ ਹੈਗਾ ਆ। ਜੀ। ਸੋ ਅਗਲੇ ਜਿਹੜੇ ਕਾਲਰ ਹੈਗੇ ਆ ਗਿਆਨ ਸਿੰਘ ਜੀ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਭਾਜੀ ਮੇਰਾ ਕੁਐਸਚਨ ਹੈਗਾ ਵੀ ਮੈਂ ਨਾ ਇੱਥੇ 2004 ਚ ਆਇਆ ਸੀ, ਐਲੀਗਲ ਆ ਸੀ, ਮੈਂ ਮੈਰਿਜ ਕਰਾਈ, 3 ਬੱਚੇ ਆ ਮੇਰੇ, ਸਿਟੀਜ਼ਨ ਸਾਰੇ ਵਾਈਫ ਸਿਟੀਜ਼ਨ ਨੇ ਨਾ, ਤੇ ਮੇਰਾ ਜਿਹੜਾ ਕੇਸ ਹੈ ਨਾ ਉਹ ਜੱਜ ਦੇ ਕੋਲ ਗਿਆ ਦਸੰਬਰ ਦੇ ਵਿੱਚ ਡੇਟ ਆ, ਇਹ ਹੋ ਜਾਏਗਾ ਨਾ ਕੰਮ ਆਪਣਾ? ਇੰਡੀਵਿਜੂਅਲ ਹੀਅਰਿੰਗ ਹੈ ਭਾਜੀ ਤੁਹਾਡੀ? ਹਾਂਜੀ। ਮਤਲਬ ਥੱਲੇ ਇਮੀਗ੍ਰੇਸ਼ਨ ਕੋਰਟ ਤੇ ਹੋ ਨਾ ਤੁਸੀਂ? ਨਹੀਂ ਥੱਲੇ ਨਹੀਂ, ਮੇਰੀ ਜੱਜ ਕੋ ਲਾਸਟ ਹੀਅਰਿੰਗ ਆ, ਲਾਸਟ ਵਾਲੀ ਡੇਟ। ਹਾਂਜੀ। ਤੇ ਤੁਸੀਂ ਆਏ ਐਂਟਰ ਕਿੱਦਾਂ ਕੀਤੇ ਸੀਗੇ? ਐਂਟਰ ਹੀ ਇਲੀਗਲ ਆਏ ਸੀਗੇ ਨਾ ਜੀ। ਇਲੀਗਲ ਆਏ ਸੀਗੇ? ਹਾਂਜੀ। ਮੈਂ ਕਰਾਈ ਮੈਰਿਜ, ਰਜਿਸਟਰਡ ਮੈਰਿਜ ਕਰਾਈ, 3 ਬੱਚੇ ਆ, ਬੱਚਾ ਹੈਗਾ ਵੱਡਾ 15 ਸਾਲ ਦਾ, ਤੇ ਬੱਚੇ ਨੂੰ ਥੋੜੀ ਜਿਹੀ ਮੈਡੀਕਲ ਪ੍ਰੋਬਲਮ ਵੀ ਹੈਗੀ ਆ। ਭਾਜੀ ਤੁਸੀਂ ਨਾ ਸਾਨੂੰ ਬਾਅਦ ਦੇ ਵਿੱਚ ਕੰਟੈਕਟ ਕਰੋ, ਥੋੜੀ ਜਿਹੀ ਡਿਸਕਸ਼ਨ ਲੰਬੀ ਹੋ ਜਾਣੀ ਹੈ। ਜੀ ਜੀ ਜੀ। ਕਾਲ ਕਰ ਲਿਓ ਜੀ। ਫੋਨ ਨੰਬਰ ਇਹਨਾਂ ਦਾ ਹੈਗਾ 4157157790, 415-715-7790 ਦੇ ਉੱਤੇ। ਅਗਲੇ ਜਿਹੜੇ ਕਾਲਰ ਨੇ ਲਵਜੀਤ ਢਿੱਲੋਂ ਓਕਲਾਹੋਮਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ। ਭਾਜੀ ਮੇਰੇ ਨਾ 2 ਕੁਐਸਚਨ ਸੀ। ਮੇਰਾ ਪਹਿਲਾ ਕੁਐਸਚਨ ਸੀ, ਜਿੱਦਾਂ ਮੈਂ 2017 ਚ ਨਾ ਅਜ਼ਾਇਲਮ ਕੇਸ ਲਾਇਆ, ਤੇ ਮੈਂ US ਆਇਆ, ਲੀਗਲੀ ਆਇਆ ਸੀ J1 ਵੀਜ਼ੇ ਤੇ ਹੁਣ ਪਿਛਲੇ ਸਾਲ ਮੈਂ ਵਿਆਹ ਕਰਾ ਲਿਆ US ਸਿਟੀਜ਼ਨ ਨਾਲ, ਤੇ ਮੈਂ ਉਹਨੇ ਨਾਲ ਪਟੀਸ਼ਨ ਵੀ ਫਾਈਲ ਕਰਤੀ ਆ, ਤੇ ਪਰ ਮੇਰਾ ਅਜ਼ਾਇਲਮ ਕੇਸ ਵੀ ਚੱਲਦਾ ਵਾ ਨਾਲ, ਤੇ ਇਹ ਵੀ ਚੱਲਦਾ ਵਾ। ਤੇ ਦੂਜਾ ਜਿਹੜਾ ਮੇਰਾ ਕੁਐਸਚਨ ਸੀ, USCIS ਦੀ ਵੈਬਸਾਈਟ ਤੇ ਪਿਛਲੇ ਅਪ੍ਰੈਲ ਦੀ 21 ਤਰੀਕ ਤੋਂ ਵਿਖਾਉਂਦਾ ਆ ਕਿ ਕੇਸ ਇਜ਼ ਰੈਡੀ ਟੂ ਬੀ ਇੰਟਰਵਿਊਡ, ਪਰ ਹਜੇ ਤੱਕ ਕੋਈ ਮਤਲਬ ਆਇਆ ਨਹੀਂ, ਤੇ ਉਹਦੇ ਬਾਰੇ ਪੁੱਛਣਾ। ਤੁਸੀਂ ਭਾਜੀ ਪਹਿਲਾਂ ਮੈਨੂੰ ਇਹ ਦੱਸੋ, ਤੁਹਾਡੀ ਜਿਹੜੀ J ਵੀਜ਼ਾ ਹੈਗਾ ਸਬਜੈਕਟ ਟੂ 2 ਈਅਰ ਰੈਜ਼ੀਡੈਂਸੀ ਰਿਕੁਆਇਰਮੈਂਟ ਸੀਗਾ ਕਿ ਨਹੀਂ ਸੀਗਾ? ਹਾਂਜੀ ਉਹ ਚੈੱਕ ਕੀਤਾ ਸੀ, ਮਤਲਬ ਮੈਨੂੰ ਬਾਹਰ ਨਹੀਂ ਜਾਣਾ ਪੈਣਾ ਇੰਡੀਆ ਤੋਂ, ਮਤਲਬ ਬਾਹਰ ਨਹੀਂ ਜਾਣਾ ਪੈਣਾ। ਹਾਂਜੀ। ਠੀਕ ਹੈ। ਤੇ ਤੁਹਾਡਾ ਅਸਾਈਲਮ ਆਫਿਸ ਦੇ ਮੂਹਰੇ ਹੈਗਾ, ਇਮੀਗ੍ਰੇਸ਼ਨ ਕੋਰਟ ਮੂਹਰੇ ਨਹੀਂ ਹੈਗਾ, ਹੈ ਨਾ? ਮੇਰਾ ਪੈਂਡਿੰਗ ਹੈ ਅਸਾਈਲਮ ਕੇਸ ਅਜੇ ਵੀ। ਅਸਾਈਲਮ ਆਫਿਸ ਮੂਹਰੇ ਹੈ ਨਾ ਪੈਂਡਿੰਗ? ਹਾਂਜੀ। ਹਾਂ, ਫਿਰ ਕੋਈ ਚੱਕਰ ਨਹੀਂ ਹੈਗਾ। ਜੇ ਤੁਹਾਡਾ ਅਸਾਈਲਮ ਆਫਿਸ ਮੂਹਰੇ ਪੈਂਡਿੰਗ ਹੈਗਾ
ਤੁਸੀਂ ਉਹਨੂੰ ਪੈਂਡਿੰਗ ਰੱਖੋ ਅਤੇ ਤੁਸੀਂ ਤੁਹਾਡੀ ਜਦੋਂ 485 ਦੀ ਇੰਟਰਵਿਊ ਹੈ, ਜੇ ਤੁਸੀਂ ਪਾਸ ਹੋ ਜਾਂਦੇ ਹੋ ਕੋਈ ਚੱਕਰ ਨਹੀਂ ਹੈਗਾ। ਜੇ ਤੁਸੀਂ ਅਜੇ ਕੋਰਟ ਤੱਕ ਰੈਫਰ ਨਹੀਂ ਹੋ ਅਤੇ ਦੈਨ ਯੂ ਆਰ ਨਾਟ ਇਨ ਪ੍ਰੋਸੀਡਿੰਗ, ਤੁਹਾਡਾ ਸਿੱਧਾ ਹੀ ਕੇਸ ਚੱਲੇਗਾ ਜਿੱਦਾਂ ਬਾਕੀਆਂ ਦਾ ਚੱਲਦਾ ਹੈ। ਅਤੇ ਫਿਰ ਇਹਨਾਂ ਨੂੰ ਅਸਾਈਲਮ ਦਾ ਬੰਦ ਕਰਾਉਣ ਦੀ ਜ਼ਰੂਰਤ ਨਹੀਂ, ਜਾਂ ਉਹਨਾਂ ਨੇ ਆਟੋਮੈਟਿਕਲੀ ਆਪੇ ਬੰਦ ਕਰ ਦੇਣਾ ਫਿਰ? ਇਹਦੇ ਵਿੱਚ ਨਾ ਹੁਣ ਸਿਰਫ ਮੈਂ ਇੱਕ ਚੀਜ਼ ਪੁਆਇੰਟ ਆਊਟ ਕਰੂੰਗਾ। ਆਪਾਂ ਦੇਖਦੇ ਹਾਂ ਕਿ ਸਭ ਤੋਂ ਕਈ ਵਾਰੀ ਮਸਲਾ ਕੀ ਹੁੰਦਾ ਕਿ ਅਸਾਈਲਮ ਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਕਿ ਮੈਨੂੰ ਪੁਲਿਸ ਨੇ ਫੜਿਆ ਸੀਗਾ ਜਾਂ ਮੈਨੂੰ ਅਰੈਸਟ ਕੀਤਾ ਸੀਗਾ। ਜਦੋਂ ਉਹ ਮੈਰਿਜ ਬੇਸ ਵਾਲਾ ਗ੍ਰੀਨ ਕਾਰਡ ਕਰਦੇ ਨੇ ਉਹਦੇ ਵਿੱਚ ਉਹ ਲਿਖਦੇ ਨੇ ਕਿ ਹੈਵ ਯੂ ਬੀਨ ਅਰੈਸਟਡ, ਉਹ ਆਨਸਰ ਕਰਦੇ ਨੇ ਨੋ। ਅਤੇ ਉਹਨਾਂ ਨੂੰ ਮੈਰਿਜ ਬੇਸ ਗ੍ਰੀਨ ਕਾਰਡ 'ਤੇ ਬੜੇ ਜਾਣਿਆਂ ਨੂੰ ਉਹ ਫੜਦੇ ਨੇ ਕਿ ਤੁਸੀਂ ਇੱਦਾਂ ਕਿਹਾ, ਜਾਂ ਤਾਂ ਤੁਸੀਂ ਅਸਾਈਲਮ 'ਚ ਝੂਠ ਬੋਲਿਆ ਜਾਂ ਤੁਸੀਂ ਹੁਣ ਝੂਠ ਬੋਲ ਰਹੇ ਹੋ, ਹੈ ਨਾ। ਅਤੇ ਤੁਸੀਂ ਇਹ ਵਾਲਾ ਜਿਹੜਾ ਮੈਰਿਜ ਬੇਸ ਗ੍ਰੀਨ ਕਾਰਡ ਹੈ, ਆਈ ਐਮ ਸ਼ੋਰ ਕਿ ਤੁਸੀਂ ਇਹ ਚੀਜ਼ ਚੈੱਕ ਕੀਤੀ ਹੋਣੀ ਹੈ, ਇਹ ਦਿਸ ਇਜ਼ ਨਾਟ ਐਨ ਇਸ਼ੂ। ਜੀ, ਅਤੇ ਜੇ ਇਸ਼ੂ ਹੋ ਜਾਵੇ ਤਾਂ ਫਿਰ ਉੱਥੇ ਕੀ ਹੋਣਾ? ਫਿਰ ਬੜਾ ਇਸ਼ੂ ਹੋ ਜਾਂਦਾ। ਫਿਰ ਜਾਂ ਤੁਸੀਂ ਫੇਕ ਅਸਾਈਲਮ ਕੀਤਾ ਜਾਂ ਤੁਸੀਂ ਇਹਦੇ ਵਿੱਚ ਝੂਠ ਬੋਲਿਆ। ਜਿਹਨਾਂ ਦੇ ਅਰੈਸਟ ਰੈਕਡ ਆ ਫਿਰ ਉਹਨਾਂ ਨੂੰ ਮੰਗਦੇ ਨੇ ਕਿ ਤੁਸੀਂ ਅਰੈਸਟ ਰੈਕਡ ਵਗੈਰਾ ਉਹ ਕਰੋ, ਅਤੇ ਤੁਸੀਂ ਇਹ ਜਿਹੜਾ ਵੀ ਤੁਹਾਡਾ ਵਕੀਲ ਸੀਗਾ ਉਹਨਾਂ ਮੇਕ ਸ਼ੋਰ ਕਰੋ ਕਿ ਇਹ ਡਿਸਕਸ ਕਰੋ। ਸੋ ਇਹ ਜਿਹੜੇ ਅਰੈਸਟ ਦੀ ਗੱਲ ਹੁੰਦੀ ਆ, ਇਹ ਜਿਹੜਾ ਇੱਥੇ ਬਾਰਡਰ 'ਤੇ ਅਰੈਸਟ ਹੈ ਜਾਂ ਇੰਡੀਆ ਵਾਲੀ ਅਰੈਸਟ ਹੈ? ਇੰਡੀਆ ਵਾਲੀ ਅਰੈਸਟ, ਉਹ ਤੁਹਾਡੀ ਅਸਾਈਲਮ ਜਿਹੜੀ ਉਹਦੀ ਫੈਕਟਸ ਨੇ ਉਹਦੇ ਬੇਸ 'ਤੇ ਤੁਸੀਂ ਲਿਖਿਆ ਹੁੰਦਾ ਨਾ ਮੈਨੂੰ। ਠੀਕ ਹੈ ਜੀ ਜੀ ਜੀ। ਅਗਲੇ ਜਿਹੜੇ ਕਾਲਰ ਨੇ ਹਰਜਿੰਦਰ ਜੀ ਸੈਕਰਾਮੈਂਟੋ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈ ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ ਦਸੰਬਰ 2005 ਹੈ ਨਾ। ਹਾਂਜੀ, ਉਹਦੀ ਕੋਈ ਅਪਡੇਟ ਕੋਈ ਕਿਹੜੀ ਹੈ ਹੁਣ? ਤੁਹਾਡਾ ਯੂ ਆਰ ਵੈਰੀ ਕਲੋਜ਼, 2004 ਵਾਲੇ ਕੇਸ ਪ੍ਰੋਸੈਸ ਕਰ ਰਹੇ ਨੇ ਤੁਸੀਂ। 2005 ਨਹੀਂ, ਉਹ ਸੁਣ ਲਓ ਨਾ, ਦੱਸ ਰਹੇ ਨੇ ਵੀ 2004 ਦੇ ਪ੍ਰੋਸੈਸ ਹੋ ਰਹੇ ਆ ਅਤੇ 2005 ਵਾਲਿਆਂ ਦੀ ਵਾਰੀ ਆ ਜਾਣੀ, ਤੁਹਾਡੀ ਵਾਰੀ ਛੇਤੀ ਆ ਜਾਣੀ ਹੈ ਜੀ। ਅਤੇ NVC ਤੋਂ ਤੁਸੀਂ ਈਮੇਲ ਐਕਸਪੈਕਟ ਕਰ ਰਹੇ ਹੋਗੇ, ਤੁਸੀਂ ਫੋਲੋ ਅਪ ਕਰ ਲਿਓ ਉਹਨਾਂ ਨੂੰ, ਉਹ ਤੁਹਾਨੂੰ ਦੱਸ ਦੇਣਗੇ ਕਿ ਕਿੱਥੇ ਸਟੈਂਡ ਕਰਦੇ ਆ। ਜੀ ਬਿਲਕੁਲ। ਬਾਕੀ ਕੋਵਿਡ ਦੇ ਕਰਕੇ ਮੇ ਵੀ ਥੋੜ੍ਹਾ ਬਹੁਤਾ ਜਿਹੜਾ ਉਹ ਡਿਲੇ ਹੋ ਸਕਦਾ ਹੈ ਜੀ। ਜਦੋਂ ਇੰਨਾ ਲੰਘ ਗਿਆ ਸਮਾਂ 15 ਸਾਲ, ਅਤੇ ਕੋਈ ਨਹੀਂ, ਸਾਲ 2 ਸਾਲ ਜੇ ਹੋਰ ਵੀ ਲੱਗ ਗਏ ਇਟਸ ਫਾਈਨ। ਅਗਲੇ ਜਿਹੜੇ ਕਾਲਰ ਨੇ ਸੁਖਵੰਤ ਜੀ LA ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਮੇਰੇ ਜਿੱਦਾਂ ਮੇਰੇ ਚਾਚਾ ਜੀ ਨੇ ਅਪਲਾਈ ਕੀਤਾ ਸੀ ਮੇਰੇ ਮੰਮੀ ਡੈਡੀ ਹੁਣਾਂ ਦਾ 2007 ਵਿੱਚ। ਹਾਂਜੀ, ਤੇ ਮੈਂ ਵੀ ਹੁਣ ਸਿਟੀਜ਼ਨ ਹੋ ਗਿਆ, ਤਾਂ ਉਹਨਾਂ ਕੋਲ ਕੈਨੇਡਾ ਦਾ ਵੀਜ਼ਾ ਵੀ ਹੈਗਾ। ਜੇਕਰ ਉਹ ਕੈਨੇਡਾ ਤੋਂ ਇੱਥੇ ਕੈਨੇਡਾ ਆ ਕੇ ਇੱਥੇ ਦਾ ਵੀਜ਼ਾ ਲੱਗ ਜਾਂਦਾ ਤਾਂ ਉਦੋਂ ਬਾਅਦ ਇੱਥੇ ਆ ਕੇ ਅਪਲਾਈ ਕਰ ਸਕਦੇ ਮੈਂ ਸਿਟੀਜ਼ਨ? ਭਾਜੀ ਦੋ ਚੀਜ਼ਾਂ ਹੈ। ਇੱਕ ਤਾਂ ਤੁਸੀਂ ਵੀਜ਼ਾ ਜਿੱਦਾਂ ਟੈਂਪਰੇਰੀ ਹੁੰਦਾ ਹੈ ਟੂਰਿਸਟ ਵੀਜ਼ਾ, ਉੱਤੇ ਤੁਸੀਂ ਝੂਠ ਬੋਲ ਕੇ ਨਹੀਂ ਆ ਸਕਦੇ ਕਿ ਮੈਂ ਆ ਕੇ ਗ੍ਰੀਨ ਕਾਰਡ ਫਾਈਲ ਕਰਨਾ ਹੈ। ਜੇ ਤੁਸੀਂ ਆਉਂਦੇ ਹੋ 90 ਡੇਜ਼ ਦੀ ਵੇਟ ਕਰਦੇ ਹੋ, ਫਿਰ ਤੁਹਾਡਾ ਮਨ ਬਦਲਦਾ, ਫਿਰ ਤੁਸੀਂ ਫਾਈਲ ਕਰ ਸਕਦੇ ਹੋ। ਇੱਕ ਚੀਜ਼ ਇਹ। ਦੂਸਰੀ ਚੀਜ਼ ਇਹ ਕਿ ਜਿਹੜੀ ਵੀਜ਼ਾ ਬੁਲੇਟਿਨ ਹੈ ਉਹਦੇ ਵਿੱਚ ਪ੍ਰਾਇਓਰਟੀ ਡੇਟ ਜਿਹੜੀ ਹੈਗੀ ਹੈ ਨੰਬਰ, ਉਹ ਤੁਹਾਡੇ ਕਰੰਟ ਹੋਣੇ ਚਾਹੀਦੇ ਆ ਫਾਈਲ ਕਰਨ ਵਾਲੇ। ਅੱਛਾ ਜੀ ਜੀ। ਫਿਰ ਗੱਲ ਬਣ ਸਕਦੀ ਹੈ। ਦੋ ਚੀਜ਼ਾਂ, ਦੋ ਰਿਕੁਆਇਰਮੈਂਟਾਂ ਮੀਟ ਹੋਣੀਆਂ ਕਿ ਵੀਜ਼ਾ ਇੱਕ ਅਵੇਲੇਬਲ ਹੋਣਾ ਚਾਹੀਦਾ ਐਡਜਸਟਮੈਂਟ ਫਾਈਲ ਕਰਨ ਲਈ, ਦੂਸਰਾ ਇਹ ਹੈ ਕਿ 90 ਡੇਜ਼ ਬਾਅਦ ਕਰਨਾ। 90 ਡੇਜ਼ ਜੇ ਪਹਿਲੋਂ ਕਰਦੇ ਆ ਤਾਂ ਫਿਰ ਉਹਨਾਂ ਨੇ ਕਹਿਣਾ ਵੀ ਭਾਈ ਤੂੰ ਤਾਂ ਇਸੇ ਰਾਤੇ ਨਾ ਆਇਆ ਸੀ। ਰਾਈਟ ਜੀ। ਅਗਲੇ ਜਿਹੜੇ ਕਾਲਰ ਨੇ ਜਸਵੀਰ ਜੀ ਹੇਵਰਡ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ I-94 ਫਾਰਮ ਦੇ ਬਾਰੇ। ਮੈਂ ਮਾਤਾ ਦਾ I-31 ਅਪਲਾਈ ਕਰਨਾ ਸੀਗਾ ਤੇ ਉਹਨਾਂ ਦਾ I-94 ਆਨਲਾਈਨ ਨਹੀਂ ਨਿਕਲਦਾ ਹੈਗਾ, ਕੀ ਮੈਂ ਕਰ ਸਕਦਾ ਵੀ ਉਹ ਫਾਈਲ ਜੀ? ਤੁਸੀਂ ਭਾਜੀ ਇੱਕ ਚੀਜ਼ ਤਾਂ ਇਹ ਦੇਖਿਓ ਕਿ ਜਿਹੜੇ ਨੇਮ ਕੰਬੀਨੇਸ਼ਨ ਹੈਗਾ ਨਾ, ਫਸਟ ਨੇਮ ਲਾਸਟ ਨੇਮ ਵਾਲਾ ਡਿਫਰੈਂਟ ਨਾਮ ਸਾਰੇ ਕਰ ਲਏ ਤੁਸੀਂ ਭਾਜੀ। ਫਿਰ ਜਿਹੜੇ CBP ਹੈ ਨਾ, ਜਿਹੜੇ 에ਅਰਪੋਰਟ ਤੋਂ ਆਏ ਨੇ, CBP ਨੂੰ ਕੰਟੈਕਟ ਕਰੋ, ਉਹ ਫਿਰ ਤੁਹਾਨੂੰ ਨਾ I-94 ਦੇ ਦਿੰਦੇ ਨੇ ਜੀ। ਉਹਨਾਂ ਨੂੰ ਕੰਟੈਕਟ ਪਿਛਲੀ ਵਾਰ ਆਈ ਸੀ ਉਹ ਨਿਕਲਦਾ, ਪਰ ਹੁਣ ਐਕਚੁਅਲੀ ਆਈ ਉਹ ਨਹੀਂ ਨਿਕਲਦਾ ਹੈਗਾ। ਤੇ ਕੋਈ ਉਹਨਾਂ ਤੇ ਸਟੈਂਪ ਤਾਂ ਲੱਗੀ ਹੋਣੀ ਨਾ ਪਾਸਪੋਰਟ ਤੇ? ਹਾਂਜੀ। ਤੇ ਬਸ ਉਹ ਸਟੈਂਪ ਦੇ ਬੇਸ ਤੇ ਤੁਸੀਂ ਫਿਰ ਫਾਈਲ ਕਰ ਦਿਓ। ਪਰ ਇਹ ਹੈ ਕਿ ਮੈਂ ਤੁਹਾਨੂੰ ਹਾਂਜੀ ਮੈਂ ਰეკਮੈਂਡ ਕਰੂੰਗਾ ਕਿ ਤੁਸੀਂ CBP ਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਓ, ਕਾਫੀ ਹੈਲਪਫੁਲ ਹੁੰਦੇ ਨੇ, ਉਹ ਦੇ ਦੇਣਗੇ। ਇਹ ਈਮੇਲ ਕਰਨ, ਕਾਲ ਕਰਨ, ਕਿੱਦਾਂ ਕਾਲ ਕਰ ਲੈਣ? 에ਅਰਪੋਰਟ ਦਾ ਨਾ ਨੰਬਰ ਹੁੰਦਾ, ਇੰਟਰਨੈਟ ਤੋਂ ਨਿਕਲ ਜਾਣਾ, ਜਿਹੜੇ ਵੀ 에ਅਰਪੋਰਟ ਤੋਂ ਆਏ, ਜਿਹੜੇ ਵੀ 에ਅਰਪੋਰਟ ਤੋਂ। ਫਿਰ ਇਹਨਾਂ ਦਾ ਮੇਨ ਆਫਿਸ ਬੇ ਏਰੀਆ 'ਚ ਤਾਂ ਇੱਥੇ ਸੈਂਸਮ ਸਟਰੀਟ 'ਤੇ ਹੈਗਾ, ਸੈਨ ਫਰਾਂਸਿਸਕੋ। ਤੁਹਾਡੇ ਕੋਲ ਪਹਿਲਾਂ ਤੁਸੀਂ 에ਅਰਪੋਰਟ 'ਤੇ ਉਹਨਾਂ ਨੂੰ ਕਰ ਲਓ, ਜਿੱਥੇ ਵੀ ਆਏ ਆ ਉਹ ਦੇ ਦਿੰਦੇ ਨੇ। ਨਹੀਂ ਦਿੰਦੇ ਨੇ ਤੇ ਤੁਸੀਂ ਫਿਰ ਸਰਚ ਕਰੋ, CBP ਦੇ ਆਫਿਸ ਕਾਫੀ ਜਗ੍ਹਾ ਹੁੰਦੇ ਨੇ, ਉਹ ਤੁਹਾਨੂੰ ਕੱਢ ਕੇ ਦੇ ਦੇਣਗੇ। ਉਹ ਇਸੇ ਕੰਮ ਨੂੰ ਜਿਹੜੀ ਕਾਫੀ ਹੈਲਪ ਜਿਹੜੀ ਉਹ ਕਰ ਦਿੰਦੇ ਨੇ ਜੀ। ਉਹਨਾਂ ਨੂੰ ਫਿਰ ਤਰੀਕ ਵਗੈਰਾ ਦੱਸ ਦਿਓ, ਇੰਨੇ ਵਜੇ ਜਿਹੜੇ ਆਏ ਸੀ, ਕਿਉਂਕਿ ਮੋਹਰ ਲੱਗੀ ਹੋਣੀ ਆ, ਸੋ ਉਹਨਾਂ ਨੂੰ ਈਜ਼ੀ ਹੋ ਜਾਣਾ ਉੱਥੋਂ ਲੱਭਣਾ। ਫਿਰ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ, ਬੌਬੀ ਸਿੰਘ ਜੀ ਕੋਲੋਰਾਡੋ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਪੁੱਛਣਾ ਚਾਹੁੰਦਾ ਸੀ, ਮੇਰੀ ਮਦਰ ਇੱਥੇ ਆਏ ਹੋਏ ਨੇ ਵਿਜ਼ਿਟ ਕਰਨ, ਉਹਨਾਂ ਕੋਲ 10 ਸਾਲ ਦਾ ਵੀਜ਼ਾ ਹੈ। ਹਾਂਜੀ। ਤੇ ਆਹ ਜਿਹੜੀ ਵਿਜ਼ਿਟ ਹੈ ਉਹਨਾਂ ਦੀ ਅਗਸਤ 18 ਨੂੰ ਐਕਸਪਾਇਰ ਹੋਣੀ ਹੈ। ਹਾਂਜੀ। ਤੇ ਬਾਏ ਚਾਂਸ ਜੇ ਸਿਚੁਏਸ਼ਨ ਵਧੀਆ ਨਹੀਂ ਹੁੰਦੀ, ਕਿਉਂਕਿ ਸ਼ੀ ਇਜ਼ 80 ਇਅਰਸ 올ਡ, ਹਾਂਜੀ, ਤੇ ਜੇ ਉਹਨਾਂ ਨੂੰ ਐਕਸਟੈਂਡ ਕਰਨਾ ਹੋਇਆ ਤਾਂ ਉਹਦਾ ਕੀ ਪ੍ਰੋਸੀਜਰ ਹੈ? ਤੁਸੀਂ US ਸਿਟੀਜ਼ਨ ਹੋ? ਹਾਂਜੀ ਭਾਜੀ।
ਜੇ ਤਾਂ ਉਹਨਾਂ ਦਾ ਇੱਥੇ ਰਹਿਣ ਦਾ ਤੁਸੀਂ ਆਪਣੇ ਪੇਰੈਂਟਸ ਦੀ ਗੱਲ ਕਰ ਰਹੇ ਹੋ ਨਾ? ਹਾਂਜੀ, ਮੈਂ ਆਪਣੇ ਮਮ ਦੀ ਗੱਲ ਕਰ ਰਿਹਾ। ਹਾਂਜੀ, ਤੁਸੀਂ ਜੀ 90 ਡੇਜ਼ ਜੇ ਹੋ ਚੁੱਕੇ ਨੇ ਉਹਨਾਂ ਨੂੰ, ਤੁਸੀਂ ਐਡਜਸਟਮੈਂਟ ਫਾਈਲ ਕਰੋ, ਗ੍ਰੀਨ ਕਾਰਡ ਵਗੈਰਾ ਫਾਈਲ ਕਰੋ। ਇੱਕ ਵਾਰੀ ਤੁਸੀਂ ਫਾਈਲ ਕਰਦੇ ਹੋ ਤੇ ਫਿਰ ਉਹ ਇੱਥੇ ਰਹਿ ਸਕਦੇ ਨੇ ਜਦ ਤੱਕ ਐਡਜਸਟਮੈਂਟ ਪੈਂਡਿੰਗ, ਬਸ਼ਰਤੇ ਉਹ ਵਾਪਸ ਨਹੀਂ ਜਾਣਾ ਚਾਹੁੰਦੇ। ਹਾਂਜੀ ਜੀ, ਨਹੀਂ ਐਕਚੁਅਲੀ ਉਹ ਨਹੀਂ ਰਹਿਣਾ ਨਹੀਂ ਚਾਹੁੰਦੇ ਜੀ, ਉਹ ਜਾਣਾ ਹੀ ਚਾਹੁੰਦੇ ਵਾਪਸ। ਜਾਣਾ ਹੀ ਚਾਹੁੰਦੇ ਆ। ਫਿਰ ਤੁਸੀਂ ਸਿਰਫ ਉਹਨਾਂ ਦਾ ਦਿਲ ਉੱਥੇ ਹੀ ਜ਼ਿਆਦਾ ਲੱਗਦਾ। ਠੀਕ ਹੈ, ਦੋ ਚੋਇਸਸ ਨੇ। ਇੱਕ ਤੇ ਗ੍ਰੀਨ ਕਾਰਡ ਵਾਲੇ ਤੁਹਾਨੂੰ ਦੱਸਤੀ, ਗ੍ਰੀਨ ਕਾਰਡ ਦੇ ਵਿੱਚ ਇਹ ਹੈ ਕਿ ਤੁਹਾਨੂੰ ਟਰੈਵਲ ਡਾਕੂਮੈਂਟ ਇਵੈਂਚੁਅਲੀ ਮਿਲ ਜਾਂਦਾ ਹੈ, ਫਿਰ ਤੁਸੀਂ ਰੀ-ਐਂਟਰੀ ਪਰਮਿਟ ਲੈ ਕੇ ਕੁਝ ਸਾਲ ਬਾਹਰ ਲਟਕ ਸਕਦੇ ਹੋ, ਹੈ ਨਾ। 2 ਸਾਲ ਕਰਕੇ ਮਿਲਦਾ, 6 ਸਾਲਾਂ ਤੱਕ ਬਾਹਰ। ਤੇ ਗ੍ਰੀਨ ਕਾਰਡ ਇਟਸ ਅਬਾਊਟ ਟਾਈਮ, ਜੇ ਹੁਣ ਨਹੀਂ ਰਹਿਣਾ ਚਾਹੁੰਦੇ, 5 ਸਾਲ ਬਾਅਦ ਰਹਿਣਾ ਚਾਹੁੰਦੇ ਆ, ਤੁਸੀਂ ਗ੍ਰੀਨ ਕਾਰਡ ਫਾਈਲ ਕਰ ਦਿਓ। ਜੇ ਉਹਨਾਂ ਦਾ ਹੈਗਾ ਕਿ ਬਿਲਕੁਲ ਹੀ ਨਹੀਂ ਰਹਿਣਾ ਹੈਗਾ, ਫਿਰ ਤੁਸੀਂ ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ ਫਾਈਲ ਕਰ ਲਿਓ। ਜੀ ਬਿਲਕੁਲ, ਠੀਕ ਹੈ। ਉਹ ਫਿਰ ਉਹ ਪ੍ਰੋਸੀਜਰ ਕੀ ਹੈ ਵੀਰ ਜੀ? ਫਿਰ ਮਤਲਬ ਉਹਨਾਂ ਦਾ ਜੀ ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ ਲਈ ਨਾ 539 ਐਪਲੀਕੇਸ਼ਨ ਹੁੰਦੀ ਹੈ। ਉਹ ਐਪਲੀਕੇਸ਼ਨ ਦੇ ਨਾਲ ਤੁਸੀਂ ਆਪਣਾ ਰੀਜ਼ਨ ਆਹੀ ਕਰੋਨਾ ਵਾਲਾ ਲਿਖ ਕੇ ਉਹਨਾਂ ਨੂੰ ਭੇਜ ਦਿਓ ਇਮੀਗ੍ਰੇਸ਼ਨ ਨੂੰ। ਇੰਸਟਰਕਸ਼ਨਸ ਆਨਲਾਈਨ ਪੜੋ ਉਹਨਾਂ ਦੀਆਂ। ਜੀ ਬਿਲਕੁਲ। I-539 I don't know I-539 ਜਿਹੜਾ ਉਹ ਫਾਰਮ ਜਿਹੜਾ ਆਨਲਾਈਨ ਪਾ ਲਓ। ਸਿੰਗਲ ਫਾਰਮ ਹੀ ਭਰਨਾ ਪੈਣਾ? ਫਾਰਮ ਆਨਲਾਈਨ ਦੀ ਜਗ੍ਹਾ ਪ੍ਰੈਫਰਡ ਹੁੰਦਾ ਕਿ ਐਕਚੁਅਲ ਇਹਨਾਂ ਦਾ ਆਨਲਾਈਨ ਪ੍ਰਿੰਟ ਕਰਕੇ ਤੁਸੀਂ ਲਿਖ ਕੇ ਕਰ ਲਓ। ਉਹ ਲਿਖ ਕੇ ਨਾਲ ਸਾਰਾ ਪਾਸਪੋਰਟ ਵਗੈਰਾ ਫਾਈਲਿੰਗ ਫੀ ਲਗਾ ਕੇ ਤੇ ਰੀਜ਼ਨ ਜ਼ਰੂਰ ਲਿਖਣਾ ਹੈ। ਤੇ ਫਾਈਨੈਂਸ਼ੀਅਲ ਸਪੋਰਟ ਐਵੀਡੈਂਸ ਪ੍ਰੂਵ ਕਰਨਾ ਹੁੰਦਾ ਕਿ ਮੇਰੇ ਕੋਲ ਅਗਲੇ 6 ਮਹੀਨੇ ਰਹਿਣ ਦੇ ਬੋਰਡਿੰਗ ਜਾਂ ਲੌਜਿੰਗ ਦੇ ਇੰਤਜ਼ਾਮ ਹੋਇਆ ਸਾਧਨ ਹੈਗੇ। ਜੀ ਮਨਮੋਹਨ ਜੀ ਫਰੈਜ਼ਨੋ ਤੋਂ। ਹਾਂਜੀ ਪਲੀਜ਼ ਮੈਂ ਨਾ ਇਹ ਪਤਾ ਕਰਨਾ ਚਾਹੁੰਦਾ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ। ਮੈਂ ਨਾ ਇੰਡੀਆ ਜਾਣਾ ਹੈ ਤੇ ਮੈਂ ਹੁਣ ਜੇ ਐਮਰਜੈਂਸੀ ਹੁਣ ਜਾਣਾ, ਜਿਵੇਂ ਕੋਈ ਫਲਾਈਟਾਂ ਚੱਲ ਰਹੀਆਂ ਇੰਡੀਆ ਵਾਲੇ ਲੈ ਕੇ ਜਾ ਰਹੇ ਆ, ਤੇ ਮੇਰੇ ਵੀਜ਼ੇ ਤੇ ਮੇਰੇ ਗ੍ਰੀਨ ਕਾਰਡ ਤੇ ਨਾ ਕੀ ਇਫੈਕਟ ਪਏਗਾ? ਤੁਸੀਂ ਅਸਾਲਮ ਲਿੱਤੀ ਸੀਗੀ? ਹਾਂਜੀ, ਤੁਸੀਂ ਅਸਾਲਮ ਦੇ ਥਰੂ ਕੀਤਾ ਸੀਗਾ? ਨਾ ਜੀ ਨਾ, ਮੈਂ ਉਹਦੇ ਮੈਂ ਆਪਣੀ ਬੇਟੀ ਦੇ ਥਰੂ ਆਇਆ ਸੀ। ਹਾਂਜੀ, ਨਹੀਂ ਕਿ ਤੁਸੀਂ ਐਜ਼ ਅ ਇੰਡੀਅਨ ਸਿਟੀਜ਼ਨ ਤੁਸੀਂ ਜਾ ਸਕਦੇ ਹੋ, ਕੋਈ ਚੱਕਰ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਮੇਰੇ ਤੇ ਕੋਈ ਇਫੈਕਟ ਤਾਂ ਨਹੀਂ ਪਊਗਾ ਜਿਵੇਂ ਮਰਜ਼ੀ? ਜੀ 6 ਮਹੀਨੇ ਤੋਂ ਸਾਲ ਦੇ ਦਰਮਿਆਨ ਵਿੱਚ ਤੁਸੀਂ ਵਾਪਸ ਆ ਜਾਂਦੇ, ਫਿਰ ਨਹੀਂ ਕੋਈ ਇਫੈਕਟ ਪੈਂਦਾ। ਤੇ ਉਹਦੇ ਵਿੱਚ ਮੈਂ ਫਿਰ ਇੱਕ ਵਾਰੀ ਦੁਬਾਰਾ ਤਰ ਤੋਂ ਫਿਰ ਪੁੱਛਣਾ ਚਾਹੁੰਦਾ ਵੀ 6 ਮਹੀਨੇ ਤੋਂ ਵੱਧ ਰਹਿੰਦੇ ਤੇ ਫਿਰ ਸਿਟੀਜ਼ਨ ਦੇ ਲਈ ਟਾਈਮਲਾਈਨ ਰੀਸੈਟ ਹੋ ਜਾਂਦੀ, ਰਾਈਟ? ਅਨਲੈਸ ਤੁਹਾਡੇ ਆਪਣੇ ਸਰਕਮਸਟੈਂਸਸ ਤੁਹਾਡੇ ਹੱਥੋਂ ਬਾਹਰ ਸੀਗੇ, ਉਹਦੇ ਕਰਕੇ ਤੁਸੀਂ ਐਕਸੈਪਸ਼ਨ ਲੈ ਸਕਦੇ ਆ। ਪਰ ਮੋਸਟ ਆਫ ਦਾ ਟਾਈਮ, ਕਿਉਂਕਿ ਕਰੋਨਾ ਵਾਇਰਸ ਤਾਂ ਸਾਰੀ ਟਾਈਮ ਨਹੀਂ ਰਹਿਣਾ, ਇਹ ਤਾਂ ਹੁਣ ਓਪਨ ਸਾਰਾ ਕੁਝ ਹੋ ਹੀ ਜਾਣਾ ਉਹ ਇਵੈਂਚੁਅਲੀ। ਮੋਹਨ ਲਾਲ ਜੀ ਸੈਕਰਾਮੈਂਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਜਨਰਲ ਸਵਾਲ ਹੋਇਆ ਜੀ, ਜਿਹੜੇ ਸਿਸਟਰ ਬ੍ਰਦਰ ਕੇਸ ਚੱਲਦੇ ਆ ਜੀ, ਹਾਂਜੀ, ਉਹਨਾਂ ਜਿਹੜੇ ਪੇਰੈਂਟਸ ਹੈਗੇ US ਸਿਟੀਜ਼ਨ ਆ, ਕਿ ਉਹ ਆਪਣਾ ਕੇਸ ਉਹਨਾਂ ਦੇ ਕਨਵਰਟ ਹੋ ਸਕਦੇ ਆ ਜੀ? ਜੇ ਹੋ ਸਕਦੇ ਦੱਸਿਓ ਜੀ, ਕੀ ਫਾਇਦਾ ਕੋ ਹੋਊ ਉਹਨਾਂ ਤੋਂ? ਹਾਂਜੀ, ਜਿੱਦਾਂ ਹੁਣ ਕੈਟੇਗਰੀ ਜਿਹੜੀ ਉਹਦੀ ਚੱਲ ਰਹੀ ਹੈ ਅਡਲਟ ਵਾਲਿਆਂ ਦੀ, ਉਹਨਾਂ ਦੀ 2008 ਦੀ ਚੱਲ ਰਹੀ ਹੈ, ਇਹਨਾਂ ਦੀ 2004 ਤੇ 5 ਦੀ ਚੱਲ ਰਹੀ ਹੈ। ਸੋ ਫਾਈਲ ਕਰ ਦਿਓ। ਇੱਕ ਤੇ ਟਾਈਮਲਾਈਨ ਦਾ ਫਰਕ ਹੋ ਜਾਂਦਾ ਹੈ, ਦੂਸਰਾ ਇਹ ਹੈ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਰਿਸਕ ਸਪਰੈਡ ਹੋ ਜਾਂਦਾ ਹੈ। ਜੇ ਕਿਸੇ ਪਟੀਸ਼ਨਰ ਦੀ ਡੈਥ ਹੋਵੇ ਤੇ ਦੂਜੇ ਵਾਲੇ ਦੀ ਪਟੀਸ਼ਨ ਕਵਰ ਕਰ ਲੈਂਦੀ ਹੈ। ਅੱਛਾ, ਇੱਕ ਕੇਸ ਕਨਵਰਟ ਹੋ ਸਕਦੇ? ਠੀਕ ਹੈ। ਕਨਵਰਟ ਨਹੀਂ, ਪੈਰਲਲ ਚੱਲੂਗੇ ਦੋਨੋਂ ਕੇਸ, ਦੋ ਇਕੱਠੇ ਚੱਲਣਗੇ, ਜਿਹਦੀ ਪਹਿਲੋਂ ਵਾਰੀ ਆ ਗਈ ਫਿਰ ਇਸ ਹਿਸਾਬ ਦੇ ਨਾਲ ਇੱਦਾਂ ਹੋ ਜਾਂਦਾ ਹੈ ਜੀ। ਸੋ ਇਹ ਸੀਗੇ ਜਿਹੜੇ ਜੀ ਕੁਝ ਸਵਾਲ। ਤੇ ਜਿਹੜੇ ਕਹਿੰਦੇ ਵੀ UK ਤੋਂ ਪੁੱਛਦੇ ਨੇ ਵੀ ਕੀ ਤੁਸੀਂ E2 ਵੀਜ਼ੇ ਦੇ ਲਈ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ? ਬਿਲਕੁਲ ਕਰ ਸਕਦੇ ਹਾਂ ਜੀ। ਜੀ ਬਿਲਕੁਲ। ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਿਓ ਜੀ। 4157157790 415 715 7790 ਦੇ ਉੱਤੇ। ਕਈਆਂ ਦਾ ਇੱਕ ਸਵਾਲ ਆ ਵੀ I-129 ਫਾਈਲ ਕਰਨ ਦੇ ਲਈ ਪ੍ਰੀਮੀਅਮ ਪ੍ਰੋਸੈਸਿੰਗ ਦਾ ਜਿਹੜਾ ਕਹਿੰਦੇ ਉਹ ਪੁੱਛਣਾ ਸੀਗਾ ਵੀ ਕੀ ਜਿਹੜਾ ਉਸ ਨੂੰ ਲੈ ਕੇ ਵੇਟ ਕਰੋ ਉਹਨਾਂ ਦੇ ਅਪਡੇਟ ਦੀ। ਜਦੋਂ ਉਹ ਕਹਿੰਦੇ ਨੇ ਪ੍ਰੀਮੀਅਮ ਫਾਈਲ ਕਰ, ਇਹਨਾਂ ਨੂੰ ਹੁਣ ਪੈਸੇ ਦੀ ਜ਼ਰੂਰਤ ਹੈਗੀ ਹੈ, ਸੋ ਇਹਨਾਂ ਦੇ ਅਪਡੇਟ ਆਉਣ ਵਾਲਾ ਹੀ ਹੈ, ਛੇਤੀ ਡਿਊ ਆ। ਸੋ ਜਦੋਂ ਹੀ ਉਹ ਅਪਡੇਟ ਕਰਦੇ ਨੇ ਤੁਸੀਂ ਹਾਂਜੀ ਇਹ ਹੱਥ ਜੇ ਫਲਾਈ ਫਿਰਦੇ ਸੀਗੇ ਵੀ ਭਾਈ ਪੈਸੇ ਘਟ ਗਏ ਦੇ ਦਿਓ ਫੰਡਿੰਗ। ਸੋ ਆਈ ਥਿੰਕ USCIS ਦਾ ਬਹੁਤਾ ਜਿਹੜਾ ਫੰਡਿੰਗ ਆ ਉਹ ਫੀਸਾਂ ਦੇ ਥਰੂ ਹੀ ਜਿਹੜਾ ਹੁੰਦਾ ਹੈ, ਟੋਟਲੀ ਫੀਸਿਸ ਦੇ ਥਰੂ ਹੀ ਹੈਗਾ। ਓਕੇ, ਸੋ ਤਾਂ ਹੀ ਫੀਸਾਂ ਵੀ ਵਧਾ ਰਹੇ ਨੇ ਹੌਲੀ ਹੌਲੀ ਜੀ। ਸੋ ਹੋਰ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੀ ਕੋਈ ਲੇਟੈਸਟ ਅਪਡੇਟ, ਕੋਈ ਖਬਰ ਤੁਸੀਂ ਆਪਣੇ ਇਹ ਹੈ ਕਿ ਸਾਰਿਆਂ ਨੂੰ ਪਤਾ ਕਿ ਕਾਫੀ ਸਾਰਾ ਬੰਦੇ ਡਿਪੋਰਟ ਕੀਤੇ ਸੀਗੇ ਹੁਣੇ। 108 ਬੰਦੇ ਜੀ। ਤੇ ਜਿੰਨੀ ਸਾਨੂੰ ਇਨਫੋਰਮੇਸ਼ਨ ਲਈ ਉਹ ਮਿਲੀ ਹੈ ਕਿ ਹੁਣ ਲੋਕੀ ਘਟ ਗਏ ਨੇ ਕਾਫੀ ਜ਼ਿਆਦਾ, ਕੁਝ ਕਰੋਨਾ ਕਰਕੇ ਵੀ, ਕੁਝ ਵੈਸੇ ਵੀ ਬੜੇ ਸਟ੍ਰਿਕਟ ਨੇ ਜੀ। ਕਾਫੀ ਸਾਰੇ ਡਿਟੇਨਮੈਂਟਸ ਵੀ ਘਟੀਆਂ ਨੇ। ਹਾਂਜੀ, ਕਈ ਸਾਰੇ ਹੁਣ ਬੰਦੇ ਜਿੱਦਾਂ ਪਹਿਲਾਂ ਕੀ ਕਰਦੇ ਸੀਗੇ ਕਿ ਰਿਲੀਜ਼ ਕਰ ਦਿੰਦੇ ਸੀਗੇ US ਦੇ ਵਿੱਚ ਨਾ, ਜਿਹੜੇ ਆਉਂਦੇ ਸੀਗੇ ਬੌਂਡ ਪਾ ਕੇ। ਹੁਣ ਕਈ ਸਾਰੇ ਜਿੱਦਾਂ ਆਪਾਂ ਕੇਸ ਦੇਖੇ ਨੇ ਉਹ ਬਾਹਰ ਛੱਡਦੇ ਨਹੀਂ, ਕਈਆਂ ਦੇ ਬਿਆਨ ਵੀ ਜਿੱਦਾਂ ਪਾਸ ਹੋ ਜਾਂਦੇ, ਉਹਨੂੰ ਕਹਿੰਦੇ ਅੰਦਰੋਂ ਹੀ ਲੜੋ। ਅੱਛਾ ਜੀ। ਉਹ ਫਿਰ ਜਿੱਦਾਂ ਅਸਾਈਲਮ ਦਾ ਇਹ ਸੀਗਾ ਕਿ ਜਦੋਂ ਤੁਸੀਂ ਕੇਸ ਵਗੈਰਾ ਫਾਈਲ ਕਰਦੇ ਹੋ, ਤੁਹਾਡਾ 150 ਦਿਨ ਜਦੋਂ ਪੈਂਡਿੰਗ ਹੁੰਦਾ ਸੀਗਾ, ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਹੁੰਦੇ ਸੀਗੇ, ਤੇ ਲੋਕੀ ਫਿਰ ਆਪਣਾ ਆ ਕੇ ਕੰਮ ਕੁੰਮ ਦਾ ਸਾਧਨ ਲੱਭ ਲੈਂਦੇ ਸੀਗੇ।
ਹੁਣ ਕੀ ਹੈਗਾ ਕਿ ਉਹਨਾਂ ਦੀ ਆਉਣ ਦੀ ਬੜੀ ਜ਼ਿਆਦਾ ਅਪਫਰੰਟ ਇੱਕ ਕਾਸਟ ਹੈ, ਲੱਖਾਂ ਦੇ ਵਿੱਚ। ਫਿਰ ਅੱਗੇ ਅੰਦਰ ਜੇਲ੍ਹ ਦੇ ਅੰਦਰੋਂ ਹੀ ਫਿਰ ਉਹਨਾਂ ਨੂੰ ਅੱਗੇ ਲਾਇਰ ਵਗੈਰਾ ਕਰਨੇ ਪੈਂਦੇ ਨੇ, ਤੇ ਜੇਲ੍ਹ 'ਚ ਹੀ ਕੇਸ ਵਗੈਰਾ ਲੜਨੇ ਪੈਂਦੇ ਨੇ, ਤੇ ਕਾਫੀ ਜ਼ਿਆਦਾ ਲੋਕੀ ਹੁਣ ਫਿਲਹਾਲ ਰੁਕੇ ਹੋਏ ਨੇ ਇਮੀਗ੍ਰੇਸ਼ਨ ਦੇ। ਦੈਟਸ ਦਾ ਲੇਟੈਸਟ ਜੀ। ਤੇ ਉਹ ਜਿਹੜਾ ਮੈਕਸੀਕੋ ਦੇ ਵਿੱਚ ਰੱਖਿਆ ਜਾਂਦਾ ਸੀ, ਕੀ ਉਹ ਜਿਹੜੇ ਜੇ ਕੋਈ ਭਾਰਤੀ ਵੀ ਉਧਰਲੇ ਪਾਸੋਂ ਆਉਂਦਾ, ਕਿ ਉਹਨਾਂ ਨੂੰ ਵੀ ਫਿਰ ਮੈਕਸੀਕੋ 'ਚ ਵੇਟ ਕਰਨੀ ਪੈਂਦੀ ਹੈ, ਜਿਹੜਾ ਉਹ ਨਵਾਂ ਐਡਮਿਨਿਸਟ੍ਰੇਸ਼ਨ ਦਾ ਰੂਲ ਸੀਗਾ ਜਿਹਨੇ ਅਸਾਈਲਮ ਲਈ ਫਾਈਲ ਕਰਨਾ? ਹੁਣ ਐਗਜ਼ੈਕਟ ਤਾਂ ਡਿਟੇਲ ਇਹਨਾਂ ਨੇ ਸਾਨੂੰ ਦੱਸਣੀਆਂ ਨਹੀਂ ਕਿ ਕੀ ਹੈ, ਕਿੱਦਾਂ ਕੀਤਾ ਹੈ, ਬਟ ਇਹ ਹੈ ਕਿ ਪਹਿਲਾਂ ਥੋੜ੍ਹੀ ਜਿਹੀ ਸਰਕਾਰ ਲੀਨੀਅੰਟ ਸੀਗੀ, ਮੈਕਸੀਕੋ ਲਈ ਛੱਡ ਦਿੰਦੀ ਸੀਗੀ ਆਪਣੀ ਕੰਟਰੀ 'ਚ। ਉਹਨਾਂ ਨੇ ਜਿੱਦਾਂ ਆਪਣੇ ਵਾਲਾ ਉੱਥੋਂ ਛੱਡ ਦੇਣਾ, ਉਹਨਾਂ ਨੂੰ ਅੰਡਰਸਟੂਡ ਹੀ ਸੀਗਾ ਕਿ ਇਹਨਾਂ ਨੇ ਰੁਕਣਾ ਤਾਂ ਇੱਥੇ ਹੈ ਨਹੀਂ, ਜਾਣਾ ਇਹਨਾਂ ਨੇ ਅਮਰੀਕਾ ਹੀ ਹੈ। ਹੁਣ ਉਹ ਹੈਗਾ ਕਿ ਉਹਦੇ ਵਿੱਚ ਐਫਰਟ ਪਾਉਂਦੇ ਨੇ ਕਿ ਮੇਕ ਸ਼ੋਰ ਕਰਦੇ ਨੇ ਕਿ ਬੰਦਾ ਵਾਪਸ ਪਹੁੰਚੇ ਆਪਣੀ ਕੰਟਰੀ ਨੂੰ। ਜੀ, ਆਈ ਥਿੰਕ ਉੱਥੇ ਦਾ ਵੀ ਜਿਹੜਾ ਹੁਣ ਰਾਸ਼ਟਰਪਤੀ ਉਹ ਵੀ ਕਹਿੰਦਾ ਵੀ ਕੰਧ ਕੋਈ ਨਹੀਂ ਬਣਾ ਦਿਓ। ਇਹ ਹੁਣ ਦੋਨਾਂ ਦਾ ਅੰਦਰ ਖਾਤੇ ਜਿਹੜਾ ਸਮਝੌਤਾ ਨਾਲ ਦੇ ਨਾਲ ਇਸ ਪ੍ਰਸ਼ਾਸਨ ਦਾ ਤੇ ਉੱਧਰਲੇ ਪਾਸੇ ਜਿਹੜਾ ਚੱਲ ਰਿਹਾ। ਸੋ ਬਹੁਤ ਬਹੁਤ ਧੰਨਵਾਦ ਜੇ ਟਰਕੀਆਣਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਤੇ H1B ਵੀਜ਼ੇ ਦੇ ਬਾਰੇ ਅੱਜ ਤੁਸੀਂ ਸਾਨੂੰ ਜਿਹੜੀ ਉਹ ਜਾਣਕਾਰੀ ਦਿੱਤੀ। ਤੇ ਸਰੋਤਿਓ, ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ, ਅਗਲੇ ਸ਼ਨੀਚਰਵਾਰ ਨੂੰ ਫਿਰ ਜਿਹੜਾ ਆਪਾਂ ਪ੍ਰੋਗਰਾਮ ਉਹ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ। ਤੇ ਆਪਾਂ ਵੀ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470